ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज माह ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 4 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਵਿਸ਼ੇ ਉੱਪਰ ਉਹਨਾਂ ਦਾ ਤਬਸਰਾ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत शुक्रिया जी। डॉक्टर साहब आज 2 सितंबर 2021 18 ਭਾਦੂ ਨਾਨਕ ਸ਼ਾਹੀ ਸੰਮਤ 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵੀਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਐਨ ਕੇਬਲ ਬੈਲਫਾਬ ਕੇਬਲ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। व्यूअर्स जे तुसी टीवी 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤੇ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। व्यूअर्स ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਆਪਾਂ ਤੁਹਾਨੂੰ ਦੱਸ ਦਈਏ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਵਰਜੀਨੀਆ ਤੋਂ ਸਰਦਾਰ ਪਵਨ ਸਿੰਘ ਵੱਲੋਂ। ਸੋ ਪੰਥ ਦਰਦੀ ਵੀਰ ਪਵਨ ਸਿੰਘ ਨੇ ਇਹ ਸੁਨੇਹਾ ਦਿੱਤਾ ਹੈ ਕਿ ਅਸੀਂ ਡਾਇਸਪੋਰਾ ਵਿੱਚ ਵਸਦੇ ਸਿੱਖ ਇੱਕ ਵੱਡੀ ਤਾਕਤ ਹਾਂ। ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਇਹਨਾਂ ਮੁਲਕਾਂ ਦੀ ਲੋਕਲ ਸਿਆਸਤ ਵਿੱਚ ਹਿੱਸਾ ਲਈਏ ਅਤੇ ਆਪਣੇ ਮੁੱਦੇ ਚੁੱਕੀਏ। ਸੋ ਇਸ ਨਾਲ ਸਾਡੀ ਜਿਹੜੀ ਕੌਮੀ ਤਾਕਤ ਹੈ ਉਹ ਵਧੇਗੀ। ਇਹਨਾਂ ਨੇ ਟੀਵੀ 84 ਵੱਲੋਂ ਮੀਡੀਆ ਦੇ ਪਿੜ ਵਿੱਚ ਨਿਭਾਈ ਸੇਵਾ ਲਈ ਟੀਵੀ 84 ਦੀ ਜਿਹੜੀ ਸਮੁੱਚੀ ਟੀਮ ਦਾ ਧੰਨਵਾਦ ਵੀ ਕੀਤਾ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਪਵਨ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਵੱਧ ਤੋਂ ਵੱਧ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਹੁਣ ਆਪਾਂ ਆਪਣੇ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਪਹਿਲੇ ਸੈਗਮੈਂਟ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਅਫਗਾਨਿਸਤਾਨ ਦੇ ਹਵਾਲੇ ਨਾਲ ਕਿ ਅਫਗਾਨਿਸਤਾਨ ਵਿੱਚ ਤਾਲਿਬਾਨ ਵੱਲੋਂ ਬਹੁਤ ਜਲਦੀ ਹਕੂਮਤੀ ਨਿਜ਼ਾਮ ਦਾ ਐਲਾਨ ਹੋਣ ਜਾ ਰਿਹਾ ਹੈ। ਸੋ ਇਸ ਦੌਰਾਨ ਤੁਰਕੀ ਅਤੇ ਕਤਰ ਵੱਲੋਂ ਕਾਬਲ ਏਅਰਪੋਰਟ ਨੂੰ ਫੰਕਸ਼ਨਲ ਬਣਾਉਣ ਲਈ ਮਦਦ ਦਿੱਤੀ ਜਾ ਰਹੀ ਹੈ। ਸੋ ਰੂਸ ਨੇ ਸੁਝਾਅ ਦਿੱਤਾ ਹੈ ਕਿ ਰੂਸ ਅਮਰੀਕਾ ਚੀਨ ਤੇ ਪਾਕਿਸਤਾਨ ਯਾਨੀ ਕਿ ਟ੍ਰਾਇਕਾ ਦੇਸ਼ਾਂ ਦੀ ਅਗਲੀ ਜਿਹੜੀ ਮੀਟਿੰਗ ਹੈ ਕਾਬਲ ਵਿੱਚ ਕੀਤੀ ਜਾਵੇ। ਚੀਨ ਨੇ ਇਸ ਸੁਝਾਅ ਦੀ ਜਿਹੜੀ ਹੈ ਹਮਾਇਤ ਕੀਤੀ ਹੈ। ਸੋ ਇਹ ਸਾਰੀਆਂ ਡਿਵੈਲਪਮੈਂਟ ਜਿਹੜੀਆਂ ਅਫਗਾਨਿਸਤਾਨ ਲਈ ਇੱਕ ਆਸ ਦੀ ਕਿਰਨ ਹਨ ਇਹਨਾਂ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਕਿਤੇ ਵੀ ਕੋਈ ਇਨਸਾਨੀ ਕ੍ਰਾਈਸਿਸ ਹੁੰਦਾ ਹੈ ਜਾਂ ਕੋਈ ਕੁਦਰਤੀ ਆਫਤ ਆਉਂਦੀ ਹੈ ਤੇ ਅਸੀਂ ਉਹਨਾਂ ਨਾਲ ਹਮਦਰਦੀ ਦਾ ਇਜ਼ਹਾਰ ਕਰਦੇ ਹਾਂ, ਉਸ ਦੇ ਉੱਤੇ ਗੱਲਬਾਤ ਕਰਦੇ ਹਾਂ ਜੀ। ਔਰ ਅੱਜ ਅਸੀਂ ਸ਼ੁਰੂ ਦੇ ਵਿੱਚ ਹੀ ਸਾਡੇ ਆਪਣੇ ਇਸ ਟਿਕਾਣੇ ਨਿਊਯਾਰਕ ਨਾਲ ਲੱਗਦੀਆਂ ਸਟੇਟਾਂ ਨਿਊ ਜਰਸੀ ਕਨੈਟੀਕਟ ਈਵਨ ਫਿਲਾਡੈਲਫੀਆ ਤੱਕ ਪਿਛਲੇ ਕੱਲ ਜਿਹੜਾ ਸਟਾਰਮ ਲੁਈਜ਼ੀਆਨਾ ਨੂੰ ਬਰਾਬਰ ਕਰਦਾ ਜਿੱਥੇ ਕਾਫੀ ਨੁਕਸਾਨ ਹੋਇਆ ਵਾਸ਼ਿੰਗਟਨ ਵੱਲੋਂ ਇੱਥੇ ਪਹੁੰਚਿਆ। ਹਾਲਾਂ ਇਹੀ ਸੀ ਕਿ ਬਾਰਿਸ਼ ਬਹੁਤ ਤੇਜ਼ ਹੋਏਗੀ ਲੇਕਿਨ ਬਾਰਿਸ਼ ਨੇ ਇੰਨੀ ਤਬਾਹੀ ਮਚਾਈ ਕਿ ਜਿਹੜੀਆਂ ਅਸੀਂ ਛੇਕੜੀਆਂ ਖਬਰਾਂ ਦੇਖ ਰਹੇ ਹਾਂ ਨਿਊਯਾਰਕ ਨਿਊ ਜਰਸੀ ਦੇ ਵਿੱਚ 20 ਤੋਂ ਜ਼ਿਆਦਾ ਮੌਤਾਂ ਕਿਉਂਕਿ ਪਾਣੀ ਇੰਨੀ ਤੇਜ਼ੀ ਨਾਲ ਆਇਆ। ਸੈਂਟਰਲ ਪਾਰਕ ਜਿੱਥੇ ਕਿ ਬੈਰੋਮੀਟਰ ਲੱਗਾ ਹੁੰਦਾ ਹੈ ਆਲਮੋਸਟ 2 ਮਿੰਟ ਦੇ ਵਿੱਚ 3 ਇੰਚ ਤੋਂ ਜ਼ਿਆਦਾ ਮੀਂਹ ਪਿਆ। ਬੇਸ਼ੱਕ ਇੱਥੇ ਕਾਫੀ ਰੋਬਸਟ ਸਿਸਟਮ ਨੇ ਨਿਕਾਸ ਦੇ ਵੀ ਪਾਣੀ ਦੇ ਔਰ ਦੂਸਰੇ ਵੀ ਲੇਕਿਨ ਕੁਝ ਪੁਰਾਣੇ ਸ਼ਹਿਰ ਜਿਵੇਂ ਹੋਬੋਕਨ ਨਿਊ ਜਰਸੀ 'ਚ ਹੈ ਜਾਂ ਨਾਲ ਲੱਗਦੇ ਈਵਨ ਜਰਸੀ ਸਿਟੀ ਬਾਰੇ ਵੀ ਔਰ ਉਹਨਾਂ ਦੇ ਨਾਲ ਲੱਗਦੇ ਟਾਊਨ ਦੀ ਵੀ ਗੱਲ ਹੋ ਰਹੀ ਹੈ ਕਿ ਉੱਥੇ ਜਿਹੜਾ ਬਹੁਤ ਤਬਾਹੀ ਹੋਈ ਹੈ। ਔਰ ਈਵਨ ਇੰਨੀ ਤੇਜ਼ੀ ਨਾਲ ਮੀਂਹ ਆਇਆ ਕਿ ਜਿਹੜੇ ਲੋਕ ਆਪਣੀ ਮੰਜ਼ਿਲ ਵੱਲ ਤੁਰੇ ਵੀ ਉਹ ਰਾਹ ਦੇ ਵਿੱਚ ਸਟਰਕ ਹੋਏ। ਔਰ ਨਿਊਯਾਰਕ 'ਚ ਤੁਸੀਂ ਅੱਜ ਸੈਂਕੜਿਆਂ ਦੀ ਗਿਣਤੀ ਵਿੱਚ ਕਾਰਾਂ ਦੇਖ ਸਕਦੇ ਹੋ ਵੱਡੀਆਂ ਵੱਡੀਆਂ ਗੱਡੀਆਂ ਜਿਹੜੀਆਂ ਕਿ ਟੋਟਲ ਲਾਸ ਹੋਈਆਂ ਨੇ। ਸਬਵੇਜ਼ ਦੇ ਵਿੱਚ ਪਾਣੀ ਆ ਵੜਿਆ ਰੇਲਵੇ ਸਿਸਟਮ ਸਾਰਾ ਬਲੌਕ ਹੋਇਆ। ਈਵਨ ਨਿਊਯਾਰਕ ਏਅਰਪੋਰਟ ਵੀ ਅੱਜ ਬੰਦ ਫਲਾਈਟਸ ਇਨ ਐਂਡ ਆਊਟ ਬੰਦ ਨੇ। ਔਰ ਇਸ ਸਾਰੇ ਦੇ ਚਲਦਿਆਂ ਇਹ ਵੀ ਬਹੁਤ ਵੱਡੀ ਜਿਹੜੀ ਹੈ ਇਨਸਾਨੀ
ਟ੍ਰੈਜੇਡੀ ਹੈ, ਜੀ। ਕਿਉਂਕਿ ਡੈਥਸ ਵੀ ਨੇ ਉਹਨਾਂ ਦੇ ਵਿੱਚ, ਹੋਰ ਵੀ ਬਹੁਤ ਸਾਰਾ ਨੁਕਸਾਨ, ਕਈ ਪ੍ਰਾਪਰਟੀਜ਼ ਡੈਮੇਜ ਔਰ ਦੂਸਰੇ, ਔਰ ਅਸੀਂ ਹਮਦਰਦੀ ਦਾ ਵੀ ਇਜ਼ਹਾਰ ਕਰਦੇ ਹਾਂ। ਹਾਲਾਂਕਿ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਫੌਰਨ ਇੱਥੋਂ ਦੇ ਗਵਰਨਰਸ ਨੇ ਨਿਊਯਾਰਕ, ਨਿਊ ਜਰਸੀ ਦੇ, ਔਰ ਉਹਨੂੰ ਐਮਰਜੈਂਸੀ ਡਿਕਲੇਅਰ ਕੀਤਾ ਹੈ। ਨਤੀਜੇ ਦੇ ਤੌਰ ਤੇ ਇਹਨਾਂ ਦੀ ਜਿਹੜੀ ਐਮਰਜੈਂਸੀ ਡੀਲਿੰਗ ਸਰਵਿਸਿਜ਼ ਹੁੰਦੀਆਂ ਨੇ, ਜਿਨ੍ਹਾਂ 'ਚ ਫਿਰ ਫੈਮਾ ਇਨਵੋਲਵ ਹੋ ਜਾਂਦੀ ਹੈ, ਫੈਡਰਲ ਏਜੰਸੀ, ਔਰ ਪ੍ਰੈਜ਼ੀਡੈਂਟ ਬਾਈਡਨ ਨੇ ਵੀ ਇਹਦਾ ਨੋਟਿਸ ਲਿਆ ਹੈ, ਫੰਡਸ ਵੀ ਫਲੋ ਹੁੰਦੇ ਨੇ। ਔਰ ਇਹ ਇੱਕ ਸ਼ੁਕਰ ਦੀ ਗੱਲ ਹੈ ਕਿ ਅੱਜ ਦਿਨ ਬਹੁਤ ਵਧੀਆ ਸੀ। ਜੇ ਕਿਤੇ ਅੱਜ ਵੀ ਉਮੀਦ ਦੀ ਕੰਟੀਨਿਊਟੀ ਹੁੰਦੀ ਤੇ ਆਲਰੇਡੀ ਜਿਹੜਾ ਪਾਣੀ ਹੈ ਉਸਨੇ ਨੁਕਸਾਨ ਕਰਨਾ ਸੀ। ਤੁਸੀਂ ਵੀ ਸਵੇਰੇ 2 ਵਜੇ ਜਾ ਕੇ ਘਰ ਪਹੁੰਚੇ, ਔਰ ਸਾਰੇ ਬਾਕੀ ਵੀ ਸਾਡੀ ਸਾਰੀ ਟੀਮ ਸਟਾਕ, ਈਵਨ ਸਾਡੇ ਸਟੂਡੀਓ 'ਚ ਵੀ, ਔਰ ਸਾਡੀ ਟੀਮ ਦੇ ਐਂਕਰ ਅਮਰਵੀਰ ਸਿੰਘ ਰਾਤ ਫਿਰ ਉਹ ਪਾਣੀ ਕੱਢਣ ਤੇ ਹੀ ਰਹੇ। ਸੋ ਅਸੀਂ ਇਹ ਸਮਝਦੇ ਹਾਂ ਕਿ ਬੇਸ਼ੱਕ ਇੱਕ ਕੁਦਰਤ ਦਾ ਵਰਤਾਰਾ ਹੈ, ਲੇਕਿਨ ਜਿਉਂ-ਜਿਉਂ ਇਹ ਕੁਦਰਤੀ ਆਫਤਾਂ ਵੀ ਔਰ ਇਸ ਕਿਸਮ ਦਾ ਕਈ ਕੁਝ ਬਣ ਰਿਹਾ ਹੈ, ਮੈਂ ਅੱਜ ਹੀ ਸੋਚ ਰਿਹਾ ਸੀ ਕਿ ਅਸੀਂ ਇੱਕ ਰੂਹਾਨੀਅਤ 'ਚ ਯਕੀਨ ਕਰਨ ਵਾਲੀ ਕੌਮ ਦੇ ਨਾਤੇ ਜਾਂ ਇਨਸਾਨ ਦੇ ਨਾਤੇ ਇਹ ਦੇਖੀਏ ਕਿ ਕੁਦਰਤ ਦੇ ਨਾਲ ਅਸੀਂ ਖਿਲਵਾੜ ਵੀ ਕਰਦੇ ਹਾਂ। ਗਲੋਬਲ ਵਾਰਮਿੰਗ ਦਾ ਫਿਨੋਮੀਨਾ ਦੀ ਗੱਲ ਵੀ ਹੁੰਦੀ ਹੈ। ਬਹੁਤ ਵਾਰ ਜਿਹੜੀ ਇੱਕ ਗਰੀਡ ਔਰ ਦੂਸਰੇ ਕਿਸਮ ਦਾ ਇੱਕ ਮਾਹੌਲ ਦੁਨੀਆ ਦੇ ਵਿੱਚ ਹੈ, ਜਿੱਥੇ ਇਨਸਾਨੀ ਜ਼ਿੰਦਗੀ ਨੂੰ ਪਾਸੇ ਕਰਕੇ, ਦਰਕਿਨਾਰ ਕਰਕੇ ਜਿਹੜੀ ਦੌੜ ਹੈ ਉਹ ਡਾਲਰਾਂ ਦੀ ਹੈ। ਸ਼ਾਇਦ ਕੁਦਰਤ ਵਕਤਨ ਬਾ ਵਕਤਨ, ਉਹ ਭਾਵੇਂ ਕੋਵਿਡ-19 ਦੇ ਰੂਪ 'ਚ ਸੀ ਜਾਂ ਜਦੋਂ ਇਸ ਕਿਸਮ ਦਾ ਕੁਝ ਕ੍ਰਾਈਸਿਸ ਆਉਂਦਾ ਹੈ, ਕਿਉਂਕਿ ਇਸ ਤੋਂ ਪਹਿਲਾਂ ਵੀ ਕੁਝ ਵਰੇ ਪਹਿਲਾਂ ਸੈਂਡੀ ਨਾਂ ਦਾ ਤੂਫਾਨ ਆਇਆ, ਜਿਹਨੇ ਦੱਸ ਦਿੱਤਾ ਸੀ ਕਿ ਨਿਊਯਾਰਕ ਇਨਪੈਨੀਟਰੇਬਲ ਨਹੀਂ ਹੈ। ਕਿਉਂਕਿ ਬਹੁਤ ਵਾਰ ਲੱਗਦਾ ਹੈ ਕਿ ਵੀ ਜਦੋਂ ਕੁਝ ਆਉਂਦਾ ਹੈ ਸਾਊਥ ਦੀਆਂ ਸਟੇਟਾਂ 'ਚ ਆਇਆ ਜਾਂ ਇੱਧਰ ਉੱਧਰ ਆਇਆ, ਤੇ ਸਾਨੂੰ ਲੱਗਦਾ ਹੁੰਦਾ ਹੈ ਕਿ ਵੀ ਅਸੀਂ ਇੱਥੇ ਸੇਫ ਥਾਵਾਂ ਤੇ ਬੈਠੇ ਹਾਂ। ਲੇਕਿਨ ਇਸ ਕੱਲ ਦੇ ਤੂਫਾਨ ਨੇ ਇੱਕ ਵਾਰ ਫੇਰ ਦੱਸ ਦਿੱਤਾ ਹੈ ਕਿ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ। ਅਲਟੀਮੇਟਲੀ ਚਾਬੀ ਜਿਹੜੀ ਹੈ ਉਹ ਇਸ ਕੁਦਰਤ ਦੇ ਕਾਦਰ ਸਭ ਨੂੰ ਬਣਾਉਣ ਵਾਲੇ ਕੋਲ ਹੈ। ਸੋ ਅਸੀਂ ਹਮਦਰਦੀ ਦਾ ਇਜ਼ਹਾਰ ਕਰਦੇ ਹਾਂ। ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰ ਰਹੇ ਨੇ ਵੀਰ ਪਵਨ ਸਿੰਘ, ਵਰਜੀਨੀਆ 'ਚ ਉਭਰਦੇ ਗੱਭਰੂ ਨੌਜਵਾਨ, ਜਿਨ੍ਹਾਂ ਦੀ ਕਮਾਂਡ ਹੈ ਲੈਂਗੁਏਜ ਦੇ ਉੱਤੇ ਵੀ, ਕਾਰੋਬਾਰੀ ਵੀ ਸਫਲ ਕਾਰੋਬਾਰੀ ਨੇ, ਵੈਸੇ ਪੱਕੇ ਰਿਪਬਲਿਕਨ ਨੇ, ਟਰੰਪ ਸਪੋਰਟਰ। ਲੇਕਿਨ ਇਹ ਵੀ ਮੇਰਾ ਹਮੇਸ਼ਾ ਕਹਿਣਾ ਹੁੰਦਾ ਹੈ ਕਿ ਵੀ ਮਾਈਨੋਰਟੀਜ਼ ਨੂੰ ਵੈਸੇ ਤਾਂ ਇੱਕ ਤਾਂ ਕਿਸੇ ਦੀ ਕਨਵਿਕਸ਼ਨ ਹੁੰਦੀ ਹੈ, ਕੋਈ ਇਹ ਵੀ ਨਹੀਂ ਹੈ ਵੀ ਤੁਸੀਂ ਲੇਬਲ ਲਾਣਾ ਕੋਈ, ਕਿ ਤੁਸੀਂ ਜਿਸ ਚੀਜ਼ 'ਚ ਯਕੀਨ ਕਰਦੇ ਹੋ, ਤੁਹਾਨੂੰ ਲੱਗਦਾ ਹੈ ਵੀ ਪੋਲੀਟੀਕਲ ਪਾਰਟੀਆਂ ਉਸ ਲਈ ਖਲੋਤੀਆਂ ਤੇ ਤੁਸੀਂ ਉਹਨਾਂ ਦੇ ਹਮਾਇਤੀ ਹੁੰਦੇ। ਤੇ ਜੇ ਅਸੀਂ ਸਿੱਖ ਪਰਸਪੈਕਟਿਵ ਤੋਂ ਦੇਖੀਏ ਤੇ ਇਹ ਬਿਹਤਰ ਹੀ ਹੁੰਦਾ ਹੈ ਕਿ ਮਾਈਨੋਰਟੀਜ਼ ਦੀ ਪ੍ਰੈਜ਼ੈਂਸ ਹਰ ਪਾਰਟੀ 'ਚ ਹੋਏ। ਤੁਸੀਂ ਆਪਣਾ ਸਿੱਖ ਆਈਡੈਂਟੀਟੀ ਦਾ, ਸਿੱਖ ਹੱਕਾਂ ਦਾ, ਔਰ ਪੰਜਾਬ ਦੇ ਵਿੱਚ ਕੀ ਹੋ ਰਿਹਾ, ਭਾਰਤੀ ਨਿਜ਼ਾਮ ਕੀ ਹੈ, ਇਹ ਸਾਰੇ ਨੂੰ ਤੁਸੀਂ ਚੰਗੀ ਤਰ੍ਹਾਂ ਐਕਸਪੋਜ਼ ਕਰਦੇ ਹੋ। ਔਰ ਹਰ ਪਾਰਟੀ 'ਚ ਤੁਹਾਡਾ ਹੋਣਾ ਤੁਹਾਡੀ ਨੁਮਾਇੰਦਗੀ ਵੀ ਕਰਦਾ ਹੈ, ਤੁਹਾਡੀ ਵਿਜ਼ਿਬਿਲਿਟੀ ਵੀ ਦਿੰਦਾ ਹੈ। ਔਰ ਲੋਕਲੀ ਵੀ ਪਵਨ ਸਿੰਘ ਐਕਟਿਵ ਨੇ, ਅੱਛੇ ਬੁਲਾਰੇ ਵੀ ਨੇ। ਵਕਤਨ ਬਾ ਵਕਤਨ ਜਦੋਂ ਉਹ ਅੰਗਰੇਜ਼ੀ ਔਰ ਪੰਜਾਬੀ ਦੋਨਾਂ ਦੇ ਵਿੱਚ ਸਟੇਜ ਹੈਂਡਲ ਕਰਦੇ ਨੇ ਤੇ ਲੱਗਦਾ ਹੈ ਕਿ ਵੀ ਇਹ ਸਾਡਾ ਫਿਊਚਰ ਨੇ। ਸਾਡੇ ਨਾਲ ਤਾਂ ਅਸੀਂ ਤਾਂ ਉਹਨਾਂ ਨੂੰ ਬੱਚੇ ਤੋਂ ਗਰੋ ਹੁੰਦੇ ਦੇਖਿਆ। ਬਹੁਤ ਛੋਟੇ ਸਨ ਇਹ ਭਰਾ ਜਦੋਂ ਕਿ ਉਹਨਾਂ ਦੇ ਪਿਤਾ ਜੀ, ਜਿਹੜੇ ਕਿ ਬਹੁਤ ਚੰਗੇ ਇਨਸਾਨ, ਸਰ ਕੁਲਦੀਪ ਸਿੰਘ ਖਾਲਸਾ, ਜਦੋਂ ਅਸੀਂ ਵਾਸ਼ਿੰਗਟਨ 'ਚ ਸ਼ੁਰੂ 'ਚ ਗਏ ਹਾਂ 1991 'ਚ, ਤੇ ਉਹ ਮੇਰੇ ਨਾਲ ਤਾਂ ਖੈਰ ਉਹ ਸਾਰਿਆਂ ਨਾਲ ਹੀ ਪਿਆਰ ਕਰਨ ਵਾਲੇ ਸੀ, ਬਹੁਤ ਜ਼ਿਆਦਾ ਪਿਆਰ। ਔਰ ਮੈਨੂੰ ਹਮੇਸ਼ਾ ਇੱਕ ਗੱਲ ਯਾਦ ਰਹਿੰਦੀ ਹੈ, ਔਰ ਮੈਂ ਇਹ ਗੱਲ ਇਸ ਲਈ ਵੀ ਦੁਹਰਾ ਰਿਹਾ, ਮੈਨੂੰ ਯਾਦ ਹੈ ਕਿ ਵੀ ਜਦੋਂ ਧਰਮ ਯੁੱਧ ਮੋਰਚਾ ਚੱਲ ਰਿਹਾ ਸੀ, ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਮੰਜੀ ਸਾਹਿਬ ਦੀ ਸਟੇਜ ਤੋਂ ਐਡਰੈਸ ਕਰਦੇ ਸੀ, ਔਰ ਇੱਕ ਜਿਹੜੇ ਜਥੇ ਗ੍ਰਿਫਤਾਰੀ ਲਈ ਜਾਂਦੇ ਸੀ ਉਹਨਾਂ ਨੂੰ ਐਡਰੈਸ ਕਰਦੇ ਸੀ। ਔਰ ਇੱਕ ਮੌਕੇ ਦੇ ਉੱਤੇ ਜਦੋਂ ਖੁਸ਼ਵੰਤ ਸਿੰਘ ਵੀ ਆਇਆ ਹੋਇਆ ਸੀ ਆਪਣੀ ਜਰਨਲਿਸਟਾਂ ਦੀ ਟੀਮ ਦੇ ਨਾਲ ਦੇਖਣ, ਔਰ ਉਸੇ ਦਿਨ ਜਿਹੜੇ ਜਾਮਾ ਮਸਜਿਦ ਦਿੱਲੀ ਦੇ ਇਮਾਮ, ਸ਼ਾਇਦ ਉਹਨਾਂ ਦਾ ਸੈਯਦ ਬੁਖਾਰੀ ਨਾਂ ਸੀ, ਉਹ ਵੀ ਆਏ ਹੋਏ ਸੀ। ਔਰ ਕਿਉਂਕਿ ਦੀਵਾਨ ਚੱਲ ਰਿਹਾ ਸੀ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਮੌਜੂਦ ਸੀ। ਔਰ ਜਨਰਲ ਸੁਬੇਗ ਸਿੰਘ, ਜਿਨ੍ਹਾਂ ਨੇ ਬਾਅਦ ਸ਼ਹੀਦੀ ਪਾਈ, ਉਹ ਆਪਣੇ ਨਾਲ 1000 ਜਾਂ ਜ਼ਿਆਦਾ ਸਿੰਘਾਂ ਦਾ ਜਥਾ ਲੈ ਕੇ ਗ੍ਰਿਫਤਾਰੀ ਲਈ ਵੀ ਆਏ ਹੋਏ ਸੀ। ਇਹ ਉਹੀ ਦਿਨ ਸੀ। ਮੈਂ ਵੀ ਕੁਦਰਤੀ
ਮੰਜੀ ਸਾਹਿਬ ਦੀਵਾਨ ਹਾਲ ਦੇ ਵਿੱਚ ਸੀ ਜੀ ਔਰ ਉਹਨਾਂ ਨੇ ਸੈयद ਅਬਦੁੱਲਾ ਬੁਖਾਰੀ ਉਹਨਾਂ ਦਾ ਨਾਂ ਉਹਨਾਂ ਨੇ ਐਡਰੈਸ ਕੀਤਾ, ਪਰ ਫਿਰ ਉਹ ਸਟੇਜ ਤੋਂ ਫੌਰਨ ਚਲੇ ਗਏ। ਔਰ ਪਿੰਡਾਂ ਵਾਲਿਆਂ ਨੇ ਜਿਹੜਾ ਇਹ ਕਿਹਾ ਕਿ ਦੇਖੋ ਅਸੀਂ ਲੋਕ ਆਪਣੇ ਨਿਤਨੇਮ ਦੇ ਵਿੱਚ ਜਿਹੜਾ ਜ਼ਾਹਰ ਹੈ ਕਿ 3 ਵੇਲੇ ਸੂਰਜ ਚੜ੍ਹਨ ਤੋਂ ਪਹਿਲਾਂ, ਸ਼ਾਮ ਨੂੰ ਜਦੋਂ ਸੂਰਜ ਢਲਦਾ ਹੈ ਰਹਿਰਾਸ, ਔਰ ਰਾਤ ਨੂੰ ਸੋਹਿਲਾ, ਕਿ ਅਸੀਂ ਇਸ ਨੇਮ ਨੂੰ ਘੁਸਾ ਦਿੰਦੇ ਹਾਂ ਜਾਂ ਅਸੀਂ ਮਿਸ ਕਰ ਦਿੰਦੇ ਹਾਂ ਕਿ ਕੋਈ ਗੱਲ ਨਹੀਂ ਹੈ। ਉਹਨਾਂ ਨੇ ਕਿਹਾ ਦੇਖੋ ਇਮਾਮ ਸਾਹਿਬ ਨਮਾਜ਼ ਦਾ ਵਕਤ ਸੀ, ਉਹਨਾਂ ਨੇ ਕਿਹਾ ਜੀ ਹੁਣ ਮੈਂ ਮਤਲਬ ਨਹੀਂ ਟਿਕ ਸਕਦਾ, ਮੇਰਾ ਨਮਾਜ਼ ਅਦਾ ਕਰਨ ਦਾ ਟਾਈਮ ਹੈ। ਔਰ ਮੈਂ ਜਦੋਂ ਪਵਨ ਸਿੰਘ ਹੋਰਾਂ ਦੇ ਪਿਤਾ ਜੀ ਸਰ ਕੁਲਦੀਪ ਸਿੰਘ ਹੋਰਾਂ ਦੀ ਗੱਲ ਕਰਦਾ ਤੇ ਅਸੀਂ ਕਈ ਵਾਰ 20-25 ਸਿੰਘ ਬੈਠੇ ਆ, ਵਿਚਾਰ ਕਰ ਰਹੇ ਆ, ਸ਼ਾਮ 5-6 ਵਜੇ ਦਾ ਚੱਲ ਰਿਹਾ, ਹਨੇਰਾ ਹੋ ਗਿਆ, ਤੇ ਉਹਨਾਂ ਨੇ ਉਦੋਂ ਕੀ ਕਹਿਣਾ ਕਿ ਡਾਕਟਰ ਸਾਹਿਬ ਹੁਣ ਮੈਂ ਜ਼ਰਾ ਰੱਬ ਕਰ ਲਾਂ, ਮਤਲਬ ਰਹਿਰਾਸ ਦਾ ਟਾਈਮ ਹੈ, ਤੇ ਉੱਠ ਕੇ ਚਲੇ ਜਾਂਦੇ ਸੀ। ਔਰ ਬਹੁਤ ਹੀ ਭਲੇ ਇਨਸਾਨ, ਅਨਫੋਰਚੂਨੇਟਲੀ ਟਰੱਕ ਦੇ ਇੱਕ ਐਕਸੀਡੈਂਟ ਦੇ ਵਿੱਚ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਔਰ ਇਹਨਾਂ ਨੇ ਪਵਨ ਨੇ ਬਹੁਤ ਮਿਹਨਤ ਕੀਤੀ ਹੈ, ਸਟਰਗਲ ਕੀਤੀ ਹੈ। ਔਰ ਜਦੋਂ ਅਸੀਂ ਦੇਖਦੇ ਹਾਂ ਕਿ ਪਰਿਵਾਰਾਂ ਦਾ ਮੇਲ ਹੁੰਦਾ, ਪਵਨ ਸਿੰਘ ਦੇ ਘਰੋਂ ਉਹਨਾਂ ਦੀ ਸਿੰਘਣੀ ਰਾਜਵੰਤ ਕੌਰ, ਉਹ ਵੀ ਸਾਡੇ ਪਰਮ ਮਿੱਤਰ ਭਾਈ ਸੰਤੋਖ ਸਿੰਘ ਇੰਡੀਆਨਾ, ਉਹਨਾਂ ਦੀ ਬੇਟੀ ਹੈ। ਸੋ ਸਾਡੇ ਲਈ ਹੁਣ ਜਿਹਨੂੰ ਕਹਿੰਦੇ ਨੇ ਵੀ ਦੋਹਰਾ ਸਾਡਾ ਦਾਅਵਾ ਹੈ ਉਹਨਾਂ ਦੇ ਉੱਤੇ। ਔਰ ਉਹ ਬੜੇ ਕਾਮਯਾਬ ਉਹਨਾਂ ਦੀ ਟਰੱਕਿੰਗ ਬਿਜ਼ਨਸ ਹੈ, ਔਰ ਉਹਨਾਂ ਨੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਅਸੀਂ ਉਹਨਾਂ ਦਾ ਸ਼ੁਕਰੀਆ ਵੀ ਅਦਾ ਕਰਦੇ ਹਾਂ ਔਰ ਇਹ ਆਸ ਵੀ ਕਰਦੇ ਹਾਂ ਕਿ ਜਿਸ ਪੰਥਕ ਜਜ਼ਬੇ ਦੇ ਨਾਲ ਉਹ ਤੁਰੇ ਹੋਏ ਨੇ, ਇਵੇਂ ਹੀ ਉਹ ਆਪਣੀ ਜ਼ਿੰਦਗੀ ਦੇ ਵਿੱਚ ਪੰਥ, ਕੌਮੀ ਕਾਰ, ਖਾਲਿਸਤਾਨ ਔਰ ਪੰਥ ਦੀ ਚੜ੍ਹਦੀ ਕਲਾ ਦੇ ਲਈ ਜੋ ਵੀ ਕਰਨਾ ਬਣਦਾ ਇਸ ਸਿਸਟਮ 'ਚ ਰਹਿੰਦੇ ਆ, ਉਵੇਂ ਹੀ ਆਪਣਾ ਯੋਗਦਾਨ ਪਾਉਂਦੇ ਰਹਿਣਗੇ। ਗੱਲ ਅਗੇਨ ਨਜ਼ਰ ਫਿਰ ਇੱਥੋਂ ਜਾ ਕੇ ਕਾਬਲ, ਕਾਬਲ ਕੰਧਾਰ ਸਾਡੀਆਂ ਹਮੇਸ਼ਾ ਯਾਦਾਂ ਦੇ ਵਿੱਚ ਵੀ ਰਿਹਾ, ਸਾਡੇ ਇਤਿਹਾਸ 'ਚ ਵੀ ਹੈ, ਸਾਈਕੋ ਹਿਸਟਰੀ 'ਚ ਵੀ ਹੈ। ਔਰ ਵੈਸੇ ਵੀ ਇਹ ਇੱਕ ਅਖਾਣ ਪੰਜਾਬ 'ਚ ਮਸ਼ਹੂਰ ਰਿਹਾ ਕਿ ਕਾਬਲ ਦੇ ਜੰਮਿਆਂ ਨੂੰ ਨਿਤ ਮੁਹਿੰਮ ਹੁੰਦਾ ਹੈ ਕੈਂਪੇਨ, ਕਿ ਵੀ ਉਹ ਕੈਂਪੇਨ ਤੇ ਚੜੇ ਹੁੰਦੇ ਨੇ ਹਮੇਸ਼ਾ ਹੀ, ਕਿਉਂਕਿ ਵਰਤਾਰਾ ਹੀ ਇਹ ਸੀ ਸੈਂਕੜਿਆਂ ਸਾਲਾਂ ਤੋਂ, ਹੋਰ ਤਾਂ ਕੋਈ ਬਹੁਤਾ ਨਹੀਂ ਸੀ ਕਿ ਭਾਈ ਕਦੇ ਇਸ ਮੁਹਿੰਮ ਤੇ ਚੜੇ ਨੇ, ਕਦੇ ਉਸ ਮੁਹਿੰਮ ਤੇ ਚੜੇ ਨੇ। ਔਰ ਹੁਣ ਜਦੋਂ ਕਿ ਉਹਨਾਂ ਨੇ ਇੱਕ ਵੱਡੀ ਮੁਹਿੰਮ ਫਤਹ ਕੀਤੀ ਹੈ, ਉਸ ਮੁਹਿੰਮ 'ਚ ਉਹ ਨਹੀਂ ਕਿਸੇ ਤੇ ਚੜੇ, ਉਹਨਾਂ ਤੇ ਅਮਰੀਕਾ ਔਰ ਨੈਟੋ ਜਾ ਕੇ ਚੜਿਆ ਸੀ, 20 ਸਾਲ ਚੜਿਆ ਰਿਹਾ, ਪਰ ਉਹਨਾਂ ਨੇ ਐ ਲਾ ਕੇ ਪਾਸੇ ਰੱਖ ਦਿੱਤਾ ਜਿਵੇਂ ਤੁਸੀਂ ਕੋਈ ਚੀਜ਼ ਝਾੜ ਕੇ ਪਾਸੇ ਰੱਖ ਦਿੰਦੇ ਹੋ। ਔਰ ਇੱਕ ਇਮਤਿਹਾਨ 'ਚ ਤਾਂ ਉਹ ਅਵਲ ਨੰਬਰ ਲੈ ਕੇ ਪਾਸ ਹੋਏ। ਜ਼ਾਹਰ ਹੈ ਕਿ ਉਹਨਾਂ ਨੇ ਆਪਣੀ ਫੀਅਰਸਲੀ ਇੰਡੀਪੈਂਡੈਂਟ ਸਪਿਰਿਟ ਵੀ ਦਿਖਾਈ, ਆਪਣਾ ਗੁਰਿਲਾ ਵਾਰਫੇਅਰ ਦੀ ਜਿਹੜੀ ਹੈ ਉਸ ਦੇ ਵਿੱਚ ਉਹਨਾਂ ਨੇ ਟਾਪ ਦੇ ਵਿੱਚ ਪਰਫਾਰਮ ਕੀਤਾ। ਔਰ ਇਸ ਸਾਰੇ ਦੇ ਨਾਲ ਉਹਨਾਂ ਨੇ ਐਜ਼ ਏ ਨੈਗੋਸ਼ੀਏਟਰ, ਕਿਉਂਕਿ ਇਹ ਜੇ ਹੁਣ ਤੁਸੀਂ ਧਿਆਨ ਨਾਲ ਦੇਖੋ, ਬੇਸ਼ੱਕ ਇਹ ਐਗਰੀਮੈਂਟ ਫਰਵਰੀ 2020 ਦੇ ਵਿੱਚ ਕੰਪਲੀਟ ਹੁੰਦਾ, ਪਰ ਹੁਣ ਇਸ ਦੇ ਵੇਰਵੇ ਅਵੇਲੇਬਲ ਨੇ ਕਿ 2011 ਦੇ ਵਿੱਚ ਜਦੋਂ ਅਸਾਮਾ ਬਿਨ ਲੈਡਨ ਮਾਰਿਆ ਜਾਂਦਾ ਹੈ, ਉਸ ਤੋਂ ਫੌਰਨ ਬਾਅਦ ਹੀ ਜਿਹੜਾ ਓਬਾਮਾ ਐਡਮਿਨਿਸਟ੍ਰੇਸ਼ਨ ਵੱਲੋਂ ਜਿਹੜੀ ਹੈ ਗੱਲਬਾਤ ਦੀ ਸ਼ੁਰੂਆਤ ਹੋ ਗਈ ਸੀ। ਉਹਨੂੰ ਵਕਤ ਲੱਗਦਾ ਹੈ ਜਦੋਂ ਤੱਕ ਤੁਸੀਂ ਕੰਟੈਕਟ ਐਸਟੈਬਲਿਸ਼ ਕਰਦੇ ਹੋ। ਔਰ ਜ਼ਲਮੇ ਖਲੀਲਜ਼ਾਦ ਜਿਨ੍ਹਾਂ ਨੇ ਫਾਈਨਲੀ ਇਹ ਸਾਰਾ ਡਿਲੀਵਰ ਕੀਤਾ, ਹਾਲਾਂਕਿ ਇਹ ਸਾਰੇ ਪੀਰੀਅਡ 'ਚੋਂ ਕਿਤੇ ਨਜ਼ਰ ਨਹੀਂ ਆ ਰਹੇ ਵੀ ਕਿੱਥੇ ਨੇ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਇੱਕ ਬੜੀ ਟੀਡੀਐਸ ਟਾਕ ਸੀ। ਔਰ ਅਮਰੀਕਾ ਦੀ ਪ੍ਰੈਸਟੀਜ ਵੀ ਜੁੜੀ ਹੋਈ ਸੀ। ਦੂਸਰੇ ਪਾਸੇ ਇਸ ਦੌਰ 'ਚ ਤਾਲਿਬਾਨ ਨੂੰ ਦਹਿਸ਼ਤਗਰਦ ਵੀ ਐਲਾਨਿਆ ਹੋਇਆ ਸੀ, ਸਟੇਟ ਡਿਪਾਰਟਮੈਂਟ ਨੇ ਵੀ ਐਲਾਨਿਆ ਹੋਇਆ ਸੀ, ਯੂਨਾਈਟਿਡ ਨੇਸ਼ਨਸ ਨੇ ਵੀ ਐਲਾਨਿਆ ਹੋਇਆ ਸੀ। ਫਿਰ ਇਹ ਵੀ ਨਹੀਂ ਸੀ ਕਿ ਤੁਸੀਂ ਇੰਨੀ ਇਨਵੈਸਟਮੈਂਟ ਕਰਕੇ ਜਾਂ ਇੰਨੇ ਤੁਸੀਂ ਦਮਖਮ ਦੇ ਨਾਲ ਉੱਥੇ ਤਾਮ-ਝਾਮ ਦੇ ਨਾਲ ਗਏ ਹੋ ਤੇ ਤੁਸੀਂ ਬਿਲਕੁਲ ਉੱਥੋਂ ਨਿਕਲ ਆਓ। ਇਸ ਲਈ ਉਹਨਾਂ ਨੇ ਪਹਿਲਾਂ ਹਾਮਿਦ ਕਰਜ਼ਾਈ, ਕਿਉਂਕਿ ਇੱਕ ਪਾਸਾ ਬੇਸ਼ੱਕ ਹੁਣ ਬਾਈਡਨ ਨੇ ਕਿਹਾ ਜੀ ਸਾਡੀ ਕੋਈ ਫਿਊਚਰ 'ਚ ਅਸੀਂ ਕੋਈ ਨੇਸ਼ਨ ਬਿਲਡਿੰਗ ਨਹੀਂ ਕਰਾਂਗੇ ਜਾ ਕੇ, ਪਰ ਜ਼ਾਹਰ ਹੈ ਕਿ ਇਹ ਅਟੈਂਪਟ ਇਹਨਾਂ ਨੇ ਇਰਾਕ ਦੇ ਵਿੱਚ ਵੀ ਕੀਤਾ। ਉਹਦਾ ਨਤੀਜਾ ਇਹ ਹੋਇਆ ਕਿ ਵੀ ਇਹ ਤਾਂ ਈਰਾਨ ਦੇ ਉੱਤੇ ਪਾਬੰਦੀਆਂ ਲਾ ਕੇ ਬੈਠੇ ਸੀ ਕਿ ਸੈਂਕਸ਼ਨਸ ਦੂਸਰਾ ਹੈ, ਲੇਕਿਨ ਇਰਾਕ ਕਿਉਂਕਿ ਸ਼ੀਆ ਮੈਜੋਰਿਟੀ ਪਾਪੂਲੇਸ਼ਨ ਹੈ, ਅਲਟੀਮੇਟਲੀ ਜਿਹੜਾ ਉੱਥੇ ਸਿਸਟਮ ਸੋ ਕਾਲਡ ਡੈਮੋਕ੍ਰੇਸੀ ਦੇ ਥੱਲੇ ਵੀ ਨਿਕਲਿਆ, ਉਹ ਮੋਰ ਕਲੋਜ਼ ਟੂ ਤਹਿਰਾਨ ਹੋਇਆ ਈਰਾਨ, ਸੋ ਉੱਥੋਂ ਵੀ ਉਹਨਾਂ ਨੂੰ ਹੋਇਆ। ਪਰ ਇੱਥੇ ਤਾਂ ਬਿਨਾਂ ਇਹ ਸਮਝਿਆ, ਜਿਵੇਂ ਅਸੀਂ ਰੋਜ਼ਾਨਾ ਹੀ ਅਕਸਰ ਗੱਲ ਕਰਦੇ ਹਾਂ ਕਿ ਜਦੋਂ ਵੀ ਤੁਸੀਂ ਖਿੱਤੇ ਦੇ ਵਿੱਚ
ਜਾਂਦੇ ਹੋ ਉਸ ਦੀਆਂ 3 ਚੀਜ਼ਾਂ ਇੰਪੋਰਟੈਂਟ ਨੇ, ਉਹਦਾ ਜੀਓਗ੍ਰਾਫੀਆ, ਉਹਦੀ ਹਿਸਟਰੀ ਔਰ ਲੋਕਾਂ ਦੀ ਤਰਬੀਅਤ ਕੀ ਹੈ। ਸੋ ਅਮਰੀਕਾ ਨੇ ਇਹ ਦੇਖਿਆ ਵੀ ਹੋਇਆ ਸੀ ਸੋਵੀਅਤ ਯੂਨੀਅਨ ਦੀ ਪ੍ਰੈਜ਼ੈਂਸ ਵੇਲੇ, ਪਰ ਇਹਦੇ ਬਾਵਜੂਦ ਮੈਂ ਸਮਝਦਾ ਵੀ ਕਈ ਵਾਰ ਜਦੋਂ ਕੁਦਰਤ ਨੇ ਤੁਹਾਡੀ ਐਰੋਗੈਂਸ ਜਾਂ ਤੁਹਾਡੇ ਹੰਕਾਰ ਨੂੰ ਐਕਸਪੋਜ਼ ਕਰਨਾ ਹੁੰਦਾ ਤੇ ਤੁਹਾਡੀ ਅਕਲ ਤੇ ਪਰਦਾ ਪੈ ਜਾਂਦਾ, ਤੁਸੀਂ ਦੇਖ ਨਹੀਂ ਸਕਦੇ। ਔਰ ਇਹ ਤਿੰਨੋਂ ਹੀ ਚੀਜ਼ਾਂ ਜਿਹੜੀਆਂ ਅਫਗਾਨਿਸਤਾਨ ਦੇ ਲੋਕਾਂ ਨੇ ਸਦੀਆਂ ਤੋਂ ਨਹੀਂ, ਮਿਲੇਨੀਅਮਸ ਤੋਂ ਉਹਨਾਂ ਦਾ ਹਿੱਸਾ ਹੈ। ਜੀਓਗ੍ਰਾਫੀਆ ਵੀ ਉਹਨਾਂ ਦੇ ਲਈ ਫਾਇਦਾ ਵੀ ਹੈ, ਕਿਉਂਕਿ ਕੋਈ ਵੀ ਆਇਆ ਜਿਹੜਾ ਉਹ ਫਿਰ ਪਹਾੜੀਆਂ ਔਰ ਦੂਜਾ ਤੀਜਾ ਗੁਰਿਲਾ ਵਾਰਫੇਅਰ ਲਈ ਆਈਡੀਅਲ ਵੀ ਹੈ। ਹਾਲਾਂਕਿ ਇਹੀ ਜੀਓਗ੍ਰਾਫੀਆ ਉਹਨਾਂ ਲਈ ਕਰਸ ਵੀ ਹੈ। ਕਰਸ ਇਸ ਲਈ ਹੈ ਕਿ ਉਹ ਜੇ ਅਸੀਂ 19th ਸੈਂਚੁਰੀ 20th ਸੈਂਚੁਰੀ 'ਚ ਦੇਖੀਏ, ਗ੍ਰੇਟ ਗੇਮ ਬਿਲਕੁਲ ਉਦੋਂ ਵੀ ਅਫਗਾਨਿਸਤਾਨ ਵਿੱਚ ਫਸਿਆ ਹੋਇਆ ਸੀ। ਗੇਟਵੇ ਵੀ ਹੈ ਸੈਂਟਰਲ ਏਸ਼ੀਆ ਦੇ ਲਈ, ਔਰ ਸੈਂਟਰਲ ਏਸ਼ੀਆ ਤੋਂ ਇਧਰ ਸਾਊਥ ਏਸ਼ੀਆ ਲਈ ਇਧਰ ਵੀ ਦਰਵਾਜ਼ਾ ਜਿਹੜਾ ਯੂਰਪ ਰਸ਼ੀਆ ਵੱਲ ਖੁੱਲ੍ਹਦਾ। ਸੋ ਉਹ ਸੈਂਟਰ ਤੇ ਹੋਣ ਕਰਕੇ ਅੰਗਰੇਜ਼ਾਂ ਦਾ ਵੀ ਯਤਨ ਸੀ ਵੀ ਇਹਨਾਂ ਨੂੰ ਨਿਊਟਰਲਾਈਜ਼ ਕਰਕੇ ਰੱਖੋ, ਵੀ ਇਹ ਨਾ ਹੋਏ ਕਿ ਜਿਹੜਾ ਰਸ਼ੀਅਨ ਇਨਫਲੂਐਂਸ ਇਸ ਪਾਸੇ ਵੱਲੋਂ ਆਏ, ਤੇ ਰਸ਼ੀਆ ਦਾ ਵੀ ਸੀ ਕਿ ਮੇਰੀ ਬ੍ਰਿਟਿਸ਼ ਐਮਪਾਇਰ ਜਿਹੜਾ ਇਧਰ ਨੂੰ ਵੱਧ ਰਿਹਾ ਹੈ, ਇਹ ਜੇ ਅਫਗਾਨਿਸਤਾਨ ਨੂੰ ਵੀ ਲੈਂਦਾ ਹੈ ਔਰ ਨਾਲ ਲੱਗਦੇ ਜਿਹੜੇ ਦੂਸਰੇ ਰਿਪਬਲਿਕ ਤਾਜ਼ਿਕਸਤਾਨ, ਉਜ਼ਬੇਕਿਸਤਾਨ, ਸੈਂਟਰਲ ਏਸ਼ੀਆ ਦੇ ਜਿਹੜੇ ਕੋਈ ਹਿਸਟਰੀ 'ਚ ਰਸ਼ੀਆ ਦਾ ਹਿੱਸਾ ਨਹੀਂ ਸੀ, ਉਹਨਾਂ ਨੇ ਜਿੱਤੇ। ਫਿਰ ਇਸੇ ਤਰ੍ਹਾਂ ਅਸੀਂ ਹਿਸਟਰੀ ਦੇ ਵਿੱਚ ਰਸ਼ੀਆ ਔਰ ਟਰਕੀ ਉਹਨਾਂ ਦੀਆਂ 13-14 ਜੰਗਾਂ ਦੇਖਦੇ ਹਾਂ, ਜਿਹਦੇ 'ਚ ਮੈਜੋਰਿਟੀ ਟਾਈਮ ਰਸ਼ੀਆ ਹੀ ਜਿੱਤਦਾ ਰਿਹਾ। 10-11 ਜੰਗਾਂ ਉਹਨਾਂ ਨੇ ਜਿੱਤੀਆਂ। ਉਹਨਾਂ ਦੀ ਇੱਕ ਆਪਣੀ ਸਾਈਕੋ ਹਿਸਟਰੀ ਚੱਲ ਰਹੀ ਸੀ। ਜੇ ਤੁਸੀਂ ਉਸ ਖਿੱਤੇ ਦੇ ਨਾਲ, ਜਿਹਨੂੰ ਅੱਜ ਖੁਰਾਸਾਨ ਦੇ ਨਾਂ ਥੱਲੇ ਦੁਬਾਰਾ ਇਹ ਲਫ਼ਜ਼ ਪਪੂਲਰ ਕੀਤਾ ਜਾ ਰਿਹਾ, ਭਾਵੇਂ ਦਹਿਸ਼ਤਗਰਦ ਤਨਜ਼ੀਮ ਦੇ ਥੱਲੇ, ਪਰ ਜੇ ਤੁਸੀਂ ਕਦੇ ਖੁਰਾਸਾਨ ਪ੍ਰੋਵਿੰਸ ਜਿਹਦੇ 'ਚ ਅਜੋਕਾ ਜਿਹੜਾ ਹੈਰਾਤ ਔਰ ਈਰਾਨ ਦਾ ਇਲਾਕਾ ਔਰ ਇਸ ਦੀਆਂ ਜੜ੍ਹਾਂ ਜਾ ਕੇ ਪਰਲੇ ਪਾਸੇ ਜਿਹੜੀਆਂ ਤੁਰਕਮਾਨਿਸਤਾਨ ਔਰ ਤਾਜ਼ਿਕਸਤਾਨ ਤੱਕ ਸੀ, ਔਰ ਜਿਹੜਾ ਪਰਸ਼ੀਅਨ ਐਮਪਾਇਰ ਈਰਾਨ ਜਿਹਨੂੰ ਅੱਜ ਕਿਹਾ ਜਾਂਦਾ ਹੈ, ਉਹਨਾਂ ਨੇ ਜਦੋਂ ਆਪਣੇ ਆਪ ਨੂੰ ਐਕਸਟੈਂਡ ਕੀਤਾ, ਉਹ ਕਿੱਥੋਂ ਤੱਕ ਗਏ, ਜਾ ਕੇ ਗ੍ਰੀਸ ਤੱਕ ਉਹਨਾਂ ਨੇ ਮਾਰਕ ਕੀਤੀ। ਫਿਰ ਜਦੋਂ ਸਿਕੰਦਰ ਆਇਆ, ਉਹਨੇ ਆ ਕੇ ਰਾਜਾ ਡੈਰਸ ਔਰ ਦੂਸਰਾ ਜਿਹੜਾ ਉਹ ਪਰਸ਼ੀਅਨ ਐਮਪਾਇਰ, ਉਹਨੂੰ ਕਿਵੇਂ ਮਿੱਟੀ ਦੇ ਵਿੱਚ ਮਿਲਾਇਆ। ਇਹ ਇੱਕ ਜਦੋਂ ਤੁਸੀਂ ਇਸ ਸਾਰੇ ਖਿੱਤੇ ਨੂੰ ਦੇਖੋਗੇ, ਇਹ ਦਿਲਚਸਪ ਵੀ ਹੈ, ਪਰ ਇਹ ਵੀ ਸ਼ੋਅ ਕਰਦਾ ਵੀ ਇੱਥੇ ਕੋਈ ਬਾਉਂਡਰੀਜ਼ ਪਰਮਾਨੈਂਟ ਨਹੀਂ ਰਹਿੰਦੀਆਂ, ਬਦਲਦੀਆਂ ਰਹਿੰਦੀਆਂ ਨੇ। ਔਰ ਉਸ ਸਾਰੇ ਦੇ ਥੱਲੇ ਜਿਹੜਾ, ਕਿਉਂਕਿ ਅੱਜ ਵੱਡਾ ਹਿੱਸਾ ਜਿਹੜਾ ਮਾਡਰਨ ਅਫਗਾਨਿਸਤਾਨ ਹੈ, ਇਸ ਦੇ ਫਾਦਰ ਤਾਂ ਅਹਿਮਦ ਸ਼ਾਹ ਅਬਦਾਲੀ ਹੈ, ਜਿਨ੍ਹਾਂ ਨੇ ਉਸ ਨੂੰ ਕੰਸੋਲੀਡੇਟ ਕੀਤਾ। ਹਾਲਾਂਕਿ ਜਿਹੜੇ ਪਸ਼ਤੋ ਕਬੀਲੇ ਨੇ, ਉਹਨਾਂ ਦਾ ਰੋਲ ਹਰ ਪਾਸੇ ਹੀ ਰਿਹਾ। ਭਾਵੇਂ ਮੁਗਲ ਐਮਪਾਇਰ, ਮੁਗਲਾਂ ਨੇ ਜਦੋਂ ਭਾਰਤ ਦੀ ਸਲਤਨਤ ਲਈ ਹੈ, ਉਹਨਾਂ ਨੇ ਪਠਾਣਾ ਨੂੰ, ਇਬਰਾਹਿਮ ਲੋਧੀ ਨੂੰ ਹਰਾਇਆ। ਲੇਕਿਨ ਇਸ ਦੇ ਵਿੱਚ ਵੀ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਫਿਰ ਉਹਨਾਂ ਦੀ ਫੌਜ ਹੈ, ਉਹਨਾਂ ਦੀ ਫੌਜ 'ਚ ਵੀ ਵੱਡੀ ਗਿਣਤੀ 'ਚ ਜਿਹੜੇ ਨੇ ਉਹ ਪਸ਼ਤੂਨ ਕਬੀਲੇ ਹੀ ਹੁੰਦੇ ਸੀ, ਕਿਉਂਕਿ ਫਾਈਟਰ ਸੀ, ਹੋਰ ਤਾਂ ਕੋਈ ਕਰਨ ਵਾਲਾ ਕੰਮ ਵੀ ਨਹੀਂ ਹੈ, ਇੱਧਰ ਚਲੇ ਗਏ। ਫਿਰ ਉਹਨਾਂ 'ਚੋਂ ਹੀ ਜੇ ਹਮਾਯੂੰ ਨੂੰ 2 ਵਾਰ ਡਿਫੀਟ ਕਰਕੇ ਲਗਭਗ 6 ਸਾਲ ਜਾਂ 8 ਸਾਲ ਰਾਜ ਕੀਤਾ ਸ਼ੇਰ ਸ਼ਾਹ ਸੂਰੀ ਨੇ, ਤੇ ਸ਼ੇਰ ਸ਼ਾਹ ਸੂਰੀ ਵੀ ਹਾਲਾਂ ਉਹ ਇੰਪਲੋਈ ਹੋਇਆ ਜਿਹੜੀਆਂ ਨੇ ਹਮਾਯੂੰ ਦੀ ਫੌਜ 'ਚ, ਪਹਿਲਾਂ ਉਹਦਾ ਬਾਪ ਬਾਬਰ ਦੇ ਨਾਲ ਸੀ, ਲੇਕਿਨ ਉਹਦਾ ਵੀ ਸੰਬੰਧ ਅਫਗਾਨ ਕਬੀਲਾ, ਪਸ਼ਤੂਨ ਕਬੀਲਾ ਸੀ, ਸੂਰ ਕਬੀਲਾ ਜਿਹਦੇ ਤੋਂ ਸੂਰੀ ਉਹਨਾਂ ਦਾ ਚੱਲਦਾ। ਸੋ ਕਹਿਣ ਦਾ ਮਤਲਬ ਇਹ ਹੈ ਵੀ ਇਹਨੂੰ ਤੁਸੀਂ ਡਿਸਟਿੰਕਟ, ਜਦੋਂ ਦੂਸਰੇ ਆ ਕੇ ਹਮਲਾਵਰ ਹੁੰਦੇ ਨੇ, ਉਹ ਫਿਰ ਇਕੱਠੇ ਵੀ ਹੋ ਜਾਂਦੇ ਨੇ। ਜਿਵੇਂ ਅਸੀਂ ਹੁਣ ਦੇਖਿਆ, ਜੇ ਅਸੀਂ ਤਾਲਿਬਾਨ ਦੀ ਗੱਲ ਕਰੀਏ, ਤੇ ਅੱਜ ਦਾ ਤਾਲਿਬਾਨ ਇਹ 95-96 ਵਾਲੇ ਤਾਲਿਬਾਨ ਵਾਂਗ ਸਿਰਫ ਪਸ਼ਤੂਨ ਕਬੀਲੇ ਨਹੀਂ ਨੇ, ਕਿਉਂਕਿ ਇਹ ਦੀਨ ਦੀ ਐਜੂਕੇਸ਼ਨ ਦੇ ਨਾਲ ਜਾਂ ਮਦਰਸਿਆਂ 'ਚੋਂ ਨਿਕਲੇ, ਔਰ ਇਸ ਕਾ ਇਹਨਾਂ 'ਚ ਤਾਜ਼ਕ, ਉਜ਼ਬੇਕ, ਹਜ਼ਾਰੇ ਸਾਰੇ ਹੀ ਨੇ। ਇਹੀ ਕਾਰਨ ਹੈ ਕਿ ਪੁਰਾਣੇ ਟਾਈਮ 'ਚ 90ਵਿਆਂ 'ਚ ਜਦੋਂ ਉਹਨਾਂ ਨੂੰ ਅਫਗਾਨਿਸਤਾਨ ਲੈਣ ਲਈ ਕਿੰਨੀ ਦੇਰ ਲੜ ਕੇ ਜਿਹੜਾ ਉਹ ਮੁਜਾਹਿਦੀਨ ਦੇ ਖਿਲਾਫ ਉਹ ਕਾਬਲ ਤੱਕ ਪਹੁੰਚੇ ਸੀ, ਇਸ ਵਾਰ ਉਹਨਾਂ ਦੇ ਲਈ ਇਹ ਕੰਮ ਬਿਲਕੁਲ ਜਿਹੜਾ ਸੌਖਾ ਸੀ, ਔਰ ਬਿਨਾਂ ਇੱਕ ਵੀ ਸ਼ਾਟ ਫਾਇਰ ਕੀਤੇ ਉਹਨਾਂ ਨੇ ਕਾਬਲ ਫਤਹ ਕੀਤਾ। ਹਾਲਾਂ ਜਦੋਂ ਅਸੀਂ ਗੱਲ ਕਰ ਰਹੇ ਹਾਂ, ਪੰਜਸ਼ੀਰ ਵੈਲੀ ਦੇ ਵਿੱਚ ਕਾਫੀ ਜਿਹੜਾ ਉਹ ਚੱਲ ਰਿਹਾ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਤਾਲਿਬਾਨ ਲੜਾਕੇ ਵੜ ਗਏ ਨੇ ਪੰਜਸ਼ੀਰ ਵੈਲੀ 'ਚ, ਲੇਕਿਨ ਹੈਵੀ ਨੁਕਸਾਨ ਹੋਏਗਾ, ਕੈਜੂਅਲਟੀਜ਼ ਬਹੁਤ ਹੋਣਗੀਆਂ, ਕਿਉਂਕਿ ਜਿਹੜਾ ਜੋਗ੍ਰਾਫੀ ਹੈ ਉਹ ਉਹਨਾਂ ਦੀ ਮਦਦ ਤੇ ਹੈ। ਤਾਜ਼ਕ ਜਿਹੜੇ ਉੱਥੇ ਉਹਨਾਂ ਦੇ ਗੁਰਿਲੇ ਬੈਠੇ ਹੋਏ ਨੇ, ਜਿਨ੍ਹਾਂ ਦੇ ਵਿੱਚ ਮਸੂਦ ਦਾ ਲੜਕਾ ਵੀ ਹੈ ਔਰ ਦੂਸਰੇ ਵੀ ਨੇ। ਹੁਣ ਜਿਹੜੀ ਅਸੀਂ ਕਾਬਲ ਵੱਲ ਨਜ਼ਰ ਦੀ ਗੱਲ ਕਰਦੇ ਹਾਂ, ਹੋਪ ਇਹ ਹੈ, ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ ਥਰਸਡੇ ਹੈ, ਇੱਥੇ ਉੱਥੇ ਫਰਾਈਡੇ ਮਾਰਨਿੰਗ ਹੈ, ਔਰ ਫਰਾਈਡੇ ਜ਼ਾਹਰ ਹੈ ਕਿ ਜੁਮੇ ਵਾਲੇ ਦਿਨ ਉਹਨਾਂ ਨੇ ਦੁਪਹਿਰ ਤੋਂ ਬਾਅਦ ਇਹ ਆਸ ਕੀਤੀ ਜਾ ਰਹੀ ਹੈ
ਕਿ ਤਾਲਿਬਾਨ ਆਪਣੇ ਨਵੇਂ ਹਕੂਮਤੀ ਨਿਜ਼ਾਮ ਦਾ ਐਲਾਨ ਕਰਨਗੇ। ਔਰ ਇਸ ਦੇ ਉੱਤੇ ਕਿਉਂਕਿ ਅਸੀਂ ਦੇਖਦੇ ਹਾਂ ਵੀ ਉਹਨਾਂ ਨੇ ਐਜ਼ ਏ ਫਾਈਟਰ ਵੀ ਆਪਣੀ ਜਿਹੜੀ ਹੈ ਉਹ ਈਨ ਮਨਵਾਈ ਹੈ ਔਰ ਐਜ਼ ਏ ਨੈਗੋਸ਼ੀਏਟਰ ਵੀ। ਜੇ ਤੁਸੀਂ ਡਿਪਲੋਮੇਸੀ ਦੇ ਵਰਡਸ ਦੇਖੋ, ਇੰਨੀ ਲੰਬੀ ਨੈਗੋਸ਼ੀਏਸ਼ਨ 'ਚ ਕਈ ਵਾਰ ਟੁੱਟਣ ਤੱਕ ਗੱਲ ਪਹੁੰਚੀ, ਉਹਨਾਂ ਨੇ ਆਪਣਾ ਮੌਕਫ ਨਹੀਂ ਛੱਡਿਆ। ਔਰ ਅਖੀਰ ਵੇਲੇ ਵੀ ਜੇ ਉਹਨਾਂ ਨੇ ਸਖਤ ਲਾਈਨ ਨਾ ਲਈ ਹੁੰਦੀ, ਭਾਵੇਂ ਅਨਫੋਰਚੂਨੇਟਲੀ 172 ਮੌਤਾਂ ਜਿਹੜੀਆਂ ਨੇ ਉਹ ਐਕਸੋਡਸ ਤੋਂ 2-3 ਦਿਨ ਪਹਿਲਾਂ ਹੁੰਦੀਆਂ ਨੇ, ਜਿਨ੍ਹਾਂ 'ਚ 12-13 ਅਮਰੀਕਾ ਦੇ ਮਰੀਨ ਵੀ ਨੇ, ਲੇਕਿਨ ਜਿਸ ਅੰਦਾਜ਼ ਦੇ ਵਿੱਚ ਜੇ ਉਹਨਾਂ ਦਾ ਦਬਾਅ ਨਾ ਹੁੰਦਾ ਕਿ ਵੀ ਨਹੀਂ 31 ਅਗਸਤ ਹੈ ਹੁਣ ਤੁਹਾਨੂੰ ਜਾਣਾ ਪਏਗਾ, ਤੇ ਸ਼ਾਇਦ ਆਨੇ ਬਹਾਨੇ ਇਹ ਆਪਣੀ ਪ੍ਰੈਜ਼ੈਂਸ ਉੱਥੇ ਕਿਸੇ ਨਾ ਕਿਸੇ ਬਹਾਨੇ ਨਾਲ ਰੱਖਦੇ। ਟਰਕੀ ਜਿਹੜਾ ਅਦਰਵਾਈਜ਼ ਨੈਟੋ ਫੋਰਸਿਸ ਦਾ ਹਿੱਸਾ ਹੋਣ ਦੇ ਨਾਤੇ ਨੈਟੋ ਦਾ ਹਿੱਸਾ ਸੀ, ਉਹਨਾਂ ਨੂੰ ਵੀ ਉਹਨਾਂ ਨੇ ਅਮਰੀਕਾ ਨੇ ਚਾਹਿਆ ਵੀ ਜਾਂਦਾ ਜਾਂਦਾ ਪਲੱਗ ਇਹਨੂੰ ਕਰ ਦਈਏ। ਉਹਨਾਂ ਨੇ ਕਿਹਾ ਵੀ ਨਹੀਂ, ਇਹ ਸਾਡਾ ਮੁਲਕ ਹੈ ਔਰ ਅਸੀਂ ਇਹਦੀ ਹਿਫਾਜ਼ਤ ਕਰਾਂਗੇ। ਪਰ ਮੈਂ ਸਮਝਦਾ ਹਾਂ ਵੀ ਤੁਰਕੀ ਨੇ ਵੀ ਔਰ ਪਾਰਟਿਕੂਲਰਲੀ ਜਿਹੜੇ ਕਰੰਟ ਪ੍ਰੈਜ਼ੀਡੈਂਟ ਅਰਦੋਗਾਨ ਨੇ ਉਹ ਕੁਆਇਟ ਵਿਜ਼ਨਰੀ ਵੀ ਨੇ ਆਪਣੇ ਲਿਹਾਜ਼ ਨਾਲ। ਉਹਨਾਂ ਦੇ ਦੇਖੋ ਬਹੁਤ ਵਾਰ ਜਿਹੜਾ ਗ੍ਰੇਟਨੈਸ ਤੁਸੀਂ ਭਾਵੇਂ ਪਾਸਟ 'ਚ ਹੀ ਜੀਵੀ ਹੁੰਦੀ ਹੈ। ਹਾਲਾਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅੱਜ ਜਦੋਂ ਅਸੀਂ ਮਹਾਰਾਜਾ ਰਣਜੀਤ ਸਿੰਘ ਜਾਂ ਹਰੀ ਸਿੰਘ ਨਲੂਆ ਜਾਂ ਜੱਸਾ ਸਿੰਘ ਆਹਲੂਵਾਲੀਆ ਜਾਂ ਉਹਨਾਂ ਦੀ ਗੱਲ ਕਰਦੇ ਹਾਂ, ਠੀਕ ਹੈ, ਇੱਕ ਕਾਊਂਟਰ ਆਰਗੂਮੈਂਟ ਹੁੰਦਾ ਜੀ ਉਹ ਤਾਂ ਪੁਰਾਣਿਆਂ ਦੀਆਂ ਗੱਲਾਂ ਹੈ, ਤੁਸੀਂ ਦੱਸੋ ਵੀ ਤੁਸੀਂ ਕਿੱਥੇ ਖੜੇ ਹੋ, ਇਹ ਆਰਗੂਮੈਂਟ ਵੀ ਠੀਕ ਹੈ। ਪਰ ਇਸ ਚੋਂ ਬਹੁਤ ਵਾਰ ਜਦੋਂ ਤੁਹਾਡੀ ਕੌਮ ਜਿਹੜੀ ਹੈ ਉਹ ਜਵਾਲ 'ਚ ਵੀ ਹੁੰਦੀ ਹੈ ਜਾਂ ਡੀਜਨਰੇਟ ਵੀ ਹੋ ਰਹੀ ਹੁੰਦੀ ਹੈ ਜਾਂ ਦੂਜਾ ਪਾਸਟ ਦੀ ਗਲੋਰੀ ਤੁਹਾਨੂੰ ਕਿਤੇ ਨਾ ਕਿਤੇ ਰਿਮਾਈਂਡ ਕਰਵਾ ਰਹੀ ਹੁੰਦੀ ਹੈ ਕਿ ਅਸੀਂ ਵੀ ਕਦੇ ਮਹਾਨ ਸੀ, ਅਸੀਂ ਵੀ ਕਦੇ, ਔਰ ਉਹ ਤੁਹਾਡੇ ਲਈ ਮੋਟੀਵੇਸ਼ਨ ਵੀ ਹੁੰਦੀ ਹੈ। ਸੋ ਜਿਹੜੀਆਂ ਪਾਵਰਸ ਹਿਸਟਰੀ ਦੇ ਵਿੱਚ, ਜਿਵੇਂ ਜੇ ਅਸੀਂ ਟਰਕੀ ਦੇ ਜਾਂ ਜਿਹਨੂੰ ਤੁਰਕੀ ਹੈ ਵੈਸੇ, ਕਿਉਂਕਿ ਲਿਖਿਆ ਹੁਣ TURKEY ਨਾਲ ਸਾਡੇ ਲਈ ਵੀ ਟਰਕੀ ਬਣ ਗਿਆ, ਕਿ ਜੇ ਅਸੀਂ ਤੁਰਕੀ ਦੇ ਹਵਾਲੇ ਨਾਲ ਵੀ ਦੇਖੀਏ, ਉਹੀ ਆ ਆਟੋਮੈਨ ਅੰਪਾਇਰ ਜਿਨ੍ਹਾਂ ਨੇ 600-700 ਸਾਲ ਹਕੂਮਤ ਕੀਤੀ ਮਿਡਲ ਈਸਟ ਔਰ ਉਸ ਸਾਰੇ ਦੇ ਉੱਤੇ। ਸੋ ਅਰਦੋਗਨ ਦੇ ਦਿਮਾਗ 'ਚ ਵੀ ਜਿਹੜਾ ਉਹਨਾਂ ਦਾ ਹਿਸਟਰੀ ਦੇ ਵਿੱਚ ਇੱਕ ਵੱਡਾ ਰੁਤਬਾ ਸੀ ਔਰ ਉਹਨੂੰ ਜਿਹੜਾ ਵਾਪਸ ਫਸਟ ਵਰਲਡ ਵਾਰ ਤੋਂ ਬਾਅਦ ਹੀ ਮਿਡਲ ਈਸਟ ਵੀ ਉਹਨਾਂ ਦੇ ਹੱਥੋਂ ਗਿਆ ਔਰ ਅਤਾਤੁਰਕ ਲੜਦਾ ਉਹਨੇ ਜਿਹੜਾ ਪ੍ਰੈਜ਼ੈਂਟ ਡੇ ਟਰਕੀ ਹੈ ਉਹ ਉਹਨੇ ਇੰਟੈਕਟ ਰੱਖਿਆ, ਬਟ ਵੱਡਾ ਹਿੱਸਾ ਉਹਨਾਂ ਦੇ ਹੱਥੋਂ ਨਿਕਲ ਗਿਆ। ਨਹੀਂ ਤਾਂ ਆਟੋਮੈਨ ਅੰਪਾਇਰ ਤੁਸੀਂ ਉਹਨਾਂ ਦੀ ਹਿਸਟਰੀ ਦੇਖੋ ਉਹਨਾਂ ਜ਼ਮਾਨਿਆਂ ਤੋਂ ਕਿ ਵੀ ਕਿੰਨਾ। ਸੋ ਕਿਤੇ ਨਾ ਕਿਤੇ ਉਹਨਾਂ ਦਾ ਇਸ ਮਾਮਲੇ 'ਚ ਕਿ ਤੁਰਕੀ ਨੂੰ ਅਸੀਂ ਵਾਪਸ ਗ੍ਰੇਟ ਪਾਵਰ ਬਣਾਉਣਾ ਜਿਵੇਂ ਅਸੀਂ ਸੀ। ਇਸੇ ਤਰ੍ਹਾਂ ਜਿਹੜਾ ਐਂਬੀਸ਼ਨ ਜੇ ਅਸੀਂ ਈਰਾਨ ਦੇ ਹਵਾਲੇ ਨਾਲ ਵੀ ਦੇਖੀਏ, ਪਰਸ਼ੀਅਨ ਅੰਪਾਇਰ ਇੱਕ ਸਟੇਜ ਤੇ ਮਿਡਲ ਈਸਟ ਤੱਕ, ਬਗਦਾਦ ਤੱਕ ਉਹਨਾਂ ਦੀ ਧਾਕ ਸੀ। ਸੋ ਉਹਨਾਂ ਨੂੰ ਵੀ ਲੱਗਦਾ ਹੈ ਕਿ ਵੀ ਇਹ ਜਿਹੜਾ ਸਾਰਾ ਸਿਨੇਰੀਓ ਹੋਇਆ ਹੈ, ਇਰਾਕ ਥੱਲੇ ਨੂੰ ਡਿੱਗਿਆ ਜਿਹੜਾ ਅਮਰੀਕਾ ਨੇ ਖੁਦ ਹੀ ਡਿੱਗਿਆ, ਔਰ ਸੀਰੀਆ ਦੇ ਵਿੱਚ ਵੀ ਜਿਹੜਾ ਹੈ ਉਹ ਅਮਰੀਕਾ ਦੀ ਗੱਲ ਬਣ ਨਹੀਂ ਸਕੀ। ਸਾਊਦੀ ਅਰੇਬੀਆ ਵੀ, ਕਿਉਂਕਿ ਸਾਊਦੀ ਅਰੇਬੀਆ ਅਮਰੀਕਾ ਦੇ ਸਿਰ ਤੇ ਹੀ ਸੀ, ਜੇ ਅਮਰੀਕਾ ਦਾ ਇਨਫਲੂਐਂਸ ਘਟਿਆ ਉਹਨਾਂ ਦਾ ਵੀ। ਸੋ ਉਹ ਵੀ ਦੇਖ ਰਿਹਾ ਕਿ ਵੀ ਬਗਦਾਦ ਦੇ ਵਿੱਚ, ਇਰਾਕ 'ਚ ਵੀ ਸਾਡੀ ਭਲ ਹੈ ਔਰ ਲੈਬਨਾਨ ਦੇ ਵਿੱਚ ਹਿਜ਼ਬੁੱਲਾ ਆਪਣੀ ਜਿਹੜਾ ਉਹ ਤਾਕਤ ਦਿਖਾਉਂਦਾ ਹੈ। ਇੱਧਰ ਹਮਸ ਵਾਲਿਆਂ ਦਾ ਵੀ ਜਿਹੜਾ ਉਹ ਵੀ ਈਰਾਨ ਦੇ ਨਾਲ ਰੱਖਦੇ ਨੇ। ਸੋ ਕੁੱਲ ਮਿਲਾ ਕੇ ਜਦੋਂ ਤੁਸੀਂ ਇਹਨੂੰ ਦੇਖੋਗੇ, ਇਹ ਜਿਵੇਂ ਇੱਕ ਧਾਗਿਆਂ ਦਾ, ਇੱਕ ਧਾਗੇ 'ਚ ਦੂਜਾ, ਦੂਜੇ 'ਚ ਤੀਜਾ, ਇਹ ਇੰਨਾ ਸੌਖਾ ਨਹੀਂ ਹੈ। ਅੱਜ ਮੈਂ ਇੱਕ ਸਾਡੇ ਬੱਚੇ ਨੇ ਜਿਹੜੇ PhD ਕਰ ਰਹੇ ਪੰਜਾਬ ਤੋਂ, ਤੇ ਉਹਨਾਂ ਨਾਲ ਗੱਲ ਚੱਲ ਰਹੀ ਸੀ, ਤੇ ਮੈਂ ਕਿਹਾ ਜੀ ਇਹ ਸਿਚੁਏਸ਼ਨ ਸਾਰੀ ਜਲੇਬੀ ਵਰਗੀ ਹੈ। ਬੜਾ ਹੱਸੇ। ਮੈਂ ਕਿਹਾ ਹੁਣ ਜੇ ਇਹਨਾਂ ਨੂੰ ਸਮਝਾਉਣਾ ਹੋਇਆ ਅਮਰੀਕਨਾਂ ਨੂੰ ਤਾਂ ਅਸੀਂ ਤਾਂ ਇਹਨਾਂ ਨੂੰ ਦੱਸ ਨਹੀਂ ਨਾ ਸਕਦੇ ਵੀ ਜਲੇਬੀ 'ਚ ਕਿਵੇਂ ਹੁੰਦਾ। ਸੋ ਮੈਂ ਕਿਹਾ ਕਿ ਵੀ ਇਹ ਜਿਵੇਂ ਬ੍ਰਾਹਮਣ ਦਾ ਮਾਈਂਡ ਹੈ, ਮੈਂ ਕਿਹਾ ਅੰਗਰੇਜ਼ੀ 'ਚ ਮੈਂ ਵਰਡ ਇਹਦੇ ਲਈ ਕਨਵੋਲਿਊਟਡ ਮਾਈਂਡ ਯੂਜ਼ ਕਰਦਾ, ਪਰ ਇਹਨਾਂ ਦੇ ਧਾਗੇ 'ਚ ਧਾਗੇ ਉਹਦੇ 'ਚ ਵੀ ਧਾਗਾ ਫਸਿਆ ਹੋਇਆ ਹੈ। ਔਰ ਇਹੀ ਸਿਚੁਏਸ਼ਨ ਅੱਜ ਹੈ। ਇਹ ਇਵੇਂ ਬਲੈਕ ਐਂਡ ਵਾਈਟ ਨਹੀਂ ਹੈ ਜਿਵੇਂ ਤੁਹਾਨੂੰ ਅਮਰੀਕਨ ਕਹਿਣਗੇ ਜੇ ਇੱਧਰ ਕਾਲਾ, ਇੱਧਰ ਚਿੱਟਾ, ਇੱਧਰ ਚੋਰ ਨੇ, ਇੱਧਰ ਸਾਧ ਨਹੀਂ। ਹਰ ਕੋਈ ਲੱਗਾ ਵੀ ਹੋਇਆ, ਪੋਲਰ ਬੀਅਰਸ ਦੀ ਤਰ੍ਹਾਂ ਬੈਠੇ ਵੀ ਹੋਏ ਨੇ ਕਿ ਕਿਸ ਨੂੰ ਚੁੰਡਣਾ ਹੈ, ਕਿਹੜਾ ਸੌਂਗ ਹੈ, ਕਿਹਦੀ ਅੱਖ ਲੱਗੀ, ਕਿਹਦੇ ਤੇ ਝਪਟਣਾ ਹੈ। ਪਰ ਸਾਰੇ ਇਹ ਵੀ ਦੱਸਣਾ ਚਾਹੁੰਦੇ ਨੇ ਜੇ ਅਸੀਂ ਡਿਸਪਲਿਨ 'ਚ ਹੈ, ਅਸੀਂ ਸਰਕਲ 'ਚ ਬੈਠੇ ਹਾਂ, ਅਸੀਂ ਕੁਛ ਨਹੀਂ ਕਰ ਰਹੇ। ਸੋ ਇਸ ਸਾਰੇ 'ਚ ਇਹਦੇ ਬਾਵਜੂਦ ਕਿ ਤੁਰਕੀ ਨੂੰ ਦੁਰਕਾਰਿਆ ਤਾਲਿਬਾਨ ਨੇ ਇਸ ਮੁੱਦੇ ਤੇ, ਲੇਕਿਨ ਜਿਹੜੇ ਗੱਲਬਾਤ ਦੇ ਦੌਰ ਜ਼ਲਮੇ ਖਲੀਲਜ਼ਾਦ ਰਾਹੀਂ ਹੋਏ ਉਹਨਾਂ ਦੇ ਵਿੱਚ ਵੀ ਤੁਰਕੀ ਦਾ ਰੋਲ,
ਤੁਰਕੀ ਦਾ ਈਵਨ ਉਹਨਾਂ ਨੇ ਆਪਣਾ, ਇਹਦੇ ਬਾਵਜੂਦ ਕਿ ਈਰਾਨ ਨਾਲ ਉਹਨਾਂ ਦੀ ਆਪਣੀ ਹੌਸਟਿਲਿਟੀ ਰਹੀ ਹੈ ਇਲਾਕਿਆਂ ਨੂੰ ਲੈ ਕੇ, ਹਿਸਟਰੀ ਸਾਈਕੋ ਹਿਸਟਰੀ, ਔਰ ਈਵਨ 17ਵੀਂ 18ਵੀਂ ਸਦੀ ਤੱਕ ਪਹੁੰਚਦਿਆਂ ਵੀ ਉਹਨਾਂ ਨੂੰ ਵੀ ਉਹਨਾਂ ਨੇ ਐਨਗੇਜ ਕੀਤਾ। ਔਰ ਹੁਣ ਜਿਹੜੀ ਗੱਲ, ਇੱਕ ਪਾਸੇ ਤਾਂ ਫਰਾਈਡੇ ਨੂੰ ਪਤਾ ਲੱਗੇਗਾ ਵੀ ਕਿਸ ਕਿਸਮ ਦਾ, ਕਿਉਂਕਿ ਦੁਨੀਆ ਦੇਖ ਰਹੀ ਹੈ ਕਿ ਜੀ ਕੀ ਤਾਲਿਬਾਨ ਡਿਲੀਵਰ ਕਰ ਸਕਣਗੇ, ਨੈਗੋਸ਼ੀਏਸ਼ਨ 'ਚ ਵੀ ਉਹ ਕਾਮਯਾਬ ਰਹੇ। ਹੁਣ ਹੈ ਗਵਰਨੈਂਸ। ਬਿਲਕੁਲ ਪਹਿਲਾ ਸਟੈਪ ਲਾਅ ਐਂਡ ਆਰਡਰ ਬਿਲਕੁਲ ਕਾਇਮ, ਔਰ ਜਿਹੜੀਆਂ ਪਿਕਚਰਸ ਆ ਰਹੀਆਂ ਨੇ ਅਸੀਂ ਦੇਖਦੇ ਹਾਂ ਕਾਬੁਲ ਤੋਂ ਲੈ ਕੇ ਦੂਜੇ ਮਾਰਕੀਟਸ ਖੁੱਲੀਆਂ, ਲੋਕ ਕਰ ਰਹੇ ਨੇ। ਔਰਤਾਂ ਦੇ ਹੱਕਾਂ ਦੇ ਹਵਾਲੇ ਨਾਲ ਜ਼ਰੂਰ ਕੰਸਰਨ ਹੈ, ਔਰ ਇਹ ਥੋੜਾ ਬਹੁਤ ਅਜੇ ਤੱਕ ਉਹਨਾਂ ਨੇ ਕੋਈ ਇਸ ਕਿਸਮ ਦੀ ਟਾਈਟ ਲਾਈਨ ਨਹੀਂ ਲਈ। ਇਹਦਾ ਸਬੂਤ ਵੀ ਹੈ ਕਿ ਹੈਰਾਤ ਦੇ ਵਿੱਚ ਦਰਜਨਾਂ ਔਰਤਾਂ, ਬੇਸ਼ੱਕ ਉਹਨਾਂ ਨੇ ਬੁਰਕੇ ਪਾਏ ਹੋਏ ਨੇ, ਉਹ ਪ੍ਰੋਟੈਸਟ ਕਰ ਰਹੀਆਂ ਨੇ। dozens of women stage a rare protest for the right to work under a new regime, more inclusiveness। ਸੋ ਇਹਦਾ ਮਤਲਬ ਇਹ ਹੈ ਕਿ ਵੀ ਜਿਸ ਸੁਸਾਇਟੀ 'ਚ ਪ੍ਰੋਟੈਸਟ ਦਾ ਹੱਕ ਹੁੰਦਾ ਹੈ ਔਰ ਔਰਤਾਂ ਪ੍ਰੋਟੈਸਟ ਲਈ ਨਿਕਲੀਆਂ ਹੋਈਆਂ ਨੇ, ਇਹਦਾ ਉਹ ਆਪਣੀ ਆਵਾਜ਼ ਚਾਹੁੰਦੀਆਂ ਨੇ ਕਿ ਸੁਣ। ਪਰ ਇਹਦੇ ਨਾਲ ਨਾਲ ਇਹ ਵੀ ਨੇ, ਉਹਨਾਂ ਦੀ ਕ੍ਰਿਕਟ ਟੀਮ ਕੁੜੀਆਂ ਦੀ ਜਾਂ ਉਹਨਾਂ ਦੀ ਸੌਕਰ ਟੀਮ ਉਹ ਲੁਕੀਆਂ ਹੋਈਆਂ, ਉਹ ਕਹਿ ਰਹੀਆਂ ਸਾਨੂੰ ਕੱਢੋ। ਫਿਰ ਜੇ ਮਲਾਲਾ ਯੂਸਫਜ਼ਾਈ ਨੇ ਫਲਾਂ ਨੂੰ ਕੱਢਿਆ, ਇਸ ਕਿਸਮ ਦੀਆਂ ਸਟੋਰੀਜ਼ ਵੀ ਪਲਾਂਟ ਹੋ ਰਹੀਆਂ। ਪਰ ਪਹਿਲਾ ਪਾਰਟ ਇਹ ਆਏਗਾ ਕਿ ਗਵਰਨੈਂਸ ਕਿਸ ਲੈਵਲ ਦੇ ਉੱਤੇ, ਉਹਨਾਂ ਦਾ ਸਿਸਟਮ ਕੀ ਹੋਏਗਾ, ਵਿਮਨ ਦੀ ਰਿਪਰੈਜ਼ੈਂਟੇਸ਼ਨ ਦੀ ਗੱਲ ਵੀ ਹੈ, ਪਰ ਮੋਰ ਇਸ ਸਾਰੇ ਦੇ ਨਾਲ ਕਿ ਉਹਨਾਂ ਦੀ ਐਕਸੈਪਟੈਂਸ। ਕਿਉਂਕਿ ਵੈਸਟਰਨ, ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਤਾਂ ਇਹ ਕਹਿੰਦੇ ਰਹੇ ਜੀ ਕਿ ਜੇ ਆਲ ਇਨਕਲੂਸਿਵ ਗਵਰਨਮੈਂਟ ਹੋਏਗੀ, ਜ਼ਬਰਦਸਤੀ ਨਹੀਂ ਲਈ ਜਾਏਗੀ, ਫਿਰ ਅਸੀਂ ਕਰਾਂਗੇ। ਉਹ ਤਾਂ ਉਹਨਾਂ ਨੇ ਆਲ ਇਨਕਲੂਸਿਵ ਤਾਂ ਅਜੇ ਬਣਨੀ ਹੈ ਕਿ ਨਹੀਂ, ਉਹ ਤਾਂ ਉਹਨਾਂ ਨੇ ਕਹਿ ਦਿੱਤਾ ਵੀ ਇਹ ਅਸ਼ਰਫ ਗਨੀ ਵਾਲੀ ਹਕੂਮਤ ਦਾ ਕੋਈ ਨਹੀਂ ਲਿਆ ਜਾਏਗਾ। ਪਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਵੀ ਜਿਹੜਾ ਉਹਨਾਂ ਨੇ ਵਿਦਿਨ 2 ਵੀਕਸ ਅਫਗਾਨਿਸਤਾਨ ਲਿਆ, 15 ਅਗਸਤ ਤੱਕ ਪਹੁੰਚਦੇ ਆ, ਉਹ ਤਾਂ ਤਾਕਤ ਦੇ ਨਾਲ ਹੀ ਲਿਆ। ਪਰ ਹੁਣ ਤਾਕਤ ਨਾਲ ਲਿਆ ਬਟ ਵਿਦਆਊਟ ਬਲੱਡ ਸ਼ੈਡ। ਕਾਬਲ ਦੇ ਵਿੱਚ ਕੋਈ ਗੋਲੀ ਨਹੀਂ ਚੱਲੀ, ਕਿਸੇ ਨੂੰ ਮਾਰਿਆ ਨਹੀਂ ਹੈ। ਸਣੇ ਅਸ਼ਰਫ ਗਨੀ ਔਰ ਉਹ ਸਾਲਾ ਸਲੇ, ਉਹ ਸਾਰੇ ਜਿਹੜੇ ਭਾਰਤ ਦਾ ਸਾਲਾ, ਉਹ ਸਾਰੇ ਜਿਹੜੇ ਨੇ ਉਹਨਾਂ ਨੂੰ ਕਿਹਾ ਵੀ ਜਾਓ ਤੁਸੀਂ ਲੈ ਜਾਓ ਜਿੰਨੇ ਡਾਲਰ ਨੇ, ਭਰ ਲਓ ਜਹਾਜ਼। ਸੋ ਹੁਣ ਇਸ ਸਾਰੇ ਦੇ ਚਲਦਿਆਂ ਇਹ ਵੀ ਇੱਕ ਪਾਰਟ ਹੈ ਕਿ ਵੀ ਉਹਨਾਂ ਦੇ ਇਸ ਸਿਸਟਮ ਨੂੰ ਕਿਵੇਂ, ਜੇ ਮੋਨੀਟਰੀਲੀ ਵਰਲਡ ਬੈਂਕ, IMF, ਅਮਰੀਕਾ ਇਹਨਾਂ ਨੇ ਮੁੱਠ ਬੰਦ ਕਰ ਲਈ ਹੈ। ਹੁਣ ਇੱਕ ਗੱਲ ਜਿਹੜੀ ਇਸ ਸਾਰੇ ਦੀ ਹੋਪ ਹੈ, ਔਰ ਜਦੋਂ ਟਰਾਇਕਾ ਦੀ ਮੀਟਿੰਗ ਦੀ ਤੁਸੀਂ ਗੱਲ ਕੀਤੀ, ਜ਼ਾਹਰ ਐਕਸਟੈਂਡਡ ਟਰਾਇਕਾ 4 ਮੁਲਕ ਨੇ, ਅਮਰੀਕਾ ਹੈ, ਰਸ਼ੀਆ ਹੈ, ਚਾਈਨਾ ਹੈ, ਪਾਕਿਸਤਾਨ ਹੈ, ਔਰ ਰਸ਼ੀਆ ਲੀਡ ਕਰ ਰਿਹਾ ਇਸ ਸਾਰੇ ਨੂੰ, ਅਫਗਾਨਿਸਤਾਨ ਦੇ ਇਸ ਸਾਰੇ ਮੁੱਦੇ ਦੇ ਉੱਤੇ। ਲੇਕਿਨ ਇਸ ਪੀਰੀਅਡ 'ਚ ਜਦੋਂ ਕਿ ਅਮਰੀਕਾ ਉੱਥੋਂ ਨਿਕਲਿਆ, ਲਾਸਟ ਉਹਨਾਂ ਦਾ ਮੇਜਰ ਜਨਰਲ ਨਿਕਲਿਆ, ਉੱਥੇ ਰਡਾਰ ਤੋਂ ਲੈ ਕੇ ਹੈਲੀਕਾਪਟਰ ਔਰ ਉੱਥੇ ਜਿਹੜਾ 에ਅਰਪੋਰਟ ਨੂੰ ਬਿਲਕੁਲ ਨਕਾਰਾ ਕਰਕੇ ਉੱਥੇ ਹੀ ਛੱਡ ਕੇ ਆ ਗਏ। ਬਿਲਕੁਲ। ਔਰ ਜ਼ਾਹਰ ਹੈ ਵੀ ਕਾਬਲ 에ਅਰਪੋਰਟ ਨਾਨ ਫੰਕਸ਼ਨਲ ਹੋ ਗਿਆ, ਰਡਾਰਸ ਨੇ, ਫਲਾਈਟਸ ਉਤਰਨੀਆਂ ਨੇ, ਚੜ੍ਹਨੀਆਂ ਨੇ। ਹੁਣ ਇਹ ਸੀ ਕਿ ਵੀ ਅਮਰੀਕਾ ਨੇ ਹੱਥ ਧੋ ਲਏ ਪੂਰੀ ਤਰ੍ਹਾਂ, ਹੋਰ ਕੋਈ ਲਾਗੇ ਨਹੀਂ ਲੱਗ ਰਿਹਾ ਕਿਵੇਂ ਹੋਏਗਾ। ਔਰ ਇਸ ਸਾਰੇ 'ਚੋਂ ਮੈਂ ਸਮਝਦਾ ਵੀ ਜਿਹੜੀ ਰੇ ਆਫ ਹੋਪ ਜਿਹਨੂੰ ਅਸੀਂ ਕਹਿੰਦੇ ਆਸ ਦੀ ਕਿਰਨ, ਉਹ ਇਹ ਹੈ ਕਿ ਇਸ ਸਾਰੇ ਪੀਰੀਅਡ 'ਚ ਜਿਹੜੇ ਗੱਲਬਾਤ ਦੇ ਵੇਲੇ, ਔਰ ਤੁਸੀਂ ਦੇਖੋ ਕਈ ਵਾਰ ਕਿਸੇ ਰੋਲ ਲਈ ਕਿਸੇ ਦਾ ਵੱਡਾ ਜਾਂ ਛੋਟਾ ਹੋਣਾ, ਇੱਕ ਪਾਸੇ 1 ਬਿਲੀਅਨ 350 ਮਿਲੀਅਨ ਦਾ ਮੁਲਕ ਭਾਰਤ ਹੈ, ਖੋਤਾ, ਜਿਨ੍ਹਾਂ ਨੂੰ ਜਿਹੜਾ ਉਹ ਨੇੜੇ ਨਹੀਂ ਕੋਈ ਲੱਗਣ ਦਿੰਦਾ ਹੈ। ਦੂਸਰੇ ਪਾਸੇ ਨਿੱਕਾ ਜਿਹਾ ਮੁਲਕ ਕਤਰ, ਜਿੱਥੇ ਜਿਨ੍ਹਾਂ ਦੇ ਕੋਲ ਜਿਹੜਾ ਕੋਈ ਵੱਡੀ ਫੌਜੀ ਤਾਕਤ ਨਹੀਂ ਹੈ, ਉਹਨਾਂ ਦੀ ਕੋਈ ਉਹ ਕਹੋ ਕਿ ਵੀ ਬਿਲਕੁਲ ਮਿਨਿਸਕਿਊਲ ਉਹਨਾਂ ਦੀ ਹੋਂਦ ਹੈ। ਪਰ ਇਹੀ ਕਤਰ ਜਿਹੜਾ ਮੁਸਲਿਮ ਨੇਸ਼ਨਸ ਦੇ ਵਿੱਚ ਫਰੀडम ਆਫ ਐਕਸਪ੍ਰੈਸ਼ਨ ਦਾ ਵੀ ਅਲੰਬਰਦਾਰ ਬਣਦਾ ਹੈ। ਹੁਣ ਜਦੋਂ ਅਲ ਜਜ਼ੀਰਾ ਦੋਹਾ ਦੇ ਵਿੱਚ ਸ਼ੁਰੂ ਹੁੰਦਾ ਹੈ, 2-4 ਡੱਬੇ ਰੱਖ ਕੇ ਉਹ ਬੈਠ ਜਾਂਦੇ ਨੇ, ਔਰ ਜ਼ਾਹਰ ਹੈ ਵੀ ਇੰਨੀ ਇੰਡੀਪੈਂਡੈਂਸ ਜਾਂ ਇੰਨੀ ਫਰੀडम ਸੀ ਕਿ ਉਸੇ ਅਲ ਜਜ਼ੀਰਾ ਦੇ ਉੱਤੇ ਹੀ ਉਸਾਮਾ ਬਿਨ ਲੈਡਨ ਦੀਆਂ ਟੇਪਾਂ ਪਲੇ ਹੁੰਦੀਆਂ ਸੀ। ਉਸੇ ਉੱਤੇ ਅਮਰੀਕਾ ਔਰ ਵੈਸਟਰਨ ਪਾਵਰਸ ਕੀ ਕਰ ਰਹੀਆਂ ਉਹਨਾਂ ਦਾ ਹੁੰਦਾ ਸੀ। ਔਰ ਅਮਰੀਕਨ ਸੈਕਟਰੀ ਆਫ ਸਟੇਟ ਉੱਥੇ ਗਿਆ ਕਪਲ ਆਫ ਈਅਰਸ ਐਗੋ, ਤੇ ਉਹਨਾਂ ਨੇ ਕਿਹਾ ਜੀ ਕਿ ਵੀ ਆ ਇਹਨੂੰ ਬੰਦ ਕਰੋ। ਉਹਨਾਂ ਨੇ ਕਿਹਾ ਜੀ ਅਸੀਂ ਇਹ ਫਰੀडम ਆਫ ਐਕਸਪ੍ਰੈਸ਼ਨ ਤੁਹਾਡੇ ਤੋਂ ਤਾਂ ਸਿੱਖਿਆ, ਔਰ ਚੁੱਪ। ਸੋ ਮਤਲਬ ਇਹ ਹੈ ਵੀ ਉਹਨਾਂ ਨੇ ਉਹ ਪਾਰਟ ਵੀ ਸਾਹਮਣੇ ਲਿਆਂਦਾ। ਔਰ ਇਹ ਜਿਹੜੇ ਸਾਰੇ 'ਚ ਤਾਲਿਬਾਨ ਦੇ ਨੂੰ ਗੱਲਬਾਤ ਦੇ ਦਫ਼ਤਰ ਵੀ ਉਹਨਾਂ ਦਾ ਸਭ ਤੋਂ ਪਹਿਲਾਂ, ਅੱਜ ਤੋਂ ਸ਼ਾਇਦ 4 ਜਾਂ 5 ਸਾਲ ਪਹਿਲਾਂ
ਦੋਹਾ ਦੇ ਵਿੱਚ ਖੁੱਲਦਾ ਹੈ ਤਾਲਿਬਾਨ ਦਾ, ਗੱਲਬਾਤ ਦੇ ਸਾਰੇ ਦੌਰ ਵੀ ਉੱਥੇ ਹੀ ਹੁੰਦੇ ਨੇ, ਔਰ ਉਸ ਸਾਰੇ 'ਚ ਇਹ ਉਹਨਾਂ ਦੀ ਸਕਸੈਸ ਹੈ। ਔਰ ਬੇਸ਼ੱਕ ਪਾਕਿਸਤਾਨ ਦਾ ਇਹਦੇ ਵਿੱਚ ਸੈਂਟਰਲ ਰੋਲ ਹੈ ਕਿ ਉਹਨਾਂ ਨੇ ਤਾਲਿਬਾਨ ਨੂੰ ਨੈਗੋਸ਼ੀਏਸ਼ਨ ਟੇਬਲ ਤੇ ਲਿਆਉਣ 'ਚ ਹੈਲਪ ਕੀਤੀ, ਪਰ ਜਿਹੜਾ ਅਲਟੀਮੇਟ ਔਰ ਇਹ ਹੈ ਵੀ ਪਾਕਿਸਤਾਨ ਨੂੰ ਤਾਂ ਇਹ ਪੱਛਮੀ ਦੇਸ਼ 'ਚ ਅਮਰੀਕਾ ਟਰਸਟ ਨਹੀਂ ਕਰਦਾ, ਉਹਨੂੰ ਤਾਂ ਕੋਈ ਵੈਪਨ ਬॉय ਚਾਹੀਦਾ। ਹੁਣ ਇਸ ਸਾਰੇ ਦੌਰ ਦੇ ਵਿੱਚ ਕਤਰ ਸਭ ਤੋਂ ਵੱਡਾ ਵਿਸ਼ਵਾਸ ਪਾਤਰ ਪੱਛਮੀ ਮੁਲਕਾਂ ਦਾ ਵੀ ਬਣ ਗਿਆ, ਅਮਰੀਕਾ ਦਾ ਵੀ, ਯੂਰਪ ਦਾ ਵੀ, ਜ਼ਾਹਰ ਹੈ ਤਾਲਿਬਾਨ ਦਾ ਤਾਂ ਹੈ ਹੀ ਹੈ। ਔਰ ਸੈਕੰਡ ਗੱਲ, ਜਦੋਂ ਤੁਸੀਂ ਲਾਈਫ ਲਾਈਨ ਦੀ ਗੱਲ ਕਰਦੇ ਹੋ, ਹੁਣ 1,30,000 ਅਮਰੀਕਨਾਂ ਦਾ ਅਪਰੋਕਸੀਮੇਟਲੀ ਇੰਨੇ 50-60 ਹਜ਼ਾਰ 2 ਲੱਖ ਬੰਦਾ, ਇਹ ਤਾਂ ਹੈ ਨਹੀਂ ਉੱਥੋਂ ਉੱਡ ਕੇ ਲੰਡਨ ਆ ਜਾਣਾ ਸੀ ਜਾਂ ਦੂਜਾ ਆ ਜਾਣਾ ਸੀ। ਪਾਕਿਸਤਾਨ ਨੇ ਵੀ ਮਦਦ ਕੀਤੀ, ਪਿਸ਼ਾਵਰ ਜਾਂ ਇਸਲਾਮਾਬਾਦ ਜਾਂ ਦੂਜਾ, ਲੇਕਿਨ ਸਭ ਤੋਂ ਵੱਡੀ ਜਿਹੜੀ 에ਅਰਲਿਫਟ ਠਹਿਰਾ ਅੱਗੇ ਕਨੈਕਟਿੰਗ ਲਾਈਨ ਉਹ ਕਤਰ ਸੀ ਜੀ, ਔਰ ਉਹਨਾਂ ਨੇ ਇਸ ਦੇ ਵਿੱਚ ਸੋ ਹੁਣ ਕਤਰ ਦੇ ਨਾਲ ਦੂਸਰਾ ਜਿਹੜਾ ਮੁਲਕ ਤੁਰਕੀ, ਜਿਸ ਨੇ ਕਾਬਲ 에ਅਰਪੋਰਟ ਦਾ ਆ ਕੇ ਉਹਨਾਂ ਦੇ ਟੈਕਨੀਕਲ ਲੋਕ ਆ ਗਏ ਨੇ, ਉਹਦੀ ਸਾਫ਼ ਸਫਾਈ ਸਾਰੀ ਕਰ ਲਈ ਹੈ, ਔਰ ਉਹ ਇਸ ਗੱਲ ਨੂੰ ਯਕੀਨੀ ਬਣਾਉਣਗੇ ਆਉਣ ਵਾਲੇ 2-3 ਦਿਨਾਂ ਦੇ ਵਿੱਚ ਕਿ ਕਾਬਲ 에ਅਰਪੋਰਟ ਨੂੰ ਫੰਕਸ਼ਨਲ ਕੀਤਾ ਜਾਏ ਤਾਂ ਕਿ ਸਿਵਿਲੀਅਨ ਫਲਾਈਟਸ ਲੈਂਡ ਵੀ ਕਰ ਸਕਣ, ਉੱਥੋਂ ਉੱਠ ਵੀ ਸਕਣ। ਹੁਣ ਹਾਲਾਤ ਕਿੰਨੀ ਤੇਜ਼ੀ ਨਾਲ ਉਹ ਨਾਰਮਲਸੀ ਵੱਲ ਜਾਣਾ ਚਾਹੁੰਦੇ ਨੇ, ਔਰ ਕਿਉਂਕਿ ਵੱਡੇ ਪਲੇਅਰ ਚਾਈਨਾ ਔਰ ਰਸ਼ੀਆ ਇਹ ਵੀ ਜਿਹੜੇ ਨੇ ਇਸ ਮੁੱਦੇ ਤੇ ਨੇ ਕਿ ਵੀ ਇਹ ਰਸ਼ੀਆ ਨੇ ਸੁਜੈਸਟ ਕੀਤਾ ਹੈ ਕਿ ਕਿਉਂ ਨਾ ਅਸੀਂ ਜਿਹੜਾ ਇਹਨਾਂ ਨੇ ਟ੍ਰਾਇਕਾ, ਇਹ 4 ਮੁਲਕ ਮੈਂ ਕਿਹਾ, ਇਹਨਾਂ ਦੀ ਮੀਟਿੰਗ ਇਸ ਤੋਂ ਪਹਿਲੀ 11 ਅਗਸਤ ਨੂੰ ਕਤਰ ਦੇ ਵਿੱਚ ਹੀ ਹੋਈ ਸੀ, ਔਰ ਰਸ਼ੀਆ ਨੇ ਕਿਹਾ ਵੀ ਜੇ ਅਸੀਂ ਹੁਣ ਹਾਲਾਤ ਨੂੰ ਵੀ ਔਰ ਤਾਲਿਬਾਨ ਨੂੰ ਅਸੀਂ ਛੱਡਣਾ ਤਾਂ ਹੈ ਨਹੀਂ, ਉਹਨਾਂ ਨੇ ਰਾਦਰ ਚਾਈਨਾ ਨੇ ਵੀ, ਰਸ਼ੀਆ ਨੇ ਵੀ ਕਰਸ ਕੀਤਾ ਅਮਰੀਕਾ ਨੂੰ ਵੀ ਤੁਸੀਂ ਬਿਲਕੁਲ ਜਿਹੜਾ ਫਾਈਨੈਂਸਿਸ ਔਰ ਦੂਸਰੇ ਵੀ ਘੁੱਟ ਲਏ ਨੇ, ਔਰ ਦੂਸਰੇ ਉਹਨਾਂ ਨੇ ਇਹ ਬਹੁਤ ਵੱਡੀ ਗੱਲ ਹੈ ਕਹਿਣਾ ਕਿ ਜੀ ਆਓ ਜਿਹੜੀ ਅਗਲੀ ਮੀਟਿੰਗ ਹੈ, ਉਹ ਭਾਵੇਂ ਉਹਦੀ ਕੋਈ ਡੇਟ ਨਹੀਂ ਹੈ ਇਸ ਦੀ ਟ੍ਰਾਇਕਾ ਦੀ, ਉਹ ਅਸੀਂ ਕਾਬਲ ਦੇ ਵਿੱਚ ਕਰੀਏ। ਔਰ ਚਾਈਨਾ ਨੇ ਇਸ ਦੇ ਉੱਤੇ ਬੜੀ ਪੋਜ਼ਿਟਿਵਲੀ, ਔਰ ਇਹਨਾਂ ਦੀ ਮੇਨ ਨਿਊਜ਼ ਹੈ ਇੰਟਰਨੈਸ਼ਨਲ ਏਜੰਸੀ ਦੀ, ਚਾਈਨਾ ਰਿਐਕਟਸ ਪੋਜ਼ਿਟਿਵਲੀ to Russian plan of holding first extended Troika meeting in Kabul after Taliban seizes power. So मतलब ये है भी बेशक अजे फॉर्मली वो रिकग्नाइज ना करन, पाकिस्तान ने भी किया है कि भाई जदों तक ये नहीं होएगा बाकी नहीं करते असी नहीं करांगे, वो किसी ने भी नहीं कर, पर ये अपने आप च रिकग्निशन है जे तुहाडे इंजीनियर और तुहाडे आके एयरपोर्ट नूं फंक्शनल कर रहे हैं, ਤੁਸੀਂ ਟ੍ਰਾਇਕਾ ਦੀ ਮੀਟਿੰਗ ਕਰ ਰਹੇ ਹੋ, ਇਟ ਮੀਨਸ ਰੈਕਗਨੀਸ਼ਨ ਹੈ, ਔਰ ਉਸ ਪਾਸੇ ਵੱਲ ਸਟੈਪ ਹੈ। ਔਰ ਉਹਦੇ ਤੇ ਜਦੋਂ ਚਾਈਨਾ ਦੇ ਨੁਮਾਇੰਦਿਆਂ ਨੂੰ ਪੁੱਛਿਆ ਗਿਆ ਵੀ ਰਸ਼ੀਆ ਦਾ ਇਹ ਹੈਗਾ, ਉਹਨਾਂ ਨੇ ਕਿਹਾ ਜੀ ਅਸੀਂ ਜਿਹੜਾ ਹੈ ਸਾਡੇ ਚਾਈਨਾ ਰਸ਼ੀਆ ਹੈਵ ਇਨ ਡੈਪਥ ਐਂਡ ਰੋਬਸਟ ਕਮਿਊਨੀਕੇਸ਼ਨ, ਕਿ ਇਹ ਬਿਲਕੁਲ ਠੀਕ ਹੈ, ਅਸੀਂ ਇਹ ਸਮਝਦੇ ਹਾਂ ਵੀ ਇਹ ਬਿਲਕੁਲ ਠੀਕ ਪਲਾਨ ਹੈ, ਔਰ ਇਸ ਸਾਰੇ ਚੋਂ ਬਿਟਵੀਨ ਚਾਈਨਾ ਐਂਡ ਰਸ਼ੀਆ ਦੇयर ਆਰ ਇਨ ਡੈਪਥ robust strategic communication coordination at all levels. Under new circumstances, China will continue to work with the international community to work for the soft landing of situation in Afghanistan and Kabul. We will together help Afghanistan to restore order and for it to achieve peace and reconstruction. So मैं समझदा हां भी ये ਆਪਣੇ ਆਪ ਦੇ ਵਿੱਚ ਇਸ ਗੱਲ ਦਾ ਸਬੂਤ ਹੈ ਕਿ ਹਾਲਾਤ ਨਾਰਮਲ ਵੱਲ ਜਾ ਰਹੇ ਨੇ, ਔਰ ਅਸੀਂ ਇਹ ਅਰਦਾਸ ਕਰਦੇ ਹਾਂ ਰੱਬ ਦੇ ਹਜ਼ੂਰ ਕਿ ਹਾਲਾਤ ਨਾਰਮਲ ਹੋਣ, ਔਰ ਇਹ ਜਿਹੜਾ ਇੱਕ ਸਹਿਮ ਦਾ ਛਾਇਆ ਉਹਦੀ ਸ਼ੈਡੋ ਦੇ ਵਿੱਚ ਉੱਥੋਂ ਦੇ ਲੋਕ ਵੀ ਜੀ ਰਹੇ ਨੇ, ਰਹਿ ਰਹੇ ਨੇ, ਬਾਹਰ ਵੀ ਅਨਸਰਟਨਟੀ ਬਣੀ ਹੋਈ ਹੈ, ਇਹ ਸਾਰੀ ਖਤਮ ਹੋਏ। ਔਰ ਮੈਨੂੰ ਇਹ ਲੱਗਦਾ ਹੈ ਕਿ ਵੀ ਜਿਹੜੇ ਸਟੈਪਸ ਨੇ ਉਹ ਪੋਜ਼ਿਟਿਵਿਟੀ ਵਾਲੇ ਹੀ ਨਜ਼ਰ ਆ ਰਹੇ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸਵੱਥ ਲੈਣੇ ਬ੍ਰੇਕ, ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ।
ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਪ੍ਰੋਗਰਾਮ ਹੋਰ ਅੱਗੇ ਵਧਾਉਂਦੇ ਆ ਦੇ ਦੂਸਰੇ ਐਮਐਸ ਦੇ ਨਾਲ। ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਦੇ ਹਵਾਲੇ ਨਾਲ ਕਿ ਭਾਰਤ ਦੇ ਕਤਰ ਵਿੱਚ ਐਮਬੈਸਡਰ ਵੱਲੋਂ ਤਾਲਿਬਾਨ ਦੇ ਨੁਮਾਇੰਦੇ ਨਾਲ ਕੀਤੀ ਗਈ ਮੁਲਾਕਾਤ ਲਈ ਮੋਦੀ ਸਰਕਾਰ ਨੂੰ ਕ੍ਰਿਟਿਸਿਜ਼ਮ ਦਾ ਸਾਹਮਣਾ ਕਰਨਾ ਪਿਆ ਹੈ ਔਰ ਪੁੱਛਿਆ ਜਾ ਰਿਹਾ ਹੈ ਕਿ ਇੱਕ ਪਾਸੇ ਭਾਰਤ ਤਾਲਿਬਾਨ ਨੂੰ ਦਹਿਸ਼ਤਗਰਦ ਮੰਨਦਾ ਹੈ ਪਰ ਦੂਸਰੇ ਪਾਸੇ ਤਾਲਿਬਾਨ ਨਾਲ ਮੁਲਾਕਾਤ ਵੀ ਕਰਦਾ ਹੈ। ਸੋ ਹਕੀਕਤ ਇਹ ਹੈ ਕਿ ਭਾਰਤ ਦੀ ਹਾਲਤ ਇਸ ਵੇਲੇ ਸੱਪ ਦੇ ਮੂੰਹ ਵਿੱਚ ਕੋੜ ਕਿਰਲੀ ਵਾਲੀ ਹੈ, ਨਿਗਲੇ ਤਾਂ ਕੋੜੀ, ਉਗਲੇ ਤਾਂ ਕਲੰਕੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਾਡੀ ਪੰਜਾਬੀ ਜ਼ਬਾਨ ਮੁਹਾਵਰੇ ਜਾਂ ਅਖਾਣ ਉਹਨਾਂ ਦੇ ਵਿੱਚ ਬਹੁਤ ਅਮੀਰ ਹੈ ਜੀ। ਸਾਡੇ ਜਿਹੜੇ ਲੋਕ ਗੀਤ ਨੇ ਜਿਨ੍ਹਾਂ ਨੂੰ ਫੋਕ ਸੌਂਗ ਕਿਹਾ ਜਾਂਦਾ ਹੈ ਉਹ ਵੀ ਬਹੁਤ ਅਮੀਰ ਨੇ। ਬਿਲਕੁਲ। ਔਰ ਇੰਨੀ ਕੁ ਵਿਜ਼ਡਮ ਉਮਰਾਂ ਦੀ ਤੁਰੀ ਆਉਂਦੀ ਹੈ ਕਿ ਕਿਸੇ ਵੇਲੇ ਮਾਵਾਂ ਇਹ ਅਸੀਸ ਵੀ ਦਿੰਦੀਆਂ ਸੀ ਵੀ ਜਾ ਤੇਰੀ ਉਮਰ ਲੋਕ ਗੀਤਾਂ ਜਿੱਡੀ ਹੋਏ, ਕਿਉਂਕਿ ਲੋਕ ਗੀਤ ਕਦੇ ਮਰਦੇ ਨਹੀਂ ਹੈਗੇ। ਉਹ ਨਿਕਲੇ ਵੀ ਲੋਕਾਂ ਚੋਂ ਹੁੰਦੇ ਨੇ, ਕੋਈ ਤਾਂ ਉਹਦਾ ਲਿਖਾਰੀ ਹੁੰਦਾ, ਇਹ ਤਾਂ ਨਹੀਂ ਹੈ ਵੀ ਹਵਾ ਚੋਂ ਆ ਜਾਂਦੇ ਨੇ, ਪਰ ਇੱਕ ਸਟੇਜ ਆ ਜਾਂਦੀ ਹੈ ਵੀ ਤੁਹਾਨੂੰ ਉਹ ਕਦੇ ਯਾਦ ਵੀ ਨਹੀਂ ਹੁੰਦਾ ਕਿ ਉਹ ਕਿਹਦਾ ਲਿਖਿਆ ਸੀ। ਉਹ ਲੱਗਦਾ ਹੈ ਵੀ ਮੁੱਦਤਾਂ ਤੋਂ ਹੀ ਤੁਰਿਆ ਆਉਂਦਾ ਹੈ। ਹੁਣ ਕੋੜ ਕਿਰਲੀ ਸੱਪ ਦੇ ਮੂੰਹ ਚ ਆਈ, ਸੱਪ ਕੀ ਸੋਚ ਰਿਹਾ ਹੈ ਇਹ ਤਾਂ ਸੱਪ ਨੂੰ ਹੀ ਪਤਾ ਕੀ ਸੋਚ ਰਿਹਾ, ਪਰ ਅਸੀਂ ਉਹਦੀ ਗੱਲ ਬਣਾ ਲਈ ਕਿ ਵੀ ਇਹ ਜਿਹੜਾ ਕੋੜ ਕਿਰਲੀ ਲੈ ਕੇ ਘੁੰਮ ਰਿਹਾ ਹੈ, ਕਿਉਂਕਿ ਸੱਪ ਜਿਹੜਾ ਉਹਦੇ ਉਹ ਦੰਦ ਤਾਂ ਨਹੀਂ ਹੈ, ਉਹ ਤਾਂ ਉਹਨੂੰ ਸਵਾਲੋ ਹੀ ਕਰਦਾ ਕਿ ਵੀ ਇਹ ਜਿਹੜਾ ਹੁਣ ਅਸੀਂ ਉਹਦਾ ਨਾਂ ਹੀ ਕੋੜ ਕਿਰਲੀ ਵਿਚਾਰੀ ਹੈ, ਤਾਂ ਫਿਰ ਲਿਜ਼ਰਡ ਔਰ ਦੂਸਰਾ ਕਹਿੰਦੇ ਨੇ ਜਾਂ ਦੂਜਿਆਂ ਨੇ ਛਿਪਕਲੀ ਰੱਖਿਆ। ਪੰਜਾਬੀ ਵਾਲਿਆਂ ਨੇ ਤਾਂ ਵੈਸੇ ਹੀ ਕਰਤਾ ਵੀ ਇਹ ਜਿਹੜਾ ਖਾਏਗਾ ਕੋੜ ਹੋਏਗਾ, ਉਹਦਾ ਨਾਂ ਹੀ ਤਾਂ ਹੈ ਤਾਂ ਕਿਰਲੀ ਹੈ, ਉਹਦੇ ਨਾਲ ਅਸੀਂ ਕੋੜ ਲਾਤਾ। ਹੁਣ ਸੱਪ ਲੈ ਕੇ ਬੈਠਾ ਉਹ। ਹੁਣ ਜਿਹੜੇ ਲਫ਼ਜ਼ ਔਰ ਅਸੀਂ ਲਾਸਟ ਟਾਈਮ ਥੋੜਾ ਜਿਹਾ ਇਹਨੂੰ ਖੱਬੇ ਸੱਜੇ ਕੀਤਾ ਸੀ, ਤੇ ਸਾਡੇ ਵਿਊਅਰ ਜਿਹੜੇ ਸਮਾਰਟ ਟੀਵੀ ਤੇ ਦੇਖਦੇ ਨੇ ਚੰਡੀਗੜ੍ਹ ਬੈਠੇ ਵੀਰ ਗੁਰਮੀਤ ਸਿੰਘ, ਉਹਨਾਂ ਨੇ ਇਹ ਲਫ਼ਜ਼ ਕਹੇ। ਉਹਨਾਂ ਨੇ ਕਿਹਾ ਵੀ ਉਗਲਣਾ ਤੇ ਨਿਗਲਣਾ, ਕਿ ਵੀ ਜੇ ਨਿਗਲੇ ਤਾਂ ਕੋੜੀ ਤੇ ਜੇ ਉਗਲੇ ਤਾਂ ਕਲੰਕੀ ਕਿ ਲੈ ਵੀ ਸੱਪ ਦੇ ਮੂੰਹ ਚੋਂ ਬਚ ਕੇ ਆ ਗਿਆ, ਇਹ ਤਾਂ ਕਲੰਕ ਪੈ ਗਿਆ ਸੱਪ ਨੂੰ। ਹੁਣ ਐਗਜ਼ੈਕਟਲੀ ਮੈਂ ਸਮਝਦਾ ਹਾਂ ਵੀ ਜਿਹੜੀ ਭਾਰਤ ਦੀ ਸਿਚੁਏਸ਼ਨ ਅਫਗਾਨਿਸਤਾਨ ਦੇ ਹਵਾਲੇ ਨਾਲ ਬਣੀ ਹੋਈ ਹੈ, ਇਸ ਤੋਂ ਵਧੀਆ ਕੋਈ ਹੋਰ ਐਕਸਪ੍ਰੈਸ਼ਨ ਉਹਨੂੰ ਬਿਆਨ ਨਹੀਂ ਕਰ ਸਕਦੀ। ਤੁਸੀਂ ਇਹਨੇ ਫਿਕਸ, ਇਹਨੇ ਸਟੈਂਡ ਸਟਿਲ, ਲੁਕਿੰਗ ਫॉर ਅਪਰਚੂਨਿਸਟ, ਇਹ ਜਿੰਨੇ ਮਰਜ਼ੀ ਲਫ਼ਜ਼, ਇਹ ਮੂੰਹ ਚ ਕੋੜ ਕਿਰਲੀ ਫਸੀ ਹੈ ਕਿ ਵੀ ਨਾ ਹੁਣ ਨਿਗਲ ਸਕਦੇ ਨੇ ਨਾ ਉਗਲ ਸਕਦੇ ਨੇ। ਹੁਣ ਕਿਉਂ ਕੋੜ ਕਿਰਲੀ ਵਾਲੀ ਹਾਲਤ ਹੈ? ਔਰ ਅੱਜ ਹੀ ਮੈਂ ਇੱਕ ਹੋਰ ਕਿਸੇ ਦੀ ਲਿਖਤ ਦੇਖ ਰਿਹਾ ਸੀ, ਔਰ ਮੈਨੂੰ ਵੀ ਨਹੀਂ ਸੀ ਪਤਾ ਕਿ ਵੀ ਇਹ ਅਸੀਂ ਤਾਂ ਬਹੁਤ ਵਾਰ ਸਮਝਦੇ ਹਾਂ ਵੀ ਸੋਵੀਅਤ ਯੂਨੀਅਨ ਦੇ ਪੀਰੀਅਡ 'ਚ ਜਦੋਂ ਭਾਰਤ ਸੋਵੀਅਤ ਬਲਾਕ 'ਚ ਸੀ ਔਰ 1999 'ਚ ਉਹਨਾਂ ਨੇ ਜਿਹੜਾ 1979 'ਚ ਹਮਲਾ ਕੀਤਾ ਅਫਗਾਨਿਸਤਾਨ ਦੇ ਉੱਤੇ, ਆਕੂਪਾਈ ਕੀਤਾ ਔਰ ਉਸ ਤੋਂ ਬਾਅਦ ਭਾਰਤ ਨਾਲ ਆਇਆ। ਲੇਕਿਨ ਪੋਸਟ 47 ਉਸ ਤੋਂ ਪਹਿਲਾਂ ਅੰਗਰੇਜ਼ਾਂ ਦਾ ਇੰਟਰਸਟ ਤਾਂ ਰਿਹਾ ਕਿ ਅਫਗਾਨਿਸਤਾਨ ਸੋਵੀਅਤ ਯੂਨੀਅਨ ਦੇ ਜਿਹੜਾ ਉਹ ਚੁੰਗਲ 'ਚ ਨਾ ਆ ਜਾਏ।
ਜੀ ਇਹੀ ਕਾਰਨ ਸੀ ਕਿ 1919 ਦੇ ਵਿੱਚ ਜਦੋਂ ਅਫਗਾਨਿਸਤਾਨ ਦਾ ਮੌਜੂਦਾ ਫਾਰਮ ਜਿਹੜਾ ਉਹਨਾਂ ਨੇ ਹਾਲਾਂ ਡਿਊਰੈਂਟ ਲਾਈਨ 1893 ਵਿੱਚ ਡਰਾ ਕੀਤੀ, ਬ੍ਰਿਟਿਸ਼ਰਸ ਨੇ ਬਣਾਇਆ ਇਸ ਅਫਗਾਨਿਸਤਾਨ ਨੂੰ ਨੇਸ਼ਨ ਸਟੇਟ, ਜਦੋਂ ਕਿ ਉਹਦਾ ਝੰਡਾ ਤੇ ਇਹ ਉਹ ਜਿਹਨੂੰ ਇਹ ਇੰਡੀਪੈਂਡੈਂਸ ਡੇ ਦੇ ਤੌਰ ਤੇ ਸੈਲੀਬ੍ਰੇਟ ਕਰਦੇ ਨੇ ਅਫਗਾਨ। ਜੀ ਲੇਕਿਨ ਫੋਰਨ ਪਾਲਿਸੀ ਜਿਹੜੀ ਹੈ ਉਹ ਸਾਰੇ ਹੀ ਉਹਨਾਂ ਨੇ ਆਪਣੇ ਕੋਲ ਰੱਖੀ ਸੀ ਕਿ ਵੀ ਉਹ ਡਿਸਾਈਡ ਨਹੀਂ ਕਰ ਸਕਦੇ ਕਿੱਧਰ ਜਾਣਾ। ਸੋ ਮਤਲਬ ਉਹ ਇੱਕ ਬ੍ਰਿਟਿਸ਼ ਪੈਟਰਨੇਜ ਵਾਲੀ ਡੋਮੀਨੀਅਨ ਸਟੇਟ ਹੀ ਸੀ, ਜਿਹੜੀ ਸਿਚੁਏਸ਼ਨ 1947 ਤੱਕ ਤਾਂ ਰਹੀ। ਔਰ ਇਸੇ ਪੀਰੀਅਡ 'ਚ ਜੇ ਤੁਸੀਂ 1919 ਤੋਂ ਪਿੱਛੇ ਛੱਡ ਵੀ ਦਿਓ, ਹੁਣ ਤੱਕ 2021 ਤੱਕ ਆ ਕੇ ਦੇਖੋ, ਤੇ ਫਿਰ 1979 ਤੱਕ ਜਦੋਂ ਸੋਵੀਅਤ ਯੂਨੀਅਨ ਸਿੱਧੇ ਤੌਰ ਤੇ ਆਇਆ, ਜਿਹੜਾ ਸਿਸਟਮ ਅਫਗਾਨਿਸਤਾਨ ਦੇ ਵਿੱਚ ਖੜਾ ਕੀਤਾ ਉਹਨਾਂ ਨੇ, ਜਿੰਨੀ ਦੇਰ ਬ੍ਰਿਟਿਸ਼ ਰਹੇ 1947 ਤੱਕ ਫੋਰਨ ਪਾਲਿਸੀ ਵੀ ਔਰ ਇੰਟਰਫੀਰੈਂਸ ਇਹਨਾਂ ਦੀ ਸੀ। ਉਸ ਤੋਂ ਬਾਅਦ ਉਹੀ ਬਾਦਸ਼ਾਹਤ ਸ਼ਾਇਦ ਜ਼ਾਹਿਰ ਸ਼ਾਹ ਸੀ, ਉਸ ਤੋਂ ਪਹਿਲਾਂ ਜਿਹੜਾ ਨਾਦਰ ਸ਼ਾਹ ਸੀ ਉਹਦਾ ਮੁੰਡਾ, ਅੱਗੋਂ ਜ਼ਾਹਿਰ ਸ਼ਾਹ ਸੀ, ਔਰ ਜ਼ਾਹਿਰ ਸ਼ਾਹ ਮੇਰੇ ਖਿਆਲ 40 ਸਾਲ ਉੱਥੇ ਬੈਠਾ ਰਿਹਾ, ਫਿਰ ਉਹ ਬਾਹਰ ਨਿਕਲਿਆ, ਫਿਰ ਜਿਵੇਂ ਉਹ ਹੁੰਦਾ ਇੱਕ ਦੂਜੇ ਦੇ ਖਿਲਾਫ ਰੈਬੇਲੀਅਨ ਇੱਧਰ ਉੱਧਰ। ਪਰ 47 ਤੋਂ ਬਾਅਦ ਵੀ ਜਿਹੜੀ ਮੌਜੂਦਗੀ ਹੈ ਪੂਰੀ ਤਰ੍ਹਾਂ ਉਹ ਭਾਰਤ ਦੀ ਉੱਥੇ ਰਹੀ, ਡੋਮੀਨੇਟ ਨੂੰ ਭਾਵੇਂ ਪਾਕਿਸਤਾਨ ਨੂੰ ਜੋ ਮਰਜ਼ੀ ਬਲੇਮ ਕਰਦੇ ਰਹਿਣ, ਪਾਕਿਸਤਾਨ ਦਾ ਹੱਥ ਬਹੁਤਾ ਉਸ ਪੀਰੀਅਡ 'ਚ ਨਹੀਂ ਪਿਆ। ਔਰ ਇਹੀ ਕਾਰਨ ਹੈ ਕਿ ਜੇ ਖਾਨ ਅਬਦੁਲ ਗਫਾਰ ਖਾਨ ਜਿਹਨੂੰ ਫਰੰਟੀਅਰ ਗਾਂਧੀ ਕਿਹਾ ਜਾਂਦਾ ਸੀ, ਉਹਦੀ ਮੂਵਮੈਂਟ ਨੂੰ ਕੌਣ ਸਪੋਰਟ ਕਰਦਾ ਸੀ? ਜ਼ਾਹਰ ਹੈ ਇੰਡੀਆ ਤਾਂ ਕਰਦਾ ਹੀ ਸੀ, ਅਫਗਾਨਿਸਤਾਨ 'ਚ ਵੀ ਸਿੰਪੈਥੀ ਨਹੀਂ ਸੀ, ਸਪੋਰਟ ਵੀ ਸੀ। ਸੋ ਪਾਕਿਸਤਾਨ ਤਾਂ ਇਹਦੇ ਬਾਵਜੂਦ ਵੀ ਜ਼ਿਆਦਾ ਸਰਹੱਦ ਉਹਨਾਂ ਦੇ ਨਾਲ ਲੱਗਦੀ ਹੈ। ਇੰਡੀਆ ਦੀ ਮੌਜੂਦਗੀ ਅਫਗਾਨਿਸਤਾਨ 'ਚ ਲਾਰਜਰ ਦੈਨ ਇਟਸ ਸਾਈਜ਼, ਲਾਰਜਰ ਕੀ ਮਤਲਬ ਡੋਮੀਨੇਟ ਹੀ ਉਹਨਾਂ ਦੀ, ਕਿਉਂਕਿ ਅਫਗਾਨਿਸਤਾਨ ਸੋਵੀਅਤ ਬਲਾਕ 'ਚ ਚਲਾ ਗਿਆ ਜੀ ਔਰ ਭਾਰਤ ਸੋਵੀਅਤ ਬਲਾਕ ਦੇ ਵਿੱਚ ਸੀ, ਬ੍ਰਿਟਿਸ਼ਰ ਦਾ ਤਾਂ ਇਨਫਲੂਐਂਸ ਰਿਹਾ ਨਹੀਂ, ਔਰ ਪਾਕਿਸਤਾਨ ਜ਼ਾਹਰ ਹੈ ਅਮਰੀਕਨ ਬਲਾਕ 'ਚ ਸੀ। ਸੋ ਉਹਦੀ ਵਜ੍ਹਾ ਕਰਕੇ ਅਫਗਾਨਿਸਤਾਨ ਸੋਵੀਅਤ ਕਮਿਊਨਿਸਟਾਂ ਦੀ ਵੀ ਔਰ ਇੰਡੀਅਨ ਏਜੰਸੀਆਂ ਦੇ ਵੀ, ਕਿਉਂਕਿ ਇੱਕ ਸਟੇਜ ਤੇ ਉਹਨਾਂ ਦੀ KGB ਔਰ ਇੰਡੀਅਨ ਰਾ ਇਹ ਕਾਹੂਟ ਕੰਮ ਕਰਦੇ ਰਹੇ, ਉੱਥੇ ਉਹਨਾਂ ਦੀ ਡੋਮੀਨੈਂਸ ਰਹੀ। ਔਰ ਇਹੀ ਕਾਰਨ ਰਿਹਾ ਕਿ ਜਦੋਂ ਸੋਵੀਅਤ ਯੂਨੀਅਨ ਨਿਕਲ ਵੀ ਗਿਆ 1999 ਦੇ ਵਾਸ਼ देयर ਹੈਂਡਸ, ਉੱਥੋਂ ਹਿਊਮਿਲੇਟ ਹੋ ਕੇ ਨਿਕਲੇ, ਭਾਰਤ ਨੇ ਜਿਹੜਾ ਉਹਨਾਂ ਦਾ ਨਾਰਦਰਨ ਅਲਾਈਅੰਸ ਬਣਿਆ, ਮਸੂਦ, ਉਹਨਾਂ ਦੀ ਹਮਾਇਤ ਕੀਤੀ ਪੂਰੀ ਤਰ੍ਹਾਂ ਲਗਾਤਾਰਤਾ ਨਾਲ। ਤਾਲਿਬਾਨ ਦਾ ਛੋਟਾ ਪੀਰੀਅਡ 1996 ਤੋਂ 2001 ਤੱਕ ਆਂਦਾ, ਜਿਹਦੇ 'ਚ ਭਾਰਤ ਦਾ ਕੋਈ ਬਹੁਤਾ ਰੋਲ ਨਹੀਂ ਸੀ ਰਿਹਾ। ਲੇਕਿਨ ਇੱਕਦਮ ਬਾਅਦ ਜਦੋਂ ਅਮਰੀਕਾ ਔਰ ਨੈਟੋ ਉੱਥੇ ਜਾ ਕੇ ਵੜਦਾ ਪਿਛਲੇ 20 ਸਾਲ ਤੋਂ, ਤਾਂ ਫਿਰ ਤਾਂ ਉਹਨਾਂ ਨੇ ਆਤੀ ਕਰ ਦਿੱਤੇ ਨਾ, ਕੁਲਭੂਸ਼ਣ ਯਾਦਵ ਤੋਂ ਲੈ ਕੇ ਦੂਸਰੇ ਸਾਰੇ ਪਾਸੇ ਤੱਕ ਪਹੁੰਚਦੇ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਤਾਲਿਬਾਨ ਆਪਣੇ ਬਲਬੂਤੇ ਤੇ ਜਿਹੜੇ ਉਹਨਾਂ ਨੇ ਪਾਵਰ ਲਈ ਹੈ, ਉਹਨਾਂ ਦੇ ਉੱਤੇ ਕੋਈ ਇਹ ਨਹੀਂ ਹੈ ਕਿ ਇਹ ਠੀਕ ਹੈ ਕਿ ਜਿਹੜਾ ਪਾਕਿਸਤਾਨ ਜਾਂ ਦੂਸਰਾ ਅਸੀਂ ਉਹਨਾਂ ਦੇ ਰੋਲ ਨੂੰ ਡਿਨਾਈ ਨਹੀਂ ਕਰ ਸਕਦੇ। ਲੇਕਿਨ ਅੱਜ ਜਿਸ ਕਿਸਮ ਦਾ ਕੌਨਫੀਡੈਂਸ ਔਰ ਦੂਸਰਾ ਉਹ ਦਿਖਾਉਂਦੇ ਨੇ, ਉਹਨਾਂ ਦਾ ਇੱਕ ਆਪਣਾ ਵੱਡਾ ਰੋਲ ਹੈ। ਔਰ ਇਸ ਸਾਰੇ 20 ਸਾਲ ਦੇ ਪੀਰੀਅਡ 'ਚ ਪਿਛਲੀ ਹਿਸਟਰੀ ਛੱਡ ਵੀ ਦਿਓ, ਨਾਦਰ ਸ਼ਾਹ ਦੀ ਜਾਂ ਜ਼ਾਹਿਰ ਸ਼ਾਹ ਤੇ ਫਲਾਣਾ ਟਿਮਕਾ, ਤੇ ਹੁਣ ਦੇ ਇਹਨਾਂ 20 ਸਾਲ 'ਚ ਇੰਡੀਆ ਨੇ ਜੋ ਉੱਥੇ ਰੋਲ ਅਦਾ ਕੀਤਾ ਦਿਖਾਉਣ ਨੂੰ ਤਾਂ ਜੀ ਬੜੀ ਡਿਵੈਲਪਮੈਂਟ, ਪੈਸੇ ਲਾਤੇ, ਦੂਜੇ ਲਾਤੇ, ਲੇਕਿਨ ਕਿਵੇਂ ਉਹਨਾਂ ਨੇ ਉਸ ਸੁਸਾਇਟੀ ਨੂੰ ਡਿਵਾਈਡ ਕੀਤਾ, ਕਿਵੇਂ ਦਹਿਸ਼ਤਗਰਦੀ ਪਾਕਿਸਤਾਨ ਦੀਆਂ ਬਰੂਹਾਂ ਤੇ ਲਿਆਂਦੀ, ਇਹ ਤਹਿਰੀਕੇ ਤਾਲਿਬਾਨ ਪਾਕਿਸਤਾਨ ਕਿਨੇ ਖੜੀ ਕੀਤੀ, ਕੀ ਸਾਰੇ ਕਬੀਲੇ ਹੋਰ ਜਿਨ੍ਹਾਂ ਦੇ ਵਿੱਚ ਵੜੇ ਹੋਏ ਨੇ। ਹੁਣ ਇੱਕ ਪਾਸੇ ਤਾਂ ਇਹਨਾਂ ਨੂੰ ਆਪਣਾ ਪਾਲਾ ਮਾਰਦਾ ਹੈ, ਬਹੁਤ ਵਾਰੀ ਹੁੰਦਾ ਨਾ ਜਿਹਨੇ ਜੋ ਕੀਤਾ ਹੁੰਦਾ ਕਿ ਭਾਈ ਇਹਦੀ ਸਾਨੂੰ ਸਜ਼ਾ ਮਿਲਣੀ ਹੈ। ਦੂਸਰੇ ਪਾਸੇ ਇਹਨਾਂ ਨੂੰ ਓਪਨਿੰਗ ਵੀ ਨਜ਼ਰ ਨਹੀਂ ਆ ਰਹੀ ਵੀ ਵੜਨ ਕੇ ਨਾ ਵੜਨ, ਕਿਉਂਕਿ ਜੇ ਤੁਸੀਂ ਇੱਕ ਮਹੀਨਾ ਜਿਹੜੀ UN ਸਿਕਿਉਰਿਟੀ ਕਾਉਂਸਲ ਦੀ ਇਹਨਾਂ ਨੂੰ ਪ੍ਰੈਜ਼ੀਡੈਂਸੀ ਮਿਲੀ, ਉਹਦੇ 'ਚ ਜਿੰਨਾ ਡਰਟੀ ਰੋਲ ਅਦਾ, ਹਾਲਾਂ ਬਹੁਤ ਵਾਰ ਜੇ ਭਾਰਤ ਸੋਵੀਅਤ ਬਲਾਕ 'ਚੋਂ ਨਿਕਲ ਕੇ ਅਮਰੀਕਨਾਂ ਦਾ ਚਹੇਤਾ ਬਣ ਸਕਦਾ ਹੈ 10 ਸਾਲ ਦੇ ਵਿੱਚ 1999-90 ਤੋਂ ਲੈ ਕੇ 2001 ਤੱਕ ਪਹੁੰਚਦੇ ਆ, ਤੇ ਫਿਰ ਤਾਲਿਬਾਨ ਨੂੰ ਵਿਨ ਓਵਰ ਕਰਨਾ ਜਿਹੜਾ ਕੋਈ ਕਿੰਨਾ ਔਖਾ ਸੀ। ਜੇ ਤੁਸੀਂ ਥੋੜੀ ਫੇਅਰ ਲਾਈਨ ਰੱਖਦੇ, ਵਿਨ ਓਵਰ ਨਾ ਵੀ ਹੁੰਦਾ, ਹੌਸਟਿਲਿਟੀ ਨਹੀਂ ਸੀ ਹੋਣੀ। ਲੇਕਿਨ ਇਹਨਾਂ ਨੇ ਉੱਥੇ ਵੀ ਉਹੀ ਕੰਮ, ਫਿਰ ਬਾਰ-ਬਾਰ ਉਹ ਕੀ ਕਹਿੰਦੇ ਨੇ ਕਿ ਵੀ ਚੋਰ ਨਾਲੋਂ ਪੰਡ ਕਾਲੀ, ਵੀ ਅਮਰੀਕਨ ਜਿਹੜੇ ਨੇ ਜਿਨ੍ਹਾਂ ਦੀ ਕੱਛ 'ਚ ਤੁਸੀਂ ਵੜੇ ਹੋਏ ਹੋ, ਉਹ ਉਹਨਾਂ ਨਾਲ ਨੈਗੋਸ਼ੀਏਸ਼ਨ ਵੀ ਕਰਦੇ ਨੇ, ਉਹਨਾਂ ਦੀਆਂ ਸ਼ਰਤਾਂ ਦੇ ਉੱਤੇ 31 ਤਰੀਕ ਨੂੰ ਉੱਥੋਂ ਨਿਕਲਦੇ ਵੀ ਨੇ, ਹੁਣ ਵੀ ਉਹਨਾਂ ਦੇ ਨਾਲ ਰਾਫਤੇ 'ਚ ਨੇ। ਔਰ ਤੁਸੀਂ ਜਿਹੜਾ ਇੰਨਾ ਕਿ ਜੀ ਇਹ ਅਸੀਂ ਕੋਈ ਰੈਕਗਨਾਈਜ਼ ਨਹੀਂ ਕਰਾਂਗੇ, ਜੇ ਕੋਈ ਪਾਵਰ ਦੇ ਨਾਲ ਹਕੂਮਤ ਲੈ, ਦੂਜਾ ਤੀਜਾ ਲੈ, ਉਹਨਾਂ ਨੇ ਪਾਵਰ ਦੇ ਨਾਲ ਵੀ ਲਈ, ਬਿਨਾਂ ਬਲੱਡ ਸ਼ੈਡ ਵੀ ਲਈ।
ਰੀਅਲ ਹਾਕਮ ਨੇ, ਸਾਰੇ ਉਹਨਾਂ ਦੇ ਨਾਲ ਡੀਲ ਕਰ ਰਹੇ ਨੇ। ਟਰੋਇਕਾ ਦੇ ਵਿੱਚ ਅਮਰੀਕਾ, ਰਸ਼ੀਆ, ਚਾਈਨਾ, ਪਾਕਿਸਤਾਨ ਹੈ। ਤੁਸੀਂ ਕਿੱਥੇ ਹੋ ਭਾਈ? ਜੀ ਹੁਣ ਇਸ ਸਾਰੇ 'ਚ ਇੱਕ ਪਾਸੇ ਉਹਨਾਂ ਦੀ ਇਨਵੈਸਟਮੈਂਟ ਰੁਲਦੀ ਹੈ ਔਰ ਕੋਈ ਰੋਲ ਉਹਨਾਂ ਨੂੰ ਨਜ਼ਰ ਨਹੀਂ ਆਉਂਦਾ ਅਦਰ ਦੈਨ ਕਿ ਜੀ ਉਹਨਾਂ ਦਾ UN ਸਿਕਿਉਰਿਟੀ ਕਾਉਂਸਲ ਜੀ ਪਾਕਿਸਤਾਨ ਨੂੰ ਬੁਰਾ ਭਲਾ ਕੇ ਜਾਂਦੇ ਜਾਂਦੇ ਵੀ ਜਿਹੜਾ ਇਹਨਾਂ ਨੇ 31 ਅਗਸਤ ਨੂੰ ਰੈਜ਼ੋਲੂਸ਼ਨ ਕਰਾਇਆ ਜੀ ਕੋਈ ਕੰਟਰੀ ਆਪਣੀ ਧਰਤੀ ਨੂੰ ਜਿਹੜਾ ਦਹਿਸ਼ਤਗਰਦੀ ਲਈ ਨਾ ਇਸਤੇਮਾਲ ਕਰਨ ਦੇ, ਉਹਦੇ 'ਚ ਤੁਸੀਂ ਲਸ਼ਕਰੇ ਤਾਇਬਾ ਵਾੜ ਦਿੰਦੇ ਹੋ, ਜੈਸ਼ੇ ਮੁਹੰਮਦ ਵਾੜਦੇ, ਰਸ਼ੀਆ ਔਰ ਚਾਈਨਾ ਪਾਸੇ ਹੋ ਜਾਂਦੇ ਨੇ ਕਿ ਭਾਈ ਉਹ ਬਾਕੀ ਤਨਜ਼ੀਮਾਂ ਦਾ ਕੀ ਬਣਿਆ। ਹੁਣ ਇਸ ਸਭ ਦੇ ਚੱਲਦੇ ਆ ਹੁਣ ਬਰਖਾ ਦੱਤ ਹੈ ਤਾਂ ਉਹ ਪੱਕੀ ਦੋ ਕਿਸਮ ਦੇ, ਇੱਕ ਹਿੰਦੂ ਨੈਸ਼ਨਲਿਸਟ ਨੇ, ਇੱਕ ਇੰਡੀਅਨ ਨੈਸ਼ਨਲਿਸਟ ਨੇ। ਸੋ ਇਹ ਇੰਡੀਅਨ ਨੈਸ਼ਨਲਿਸਟ ਹੈਗੀ ਹੈ, ਉਹਨਾਂ ਦਾ ਅਲਟੀਮੇਟ ਮੰਜ਼ਿਲ ਉੱਥੇ ਹੀ ਆਉਂਦੀ ਹੈ। ਹੁਣ ਉਹਨੇ ਇੱਕ ਟਵੀਟ ਕੀਤਾ ਜਿਹਦੇ 'ਚ ਉਹਨੇ ਕਿਹਾ, ਹਾਲਾਂ ਇਹ 15 ਅਗਸਤ ਦੇ ਹਵਾਲੇ ਨਾਲ ਹੀ ਉਹਨੇ, ਕਿ ਇੰਡੀਆ ਅਮੰਗ 12 ਕੰਟਰੀਜ਼, ਹੁਣ ਇਹ ਸ਼ੋਅ ਕਰਦਾ ਵੀ ਮੂੰਹ 'ਚ ਸੱਪ ਦੇ ਕੋੜ ਕਿਰਲੀ ਕਿਵੇਂ ਫਸੀ ਹੋਈ ਹੈ। ਇੰਡੀਆ ਅਮੰਗ 12 ਕੰਟਰੀਜ਼ that had said won't recognize a government in Afghanistan imposed by force, ਕਿ ਭਾਰਤ ਉਹਨਾਂ 12 ਮੁਲਕਾਂ 'ਚ ਸੀ ਜਾਂ ਹੈ ਜਿਨ੍ਹਾਂ ਨੇ ਇਹ ਮਤਾ ਕੀਤਾ ਸੀ ਕਿ ਜਿਹੜੀ ਵੀ ਹਕੂਮਤ ਤਾਕਤ ਨਾਲ ਅਫਗਾਨਿਸਤਾਨ 'ਚ ਆਏਗੀ ਉਹਨੂੰ ਅਸੀਂ ਮਾਨਤਾ ਨਹੀਂ ਦੇਵਾਂਗੇ। ਇਹ ਵੈਰੀ ਇੰਟਰਸਟਿੰਗ, ਪਰਹੈਪਸ ਡੈਲੀਬਰੇਟ ਐਂਬੀਗੁਇਟੀ, ਬੜੀ ਦਿਲਚਸਪ ਔਰ ਸ਼ਾਇਦ ਜਾਣ ਕੇ ਉਹਨਾਂ ਨੇ ਇਸ ਕਿਸਮ ਦਾ ਜਿਹੜਾ ਵਿੱਚ ਵਿਚਾਲਾ ਰੱਖਿਆ। ਦਿਸ ਇਜ਼ ਏ ਨॉन ਡੈਮੋਕ੍ਰੈਟਿਕ ਗਵਰਨਮੈਂਟ, ਜੋ ਹੁਣ ਤਾਲਿਬਾਨ ਦੀ ਡੈਮੋਕ੍ਰੇਸੀ ਤਾਂ ਨਹੀਂ ਹੈ, ਵੋਟਾਂ ਨਾਲ ਤਾਂ ਨਹੀਂ ਆਏ, ਬਟ the bloodless Kabul coup means not one imposed by force। ਇਹ ਹੈ ਬ੍ਰਾਹਮਣ ਦਾ ਮਾਈਂਡਸੈਟ ਵੀ ਬ੍ਰਾਹਮਣੀ ਦੱਸ ਰਹੀ ਹੈ ਰਸਤਾ ਕਿ ਭਈ ਦੇਖੋ ਫੋਰਸ ਨਾਲ ਤਾਂ ਨਹੀਂ ਆਏ, ਪਰ ਇਹ ਉਹਨਾਂ ਨੇ ਕੋਈ ਖੂਨ ਨਹੀਂ ਡੋਲਿਆ ਹੈ, ਕੋਈ ਤਾਕਤ ਨਾਲ ਤਾਂ ਨਹੀਂ। ਐਕਸਪੈਕਟੈਂਸ ਬਾਈ ਵਰਲਡ ਕਿ ਦੁਨੀਆ ਨੇ ਤਾਂ ਰੈਕਗਨਾਈਜ਼ ਕਰਨਾ ਹੈ, ਉਸ ਪਾਸੇ ਵੱਲ ਜਾ ਰਹੇ। ਸੋ ਇੰਡੀਆ ਨੂੰ ਇਹ ਰਾਹ ਦੱਸ ਰਹੀ ਹੈ ਮਾਈ, ਜਾਂ ਉਹਨਾਂ ਦੀ ਜ਼ਬਾਨ ਹੀ ਜਿਹੜੀ ਹੈ ਇਹਦੇ ਰਾਹੀਂ ਐਕਸਪ੍ਰੈਸ ਹੋ ਰਹੀ ਹੈ ਕਿ ਜੀ ਇਹ ਭਾਵੇਂ ਜਿਹੜਾ ਬਾਈ ਨॉन ਡੈਮੋਕ੍ਰੈਟਿਕ ਗਵਰਨਮੈਂਟ ਹੈ ਪਰ ਬਲੱਡਲੈਸ ਕਾਬਲ ਕੂ ਹੋਇਆ। ਹੁਣ ਇਹ ਗੱਲ ਦਾ ਬੇਸ ਕੀ ਹੈ? ਅਸੀਂ ਕੱਲ ਪਾਸਿੰਗ ਰੈਫਰੈਂਸ ਗੱਲ ਕੀਤੀ ਸੀ, ਅੱਜ ਅਸੀਂ ਥੋੜਾ ਜਿਹਾ ਉੱਤੇ ਫੋਕਸ ਕਰ ਰਹੇ ਹਾਂ ਕਿਉਂਕਿ ਇੰਡੀਅਨ ਮੀਡੀਆ ਨੇ ਇਹਨੂੰ ਕੋਈ ਬਹੁਤਾ ਪਲੇ ਨਹੀਂ ਕੀਤਾ, ਕਿਉਂਕਿ ਇਹ ਸ਼ੋਅ ਕਰਦਾ ਹੈ ਕਿ ਭਾਈ ਇਹਨਾਂ ਦੇ ਇਹ ਕਹਿੰਦੇ ਕੀ ਨੇ ਤੇ ਹੈ ਕਿੰਨੇ ਕੁ ਜੋਗੇ ਨੇ। ਕਿਉਂਕਿ ਜਦੋਂ ਕੱਲ ਇਹ ਖਬਰ ਸੀ ਕਿ ਕਿਵੇਂ ਦੋਹਾ ਕਤਰ ਦੇ ਵਿੱਚ ਇੰਡੀਅਨ ਐਂਬੈਸਡਰ ਜਿਹੜਾ ਹੈ ਉਹ ਮਿਲਦਾ ਹੈ ਉਹਨਾਂ ਦੇ ਨੰਬਰ 2, ਹਾਲਾਂਕਿ ਦੋਹਾ ਪੋਲੀਟੀਕਲ ਆਫਿਸ ਨੂੰ ਇਹ ਹੈਂਡਲ ਕਰਦੇ ਨੇ ਸ਼ੇਰ ਮੁਹੰਮਦ ਅਬਾਸ ਸਟੈਨਕਜ਼ਾਈ, ਬੜਾ ਮੈਚੁਰ ਡਿਪਲੋਮੈਟ ਹੈਂਡਲਿੰਗ ਵਾਂਗ ਹੈਗਾ। ਔਰ ਇੰਡੀਆ ਦਾ ਜਿਹੜਾ ਐਂਬੈਸਡਰ ਹੈ ਉਹ ਗੱਲਬਾਤ ਕਰਦਾ ਉੱਥੇ, ਕੀ ਨਾਂ ਉਹਦਾ, ਦੀਪਕ ਮਿੱਤਲ। ਹੁਣ ਖਬਰ ਤਾਂ ਆ ਗਈ, ਬੜੀ ਲੋ ਪਲੇ ਕੀਤੀ। ਹੁਣ ਇੰਡੀਅਨ ਫੋਰਨ ਮਿਨਿਸਟਰੀ ਨੇ ਇਹਦੇ ਉੱਤੇ ਕਿਹਾ ਕਿ ਅਫਗਾਨ ਓਰੀਜਨ ਟੈਰਰ ਪ੍ਰਾਈਮ ਕੰਸਰਨ ਇੰਡੀਆ ਰਿਸੀਵਡ ਪੋਜ਼ਿਟਿਵ ਰਿਸਪੌਂਸ ਫਰੋਮ ਤਾਲਿਬਾਨ ਸੇਜ਼ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਜੀ ਉਹ ਤਾਂ ਦਹਿਸ਼ਤਗਰਦ ਗਰੁੱਪ ਹੈ, ਤੁਸੀਂ ਉਹਨਾਂ ਨੂੰ ਰੈਕਗਨਾਈਜ਼ ਨਹੀਂ ਕਰਦੇ, ਫਿਰ ਤੁਹਾਡਾ ਐਂਬੈਸਡਰ ਮਿਲ ਕਿਉਂ ਰਿਹਾ? ਔਰ ਉਹਦਾ ਤੁਸੀਂ ਜਵਾਬ ਦੇਖੋ ਬ੍ਰਾਹਮਣ ਦਾ ਮਾਈਂਡਸੈਟ ਕੀ ਹੈ। ਉਹਦੇ ਰਿਸਪੋਂਡਿੰਗ ਟੂ ਕੁਐਸਚਨਸ ਔਨ ਦਾ ਰੀਜ਼ਨਿੰਗ and nature of Indian ambassador to Qatar's meeting with Taliban political office chief in Doha, the Ministry of External Affairs repeated that the meeting had been requested at the behest of the Taliban and would neither confirm nor deny whether India still considers the group a terrorist organization। ਉਹਨਾਂ ਕਹਿੰਦੇ ਜੀ ਮਿਲੇ ਕਿਉਂ ਤੁਸੀਂ? ਉਹ ਕਹਿੰਦੇ ਜੀ ਉਹਨਾਂ ਨੇ ਬੇਨਤੀ ਕੀਤੀ ਸੀ, ਉਹਨਾਂ ਨੇ ਰਿਕੁਐਸਟ ਕੀਤੀ ਸੀ, ਗੁਜ਼ਾਰਿਸ਼ ਕੀਤੀ ਸੀ, ਅਸੀਂ ਤਾਂ ਮਿਲੇ। ਹੁਣ ਤੁਸੀਂ ਇਹਨੂੰ ਕੀ ਕਹੋਗੇ? ਉਹਨਾਂ ਨੂੰ ਪੁੱਛਿਆ ਵੀ ਜੇ ਤੁਸੀਂ ਮਿਲਿਆ ਉਹਨਾਂ ਦੀ ਰਿਕੁਐਸਟ ਤੇ ਮਿਲੇ, ਤੁਸੀਂ ਉਹਨਾਂ ਨੂੰ ਅਜੇ ਵੀ ਦਹਿਸ਼ਤਗਰਦ ਮੰਨਦੇ ਹੋ? ਉਹਦੇ 'ਚ ਕੋਈ ਜਵਾਬ ਨਹੀਂ। ਹੁਣ ਇਹ ਹੈ ਸੱਪ ਦੇ ਮੂੰਹ 'ਚ ਕੋੜ ਕਿਰਲੀ, ਇਹ ਹੈ ਕਿ ਵੀ ਉਹਨਾਂ ਨੂੰ ਵੀ ਪਤਾ ਹੈ, ਕਿਉਂਕਿ ਕੱਲੀ ਗੱਲ ਇਹ ਨਹੀਂ ਹੈ। ਹੁਣ ਇਸ ਤਾਲਿਬਾਨ ਹਕੂਮਤ ਕੇ ਜੀ ਉਹ ਗਰੁੱਪ ਐਜ਼ ਏ ਤਾਲਿਬਾਨ ਦਹਿਸ਼ਤਗਰਦ ਨੇ। ਹੁਣ ਇਹਨਾਂ ਦੇ ਵਿੱਚ ਹਕਾਨੀ ਗਰੁੱਪ ਜਿਹੜਾ ਮੇਨ ਤੌਰ ਦੇ ਉੱਤੇ ਜਿਨ੍ਹਾਂ ਨੂੰ ਕਾਬਲ ਦੀ ਸਿਕਿਉਰਿਟੀ ਵੀ ਮਿਲੀ ਹੈ ਔਰ ਉਹਨਾਂ ਦਾ ਵੱਡਾ ਰੋਲ ਹੈ ਹਕਾਨੀਆਂ ਦਾ। ਔਰ ਇਹ ਜਿਹੜਾ ਹੁਣ ਜਿਹੜਾ ਡਿਪਟੀ ਲੀਡਰ ਹੈ ਇਸ ਵੇਲੇ ਤਾਲਿਬਾਨ ਦਾ, ਸਿਰਾਜੁਦੀਨ ਹਕਾਨੀ, ਉਹਨੂੰ ਇਹਨਾਂ ਨੇ ਇੰਡੀਆ ਨੇ ਨਾਮਜ਼ਦ ਕੀਤਾ ਹੋਇਆ ਦਹਿਸ਼ਤਗਰਦ, ਕਿਉਂਕਿ ਇੰਡੀਅਨ ਐਮਬੈਸੀ ਔਰ ਕੌਂਸੂਲੇਟਸ ਦੇ ਉੱਤੇ ਅਟੈਕ ਹੋਏ। ਇੱਕ ਸੁਸਾਈਡ ਬੰਬਿੰਗ ਹੋਈ ਸੀ 2008 'ਚ
ਜਿਹਦੇ 'ਚ ਇੰਡੀਅਨ ਡਿਪਲੋਮੈਟ ਮਰੇ ਸੀ, 58 ਡੈਥਸ ਹੋਈਆਂ ਸੀ, ਇੰਡੀਅਨ ਡਿਪਲੋਮੈਟ ਵੀ ਸੀ। ਫਿਰ ਇਹਨਾਂ ਨੇ ਹੀ ਕਿਉਂਕਿ ਕਰਵਾਇਆ ਤਾਂ ਖੁਦ, ਪਰ ਇਹਨੂੰ ਜਿਹੜਾ ਗੁਰਦੁਆਰਾ ਹਰਰਾਏ ਸਾਹਿਬ ਕਾਬਲ ਗੁਰਦੁਆਰੇ 2020 'ਚ ਅਟੈਕ ਹੋਇਆ, 25 ਲੋਕ ਮਾਰੇ ਗਏ, ਉਹਦੇ 'ਚ ਉਹਨਾਂ ਨੇ ਕਿਹਾ ਜੀ ਕਿਉਂਕਿ ਇਸਲਾਮਿਕ ਸਟੇਟ ਨੇ ਜ਼ਿੰਮੇਵਾਰੀ ਲਈ ਸੀ ਖੁਰਾਸਾਨ, ਔਰ ਇਹ ਜਿਹੜਾ ਹੈ ਇਹ ਹਕਾਨੀ ਗਰੁੱਪ ਦਾ ਹੀ ਹੈ, ਹਾਲਾਂਕਿ ਇਸਲਾਮਿਕ ਸਟੇਟ ਨਾਲ ਉਹਨਾਂ ਦਾ ਕੋਈ ਤਾਲੁਕ ਨਹੀਂ ਹੈ, ਹਕਾਨੀ ਗਰੁੱਪ ਆਪਣੇ ਤੌਰ ਦੇ ਉੱਤੇ ਹੈ। ਲੇਕਿਨ ਇਸ ਸਾਰੇ ਨੂੰ ਆਧਾਰ ਬਣਾ ਕੇ ਉਹਨਾਂ ਨੇ ਕਿਹਾ ਜੀ ਅਸੀਂ ਤਾਂ ਜਿਹੜਾ ਹੈ ਉਹਨਾਂ ਨੇ ਮੀਟਿੰਗ ਲਈ ਰਿਕੁਐਸਟ ਕੀਤੀ, ਅਸੀਂ ਇਹ ਮੰਨ ਲਿਆ, ਔਰ ਇਹ ਜਿਹੜਾ ਅਸੀਂ ਵਿਦਆਊਟ ਥਿੰਕਿੰਗ ਵੀ ਵੁੱਡ ਨਾਟ ਹੈਵ ਟੇਕਨ ਸੱਚ ਅ ਸਟੈਪ ਮੀਟਿੰਗ ਦ ਤਾਲਿਬਾਨ। Our main primary and immediate concern is that Afghan soil should not be used for anti-Indian activities or terror activities. This is our focus. ਹੁਣ ਇਹ ਹੈ ਸੱਪ ਦੇ ਮੂੰਹ 'ਚ ਕੋੜ ਕਿਰਲੀ, ਔਰ ਇਹਦੇ 'ਚ ਫਸੇ ਵੀ ਨੇ। ਹੁਣ ਜਦੋਂ ਜੰਮੂ ਕਸ਼ਮੀਰ ਦੇ ਹਵਾਲੇ ਨਾਲ ਗੱਲ ਆਉਂਦੀ ਹੈ, ਉਹ ਕਹਿੰਦੇ ਨੇ ਜੀ ਅਸੀਂ ਦਹਿਸ਼ਤਗਰਦਾਂ ਨਾਲ ਗੱਲ ਹੀ ਨਹੀਂ ਕਰ ਸਕਦੇ। ਹੁਣ ਜਿਉਂ ਹੀ ਇਹ ਮੀਟਿੰਗ ਹੁੰਦੀ ਹੈ, ਉਮਰ ਅਬਦੁੱਲਾ, ਭਾਵੇਂ ਅਬਦੁੱਲੇ ਆਪਣੀ ਤਾਕਤ ਨੇ ਵੀ ਕਦੋਂ ਅਸੈਂਬਲੀ ਚੋਣਾਂ ਹੋਣ ਔਰ ਅਸੀਂ ਕੁਰਸੀ ਨੂੰ ਚੰਬੜੀਏ, ਉਹਦੇ 'ਚ ਉਹਨੇ ਅੱਜ ਟਵੀਟ ਕੀਤਾ, ਉਹਨੇ ਕਿਹਾ ਟੈਰਰ ਆਊਟਫਿਟ ਔਰ ਨਾਟ, ਇਜ਼ ਦਾ ਤਾਲਿਬਾਨ ਏ ਟੈਰਰਿਸਟ ਆਰਗੇਨਾਈਜੇਸ਼ਨ? ਇਫ ਇਟ ਇਜ਼ ਨਾਟ, will you move the United Nations to delist it as a terrorist organization? India just presided over the UN Security Council. ਉਹਨੇ ਕਿਹਾ ਜੀ ਤੁਸੀਂ ਇਹ ਦੱਸੋ ਵੀ ਇਹ ਹੁਣ ਤਾਲਿਬਾਨ ਦਹਿਸ਼ਤਗਰਦ ਹੈ ਨੇ ਆਰਗੇਨਾਈਜੇਸ਼ਨ ਕਿ ਨਹੀਂ ਨੇ? ਕੀ ਤੁਸੀਂ ਹੁਣ ਉਹਨਾਂ ਨਾਲ ਗੱਲਬਾਤ ਕਰ ਲਈ ਹੈ, ਤੁਸੀਂ ਪ੍ਰੀਜ਼ਾਈਡ ਕੀਤਾ ਦਸੰਬਰ, ਕੀ ਤੁਸੀਂ ਹੁਣ ਮੂਵ ਕਰੋਗੇ UN 'ਚ ਕਿ ਉਹਨਾਂ ਨੂੰ ਡੀਲਿਸਟ ਕੀਤਾ ਜਾਏ? ਔਰ ਤੁਸੀਂ ਉਹਨਾਂ ਨੇ ਕਿਹਾ ਕਿ ਵੀ ਇੱਕ ਪਾਸੇ ਤੁਸੀਂ ਕਸ਼ਮੀਰ ਦੇ ਵਿੱਚ ਐਨਗੇਜ ਕਰਨ ਨੂੰ ਤਿਆਰ ਨਹੀਂ, ਜਿਹੜੇ ਇਸ ਪਾਸੇ ਨੇ ਉੱਥੇ ਤੁਸੀਂ ਜਿਨ੍ਹਾਂ ਨੂੰ ਦਹਿਸ਼ਤਗਰਦ ਐਲਾਨਿਆ ਹੋਇਆ ਉਹਨਾਂ ਦੇ ਨਾਲ ਤੁਸੀਂ ਗੱਲਬਾਤ ਕਰ ਰਹੇ ਹੋ। ਔਰ ਇਹ ਜਿਹੜਾ ਉਹਨਾਂ ਨੇ ਇਸ ਗੱਲ ਨੂੰ ਬੜਾ ਕਲੀਅਰ ਕੀਤਾ, ਯੂ ਆਰ ਐਨਗੇਜਿੰਗ ਤਾਲਿਬਾਨ, ਯੂ ਆਰ ਟਾਕਿੰਗ ਟੂ ਈਚ ਅਦਰ ਇਨ ਕਤਰ, ਇਫ ਯੂ ਆਰ ਟਾਕਿੰਗ ਟੂ them, ਵਾਈ ਆਰ ਯੂ ਆਸਕਿੰਗ ਦਿਸ ਕੁਐਸਚਨ ਟੂ? ਉਹਨਾਂ ਨੂੰ ਪੁੱਛਿਆ ਕਿ ਜੀ ਕੀ ਤੁਹਾਡਾ ਮਤਲਬ ਹੈ ਵੀ ਕਸ਼ਮੀਰੀਆਂ ਦੇ ਨਾਲ? ਉਹਨਾਂ ਨੇ ਕਿਹਾ ਜੀ ਇਹਨਾਂ ਨੂੰ ਪੁੱਛੋ ਕਿ ਵੀ ਉਹਨਾਂ ਨਾਲ ਇਹ ਗੱਲ ਕਰ ਸਕਦੇ ਨੇ, ਜਿੱਥੇ ਕਸ਼ਮੀਰ ਦੀ ਗੱਲ ਹੈ ਜਾਂ ਦੂਸਰਾ ਹੈ ਤਾਂ ਉਹਦੇ 'ਚ ਤੁਸੀਂ ਕਿਉਂ ਨਹੀਂ ਗੱਲ ਕਰ ਸਕਦੇ ਕਿ ਵੀ ਇਹ ਤੁਸੀਂ ਦੱਸੋ ਕਿ ਤੁਸੀਂ ਕਿੱਥੇ ਖੜੇ ਹੋ? ਸੋ ਅਸੀਂ ਸਮਝਦੇ ਹਾਂ ਵੀ ਇਹ ਹੁਣ ਕੋੜ ਕਿਰਲੀ ਕਿੱਧਰ ਨੂੰ ਜਾਏਗੀ, ਪਰ ਮੈਨੂੰ ਲੱਗਦਾ ਕਿ ਬਈ ਇਸੇ ਪ੍ਰੋਸੈਸ 'ਚ ਹੋ ਸਕਦਾ ਵੀ ਸੱਪ ਭੁੱਖਾ ਹੀ ਮਰ ਜਾਏ, ਕਿਉਂਕਿ ਉਹਨੇ ਸੁੱਟਣੀ ਵੀ ਨਹੀਂ ਹੈ, ਕਿਉਂਕਿ ਉਹ ਜਿਹੜਾ ਉਹ ਕਲੰਕੀ ਨਹੀਂ ਹੋਣਾ ਚਾਹੁੰਦਾ, ਕੋੜੀ ਵੀ ਨਹੀਂ ਹੋਣਾ ਚਾਹੁੰਦਾ। ਸੋ ਇਸ ਸਾਰੇ 'ਚੋਂ ਜਿਹੜਾ ਹੈ ਉਹ ਭਾਰਤ ਕੜਿੱਕੀ 'ਚ ਫਸ ਗਿਆ, ਜਿਵੇਂ ਹੁੰਦਾ ਨਾ ਵੀ ਕੜਿੱਕੀ ਜਦੋਂ ਫਸ ਜਾਓ ਤੇ ਹੁਣ ਨਾ ਉਹਦਾ ਦਰਵਾਜ਼ਾ ਖੁੱਲੇ ਕੜਿੱਕੀ ਦਾ ਤੇ ਫਿਰ ਜੇ ਬਾਹਰ ਜਾਵੇ। ਹਾਂ, ਸੋ ਇਹ ਉਹਨਾਂ ਦੀ ਹਾਲਤ ਹੈ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣਾ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਭਾਰਤ ਦੀ ਰਾਜਧਾਨੀ ਦਿੱਲੀ ਦੀਆਂ ਸਰਹੱਦਾਂ ਤੇ 9 ਮਹੀਨੇ ਤੋਂ ਚੱਲਦੇ ਆ ਰਹੇ ਕਿਸਾਨ ਅੰਦੋਲਨ ਨੂੰ ਦੁਨੀਆ ਦੇ ਇਤਿਹਾਸ ਵਿੱਚ ਅਹਿਮ ਦਰਜਾ ਹਾਸਲ ਹੋ ਚੁੱਕਿਆ ਹੈ। ਕਿਸਾਨ ਅੰਦੋਲਨ ਨੂੰ ਇਹ ਦਰਜਾ ਐਵੇਂ ਨਹੀਂ ਮਿਲਿਆ, ਇਹ ਦਰਜਾ ਹਾਸਲ ਕਰਨ ਲਈ ਕਿਸਾਨਾਂ ਨੂੰ ਬਹੁਤ ਜ਼ਿਆਦਾ ਕੀਮਤ ਚੁਕਾਉਣੀ ਪਈ ਆ। 600 ਤੋਂ ਵੱਧ ਕਿਸਾਨਾਂ ਨੂੰ ਆਪਣੀ ਜਾਨ ਦੀ ਬਾਜੀ ਲਾਉਣੀ ਪਈ, ਹਜ਼ਾਰਾਂ ਕਰੋੜ ਰੁਪਏ ਇਸ ਅੰਦੋਲਨ ਦੀ ਭੇਟ ਚੜਾਉਣੇ ਪਏ। ਜਿਹੜਾ ਕੀਮਤੀ ਸਮਾਂ ਤੇ ਸ਼ਕਤੀ ਖੇਤੀ ਉਤਪਾਦਨ ਵਿੱਚ ਕਿਸਾਨਾਂ ਨੇ ਲਾਉਣਾ ਸੀ, ਉਹ ਮੋਦੀ ਸਰਕਾਰ ਵਿਰੁੱਧ ਲੜਦਿਆਂ ਹੋਇਆਂ ਇਸ ਸੰਘਰਸ਼ ਦੇ ਵਿੱਚ ਲਾਇਆ, ਤਾਂ ਜਾ ਕੇ ਵਿਸ਼ਵ ਦੇ ਇਤਿਹਾਸ ਵਿੱਚ ਕਿਸਾਨ ਅੰਦੋਲਨ ਨੂੰ ਇਹ ਦਰਜਾ ਹਾਸਲ ਹੋਇਆ ਹੈ। ਅੰਦੋਲਨ ਵਿੱਚ ਜਾਨਾਂ ਵਾਰਨ ਵਾਲੇ ਕਿਸਾਨ ਯੋਧਿਆਂ ਦੇ ਜੀਵਨ ਬਾਰੇ ਵੌਇਸ ਆਫ ਖਾਲਸਾ ਪ੍ਰੋਡਕਸ਼ਨ ਗਰੁੱਪ ਵੱਲੋਂ ਇੱਕ ਲੜੀਵਾਰ ਕਿਸਾਨ ਯੋਧਿਆਂ ਦੀ ਦਾਸਤਾਨ ਦਾ ਪ੍ਰਸਾਰਣ 1 ਸਤੰਬਰ ਤੋਂ ਹੋਣ ਜਾ ਰਿਹਾ ਹੈ। ਇਹ ਪ੍ਰੋਗਰਾਮ ਵੇਖਣ ਲਈ ਤੁਸੀਂ ਵੌਇਸ ਆਫ ਖਾਲਸਾ ਨਿਊਜ਼ ਫੇਸਬੁੱਕ ਪੇਜ ਤੇ ਵੌਇਸ ਆਫ ਖਾਲਸਾ ਟੀਵੀ YouTube ਦੇ ਨਾਲ ਜੁੜੇ ਰਹਿਣਾ। ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨ ਦੇ ਲਈ ਤੁਸੀਂ ਸਾਡੇ ਫੋਨ ਨੰਬਰ +1 917 225 2798 ਤੇ ਸੰਪਰਕ ਕਰ ਸਕਦੇ ਹੋ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ
701 नॉर्थ पोस्ट ओक रोड स्वीट नंबर 204 ਹਿਊਸਟਨ ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰਿयलिटी ਸਰਵਿਸਿਜ਼। ਦਰਸ਼ਕੋ, ਬ੍ਰੇਕ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਤਾਲਿਬਾਨ ਦੇ ਇੱਕ ਬੁਲਾਰੇ ਨੇ BBC ਨਾਲ ਇੰਟਰਵਿਊ ਵਿੱਚ ਕਿਹਾ ਹੈ ਕਿ ਮੁਸਲਮਾਨ ਹੋਣ ਦੇ ਨਾਤੇ ਸਾਨੂੰ ਕਸ਼ਮੀਰ, ਭਾਰਤ ਜਾਂ ਕਿਸੇ ਹੋਰ ਦੇਸ਼ ਵਿੱਚ ਮੁਸਲਮਾਨਾਂ ਲਈ ਆਵਾਜ਼ ਬੁਲੰਦ ਕਰਨ ਦਾ ਹੱਕ ਹੈ। ਸੋ ਇਹ ਭਾਰਤ ਲਈ ਖਤਰੇ ਦੀ ਘੰਟੀ ਹੈ। ਸੋ ਭਾਰਤ ਨੇ ਕਸ਼ਮੀਰੀ ਬਜ਼ੁਰਗ ਨੇਤਾ ਸੈयद ਅਲੀ ਸ਼ਾਹ ਗਿਲਾਨੀ ਦੇ ਮ੍ਰਿਤਕ ਸਰੀਰ ਦੀ ਵੀ ਬੇਹੁਰਮਤੀ ਕੀਤੀ ਹੈ। ਸੋ ਆਉਣ ਵਾਲੇ ਸਮੇਂ ਵਿੱਚ ਕਸ਼ਮੀਰ ਵਿੱਚ ਇੱਕ ਜ਼ੋਰਦਾਰ ਹਥਿਆਰਬੰਦ ਬਗਾਵਤ ਖੜੀ ਹੋ ਸਕਦੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਦੋਸਤਾਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਕੱਲ ਦਾ ਸੱਚੋ ਸੱਚ ਪ੍ਰੋਗਰਾਮ ਅਸੀਂ ਸੈयद ਅਲੀ ਸ਼ਾਹ ਗਿਲਾਨੀ ਜੀ, ਬਜ਼ੁਰਗ ਕਸ਼ਮੀਰੀ ਆਈਕੋਨਿਕ ਫਿਗਰ, ਬਿਲਕੁਲ, ਜਿਹੜੇ 92 ਸਾਲ ਦੀ ਹਯਾਤੀ ਭੋਗ ਕੇ ਇਸ ਦੁਨੀਆ ਨੂੰ ਜਿਹੜਾ ਅਲਵਿਦਾ ਕਹਿ ਗਏ ਨੇ, ਉਹਨਾਂ ਨੂੰ ਸਮਰਪਿਤ ਕੀਤਾ ਸੀ। ਉਹਨਾਂ ਦੀ ਜ਼ਿੰਦਗੀ ਦੇ ਉੱਤੇ ਬਰੀਫ ਸਾਡੀ ਗੱਲਬਾਤ ਨੂੰ ਸਾਡੇ ਦਰਸ਼ਕਾਂ ਵੱਲੋਂ, ਖਾਸ ਤੌਰ ਤੇ ਸਾਡੇ ਪਾਕਿਸਤਾਨੀ ਕਸ਼ਮੀਰੀ ਭੈਣਾਂ ਭਰਾਵਾਂ ਵੱਲੋਂ ਬਹੁਤ ਪਸੰਦ ਕੀਤਾ ਗਿਆ। ਕਾਫੀ ਪਾਸਿਓਂ ਮੈਸੇਜ ਆਏ ਨੇ, ਬਹੁਤ ਵੱਡੀ ਗਿਣਤੀ 'ਚ ਜਿਹੜਾ ਉਹ ਐਪਰੀਸ਼ੀਏਸ਼ਨ ਹੋਈ। ਇੱਕ ਸਾਡੇ ਪਾਕਿਸਤਾਨੀ ਐਂਕਰ TV ਤੋਂ ਉਹਨਾਂ ਨੇ ਲਿਖਿਆ ਜੀ ਕਿ ਇਸ ਕਿਸਮ ਦੀ ਤਾਂ ਖੂਬਸੂਰਤ ਟ੍ਰਿਬਿਊਟ, ਹਾਲਾਂਕਿ ਇੱਥੇ ਉਹਨਾਂ ਦਾ ਜਿਹੜਾ ਨੈਸ਼ਨਲ ਮੋਰਨਿੰਗ ਕੀਤੀ ਗਈ, ਝੰਡੇ ਵੀ ਨੀਵੇਂ ਕੀਤੇ ਗਏ ਨੇ, ਲੇਕਿਨ ਇਸ ਕਿਸਮ ਦੀ ਟ੍ਰਿਬਿਊਟ ਇੱਥੇ ਵੀ ਕਿਸੇ ਨੇ ਨਹੀਂ ਦਿੱਤੀ। ਮੈਂ ਕਿਹਾ ਜੀ ਇਸ ਲਈ ਨਹੀਂ ਕਿ ਅਸੀਂ ਜਿਹੜਾ ਸਿਰਫ ਸਿੰਪਥੀ ਰੱਖਦੇ ਹਾਂ ਕਸ਼ਮੀਰੀ ਭਰਾਵਾਂ ਭੈਣਾਂ ਨਾਲ, ਐਮਪੈਥੀ ਹੈ। ਔਰ ਤੁਸੀਂ ਜਦੋਂ ਦੇਖਦੇ ਹੋ ਕਿ ਜਿਹੜੇ ਲੋਕ ਮੂਵਮੈਂਟਸ ਦੇ ਇੱਕ ਸਿੰਬਲ ਬਣ ਜਾਂਦੇ ਨੇ, ਉਹਨਾਂ ਲਈ ਕਿੰਨੀਆਂ ਡਿਫਿਕਲਟੀਜ਼ ਹੁੰਦੀਆਂ, ਕਿਉਂਕਿ ਉਹਨਾਂ ਨੇ ਜੋ ਉਹਨਾਂ ਤੋਂ ਹੋਪਸ ਹੁੰਦੀਆਂ ਨੇ, ਉਮੀਦਾਂ ਹੁੰਦੀਆਂ ਨੇ, ਉਹਨਾਂ ਤੇ ਵੀ ਖਰਾ ਉਤਰਨਾ ਹੁੰਦਾ ਹੈ। ਉਹਨਾਂ ਨੇ ਵਿਹਾਰਕ ਪ੍ਰੈਕਟੀਕਲ ਵੀ ਹੋਣਾ ਹੁੰਦਾ ਹੈ ਤਾਂ ਕਿ ਉਹ ਅੱਗੇ ਆਪਣੇ ਨਿਸ਼ਾਨੇ ਵੱਲ ਵੀ ਵਧਣ। ਔਰ ਫਿਰ ਇਸ ਦੇ ਨਾਲ ਨਾਲ ਉਹਨਾਂ ਦੇ ਸਾਹਮਣੇ ਇਹ ਚੈਲੰਜ ਵੀ ਹੁੰਦਾ ਹੈ ਕਿ ਉਹਨਾਂ ਤੇ ਕੋਈ ਧੱਬਾ ਨਾ ਲੱਗੇ, ਉਹਨਾਂ ਦੇ ਕਿਰਦਾਰ ਤੇ ਉਹਨਾਂ ਦੀਆਂ ਡਿਜ਼ਾਇਰਸ ਕਿਤੇ ਵਿਚਾਲੇ ਨਾ ਆ ਜਾਣ। ਔਰ ਮੈਂ ਸਮਝਦਾ ਵੀ ਸੈयद ਅਲੀ ਸ਼ਾਹ ਗਿਲਾਨੀ ਇਹਨਾਂ ਸਾਰੀਆਂ ਚੀਜ਼ਾਂ ਤੋਂ ਉੱਪਰ ਉੱਠ ਕੇ, ਜਿਵੇਂ ਉਹਨਾਂ ਨੇ ਅੱਧੀ ਸਦੀ ਜਿਹੜਾ ਉਹ ਅਗਵਾਈ ਦਿੱਤੀ ਆਪਣੇ ਲੋਕਾਂ ਨੂੰ, ਔਰ ਇਕੱਲਾ ਇਹੀ ਨਹੀਂ ਕਿ ਵੀ ਉਹ ਇੱਕ ਪਬਲਿਕ ਫਿਗਰ, ਲੀਡਰ ਜਾਂ ਸਟੈਡਫਾਸਟ ਤੁਰੇ ਹੋਏ ਸੀ, ਉਹ ਇੱਕ ਇਸਲਾਮਿਕ ਸਕਾਲਰ ਵੀ, ਔਰ ਉਹਨਾਂ ਦੀਆਂ 20 ਤੋਂ ਜ਼ਿਆਦਾ ਕਿਤਾਬਾਂ ਵੀ ਜਿਹੜੀਆਂ ਨੇ ਪਬਲਿਸ਼ ਹੋਈਆਂ। ਸੋ ਇਹ ਜਦੋਂ ਤੁਸੀਂ ਇਸ ਲੈਵਲ ਦੇ ਬੰਦੇ ਜਿਨ੍ਹਾਂ 'ਚ ਕੰਬੀਨੇਸ਼ਨ ਹੋਏ ਹਰ ਚੀਜ਼ ਦਾ, ਇਹ ਆਮ ਨਹੀਂ ਪੈਦਾ ਹੁੰਦੇ। ਕਦੇ ਕਦੇ ਕੌਮਾਂ ਦੇ ਵਿੱਚ ਇਸ ਕਿਸਮ ਦੇ, ਜਿਨ੍ਹਾਂ ਨੂੰ ਅਲਾਮਾ ਇਕਬਾਲ ਨੇ ਇਹ ਕਿਹਾ ਸੀ ਕਿ ਵੀ ਬੜੀ ਮੁਸ਼ਕਿਲ ਸੇ ਹੋਤਾ ਹੈ ਚਮਨ में दीदावर पैदा, हजारों साल नरगिस अपनी बेनूरी पे रोती है, बड़ी मुश्किल से होता है चमन में दीदावर पैदा। और असी समझते हैं कि एक असी भी उसे रस्ते दे पांधी हैं, आज़ादी दे रस्ते दे मुसाफिर हैं, और असी महसूस करते हैं कि भाई किन्नी वड्डी वो शख्सियत सन। हुण दुश्मन दियां अखां च देखो, ਜਦੋਂ ਅਸੀਂ ਪੰਜਾਬ ਦੇ ਹਵਾਲੇ ਨਾਲ ਅਕਸਰ ਇਹ ਕਿਹਾ ਜਾਂਦਾ ਹੈ ਕਿ ਵੀ ਪੁਲਿਸ ਉਹਨਾਂ ਘਰਾਂ 'ਚ ਛਾਪੇ ਮਾਰ ਕੇ ਜਾਂ ਸੜਕਾਂ ਤੇ ਜਾਂਦੇ ਉਹਨਾਂ ਗੱਭਰੂਆਂ ਨੂੰ ਅਰੈਸਟ ਕਰਦੀ ਹੈ ਕਿ ਜੀ ਭਿੰਡਰਾਂ ਵਾਲਿਆਂ ਦੀ ਤਸਵੀਰ ਲਾਈ ਹੋਈ ਹੈ, ਕਿਸੇ ਨੇ ਬੈਕ ਸ਼ੀਸ਼ੇ ਤੇ ਲਾਈ ਹੈ, ਕਿਸੇ ਦੇ ਘਰ 'ਚ ਹੈ। ਤੇ ਅਕਸਰ ਸਾਡੇ ਕਵੀਸ਼ਰ ਜਾਂ ਢਾਡੀ ਜਾਂ ਜਿਹੜੇ ਬੈਲਡ ਗਾਉਣ ਵਾਲੇ ਨੇ, ਉਹ ਕਹਿਣਗੇ ਕਿ ਉਹ ਕਿਹੋ ਜਿਹੀ ਸ਼ਖਸੀਅਤ ਹੋਏਗੀ ਜਿਸ ਦੀ ਤਸਵੀਰ ਤੋਂ ਵੀ ਹਕੂਮਤ ਡਰਦੀ ਹੈ। ਤੇ ਜਦੋਂ ਉਹ ਹਯਾਤੀ ਸਨ ਉਹ ਕੀ ਸਨ, ਲੇਕਿਨ ਜਿਨ੍ਹਾਂ ਦੀ ਤਸਵੀਰ ਵੀ ਜਿਹੜੀ ਹੈ ਦੁਨੀਆ ਜਿਹੜੀ ਹੈ ਹਕੂਮਤ ਨੂੰ ਖੌਫ ਦਿੰਦੀ ਹੈ। ਔਰ ਮੈਂ ਕੱਲ ਜਦੋਂ ਅਸੀਂ ਇਹ ਜ਼ਿਕਰ ਕੀਤਾ ਸੀ ਕਿ ਭਾਈ ਉਹਨਾਂ ਦੀ ਜਿਹੜਾ ਨਮਾਜ਼ੇ ਜਨਾਜ਼ਾ ਹੋਣੀ ਹੈ, ਵੱਡੀ ਗਿਣਤੀ 'ਚ ਲੋਕ ਇਕੱਠੇ ਹੋ ਰਹੇ ਨੇ, ਔਰ ਅਸੀਂ ਇਹ ਹੋਪ ਕੀਤਾ ਸੀ ਕਿ ਵੀ ਸਭ ਸੁਖ ਸਬੀਲੀ ਹੋਏ, ਲੇਕਿਨ ਦੁਸ਼ਮਣ ਨੂੰ ਪਤਾ ਹੈ ਸੈयद ਅਲੀ ਸ਼ਾਹ ਗਿਲਾਨੀ, ਜਿਹਨੂੰ ਦਹਿਸ਼ਤਗਰਦ ਕਹਿ ਕੇ 10 ਸਾਲ ਰੈਗੂਲਰ ਜੇਲ੍ਹ 'ਚ, ਲਗਭਗ 30-35 ਸਾਲ ਨਜ਼ਰਬੰਦੀ, ਘਰ ਚੋਂ ਨਹੀਂ ਨਿਕਲਣ ਦਿੱਤਾ,
ਪ੍ਰੋਪਰ ਇਲਾਜ ਨਹੀਂ ਹੋਣ ਦਿੱਤਾ, ਉਹਨਾਂ ਦੇ ਟੱਬਰ ਨੂੰ ਹਰਾਸ ਕੀਤਾ ਕਿ ਉਹਨਾਂ ਦੀ ਲੋਕਾਂ ਦੇ ਦਿਲਾਂ 'ਚ ਕੀ ਥਾਂ ਹੈ। ਔਰ ਉਹ ਸਮਝਦੇ ਸੀ ਕਿ ਜਦੋਂ ਉਹਨਾਂ ਦਾ ਜਿਹੜਾ ਉਹ ਉਹਨਾਂ ਨੂੰ ਦਫਨ ਕੀਤਾ ਜਾਏਗਾ, ਉਹਨਾਂ ਦੀਆਂ ਲੱਖਾਂ ਦੀ ਗਿਣਤੀ 'ਚ ਕਸ਼ਮੀਰੀ ਉਮੜਨਗੇ ਔਰ ਆਜ਼ਾਦੀ ਦੇ ਗੀਤ ਵੀ ਗਾਣਗੇ ਔਰ ਦੁਨੀਆ ਨੂੰ ਪਤਾ ਲੱਗੇਗਾ ਕਿ ਜਿਹੜੀ 1 ਮਿਲੀਅਨ ਫੌਜ ਰੱਖ ਕੇ ਕਹਿੰਦੇ ਨੇ ਜੀ ਕਸ਼ਮੀਰੀ ਬਹੁਤ ਖੁਸ਼ ਨੇ, ਉਹ ਸਾਰੇ ਜਿਹੜਾ ਉਸ ਦਾ ਪਾਜ ਮਲਮਾ ਲੈ ਜਾਏਗਾ। ਸੋ ਉਹਨਾਂ ਨੇ ਇਹ ਕੰਮ ਕੀਤਾ ਕਿ ਉਹਨਾਂ ਨੇ ਕਿਹਾ ਕਿ ਜੀ ਕੋਈ ਟਰਬਲ ਨਾ ਹੋ ਜਾਏ। ਬਰੀਅਲ ਸਿਕਿਉਰਿਟੀ ਫੋਰਸਿਸ ਨੇ ਜਿਹੜਾ ਦੇ ਟੁਕ ਅੰਡਰ ਡਿਟੈਂਸ਼ਨ ਫਿਊ ਸੀਨੀਅਰ ਲੀਡਰਸ ਐਂਡ ਵਰਕਰਸ ਐਸੋਸੀਏਟਡ ਵਿਦ ਹੁਰੀਅਤ ਸੋਰਸਿਸ, ਔਰ ਉਹਨਾਂ ਨੇ ਉਹਨਾਂ ਨੂੰ ਬਹੁਤ ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ। ਅੱਧੀ ਰਾਤ ਤੋਂ ਬਾਅਦ ਉਹਨਾਂ ਦੇ ਘਰ ਦੇ ਵਿੱਚ ਜ਼ਬਰਦਸਤੀ ਦਾਖਲ ਹੋ ਕੇ ਉਹਨਾਂ ਦੀ ਮਈਅਤ ਜਿਹੜੀ ਮ੍ਰਿਤਕ ਉਹਨੂੰ ਉਹ ਲੈ ਗਏ ਔਰ ਬਿਨਾਂ ਕਿਸੇ ਪਰਵਾਹ ਕੀਤੇ ਕਿ ਭਾਈ ਇੱਕ ਮਜ਼ਹਬ ਦੀ ਡਿਗਨਿਟੀ ਹੁੰਦੀ ਹੈ, ਆਪਣੀਆਂ ਰਸਮਾਂ, ਉਹਨਾਂ ਦੀ ਡਿਜ਼ਾਇਰ ਜਿਹੜਾ ਸ਼ਹੀਦਾਂ ਦਾ ਕਬਰਸਤਾਨ ਹੈ ਉੱਥੇ ਦਫਨਾਏ ਜਾਣ ਦੀ ਸੀ, ਉਹਨੂੰ ਵੀ ਉਹਨਾਂ ਨੇ ਫਲਾਊਟ ਕੀਤਾ। ਆਪਣੀ ਮਰਜ਼ੀ ਨਾਲ ਉਹਨਾਂ ਨੂੰ ਗੁਸਲ ਦੇ ਕੇ ਤੇ ਉਹਨਾਂ ਨੂੰ ਬਰੀ ਕਰ ਦਿੱਤਾ ਔਰ ਲੋਕਾਂ ਨੂੰ ਤਾਂ ਕੀ ਪਹੁੰਚਣ ਦੇਣਾ ਸੀ। ਮਤਲਬ ਇਹ ਉਹਨਾਂ ਦੀ ਜਿਹੜੀ ਹੈ ਉਹਨਾਂ ਦੇ ਡੈਡ ਬਾਡੀ ਦੀ ਵੀ ਜਿਹੜੀ ਹੈ ਉਸ ਦੀ ਵੀ ਇੱਕ ਬੇਹੁਰਮਤੀ ਹੈ, ਉਹਨਾਂ ਦੀ ਡਿਜ਼ਾਇਰਸ ਦੀ ਵੀ ਹੈ ਔਰ ਕਸ਼ਮੀਰੀ ਲੋਕਾਂ ਦੀ ਵੀ ਕਿ ਭਾਈ ਜਿਹੜੇ ਆਪਣੇ ਮਹਿਬੂਬ ਲੀਡਰ ਦੇ ਉਸ ਅੰਤਮ ਜਨਾਜ਼ੇ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ। ਹਾਲਾਂਕਿ ਇਹਦੇ ਨਾਲ ਕੋਈ ਇਹ ਨਹੀਂ ਹੈ ਤੁਸੀਂ ਲੋਕਾਂ ਦੇ ਦਿਲਾਂ 'ਚੋਂ ਨਹੀਂ, ਪਰ ਇਹ ਗੱਲ ਆਪਣੇ ਦੁਸ਼ਮਣ ਦਾ ਖੌਫ 1 ਮਿਲੀਅਨ ਫੌਜ ਦਾ ਹੋਣਾ ਆਪਣੇ ਆਪ 'ਚ ਦੱਸਦਾ ਹੈ ਕਿ ਕਿਸ ਕਦਰ ਉਹ ਖੌਫਜ਼ਦਾ ਨੇ। ਔਰ ਅੱਜ ਹੀ ਸਾਡੇ ਕਾਜ਼ੀ ਸਾਹਿਬ ਆਏ ਔਰ ਕਸ਼ਮੀਰੀ ਨੇ, ਉਹਨਾਂ ਨਾਲ ਵੀ ਗੱਲ ਹੁੰਦੇ ਆ। ਮੈਂ ਕਿਹਾ ਜੀ ਦੇਖੋ ਇਹ ਕਿਸ ਕਿਸਮ ਦੀ ਹਕੂਮਤ ਹੈ ਵੀ ਮਕਬੂਲ ਭੱਟ, ਅਫਜ਼ਲ ਗੁਰੂ ਅੱਜ ਵੀ ਉਹਨਾਂ ਦੇ ਜਿਹੜੀ ਮਈਅਤ ਹੈ ਉਹ ਤਿਹਾੜ ਜੇਲ੍ਹ ਦੇ ਵਿੱਚ ਦਫਨਾਈ ਹੋਈ ਹੈ। ਉਹਨਾਂ ਨੂੰ ਉਹਨਾਂ ਦੇ ਜਿਹੜਾ ਪਿੰਡਾਂ ਦੇ ਵਿੱਚ ਉਹਨਾਂ ਦੇ ਜਾਂ ਫੈਮਲੀਜ਼ ਨੂੰ ਉਹਨਾਂ ਦੇ ਡੈਡ ਬਾਡੀਜ਼ ਨਹੀਂ ਦਿੱਤੀਆਂ ਗਈਆਂ ਕਿ ਉਹਨਾਂ ਦੀਆਂ ਜਿਹੜੀਆਂ ਕਬਰਾਂ ਨੇ ਅਲਟੀਮੇਟਲੀ ਉਹ ਵੀ ਮੋਟੀਵੇਸ਼ਨ ਨਾ ਬਣ। ਪਰ ਨਾ ਤਾਂ ਅਫਜ਼ਲ ਗੁਰੂ ਲੋਕਾਂ ਦੇ ਦਿਲਾਂ 'ਚੋਂ ਨਿਕਲਿਆ, ਨਾ ਮਕਬੂਲ ਭੱਟ ਨਿਕਲਿਆ, ਨਾ ਸੈਯਦ ਅਲੀ ਸ਼ਾਹ ਗਿਲਾਨੀ ਕਦੇ ਨਿਕਲ ਸਕਦੇ ਨੇ। ਸੋ ਅਸੀਂ ਸਮਝਦੇ ਹਾਂ ਵੀ ਇਹ ਆਪਣੇ ਆਪ ਦੇ ਵਿੱਚ ਜਿਹੜਾ ਇੰਡੀਅਨ ਹਕੂਮਤ ਨੇ ਇਹ ਇੰਟਰਨੈਸ਼ਨਲ ਜਿਹੜੇ ਕਾਨੂੰਨਾਂ ਦੀ ਜਿਹੜੀ ਹੈ ਖਿਲਾਫ ਵਰਜ਼ੀ ਹੈ ਔਰ ਤੋਹੀਨ ਹੈ, ਮਜ਼ਹਬੀ ਕਾਨੂੰਨਾਂ ਦੀ ਤੋਹੀਨ ਹੈ। ਉਹਨਾਂ ਨੇ ਐਕਸਪੋਜ਼ ਕਰ ਦਿੱਤਾ ਆਪਣੇ ਆਪ ਨੂੰ ਕਿ ਸੱਚਮੁੱਚ ਉਹ ਕਿੰਨੇ ਖੌਫਜ਼ਦਾ ਨੇ ਕਸ਼ਮੀਰੀਆਂ ਦੀ ਆਜ਼ਾਦੀ ਮੂਵਮੈਂਟ ਤੋਂ। ਔਰ ਕਸ਼ਮੀਰ ਦੇ ਵਿੱਚ ਤਾਂ ਲਫ਼ਜ਼ ਆਜ਼ਾਦੀ ਤੋਂ ਬਿਨਾਂ ਦੂਸਰਾ ਕੋਈ ਹੋਰ ਲਫ਼ਜ਼ ਵੀ ਨਹੀਂ ਹੈ। ਹੁਣ ਇਧਰੋਂ ਤਾਂ ਇਹਨਾਂ ਨੇ ਇਹ ਸਮਝਿਆ ਵੀ ਸ਼ਾਇਦ ਸੈਯਦ ਅਲੀ ਸ਼ਾਹ ਗਿਲਾਨੀ ਉਹਨਾਂ ਦਾ ਤੁਸੀਂ ਜਿਹੜਾ ਅੰਤਮ ਜਨਾਜ਼ਾ ਵੀ ਜਿਹੜਾ ਉਹਦੇ ਸ਼ਾਮਲ ਨਾ ਹੋਣ ਦੇ ਕੇ ਔਰ ਉਹਨਾਂ ਦੀਆਂ ਦੀ ਬੇਹੁਰਮਤੀ ਕਰਕੇ ਤੁਸੀਂ ਵੱਡਾ ਮੋਰਚਾ ਮਾਰ ਲਿਆ। ਪਰ ਜਿਹੜੀ ਗੱਲ ਇਹਨਾਂ ਦੀ ਫੋਰਨ ਮਿਨਿਸਟਰੀ, UN ਸਿਕਿਉਰਿਟੀ ਕਾਉਂਸਲ 'ਚ ਇਹਨਾਂ ਦਾ ਰੈਜ਼ੋਲੂਸ਼ਨ ਬਾਰ-ਬਾਰ ਰੌਲਾ ਪਾ ਰਹੇ ਸੀ ਕਿ ਜੀ ਤੁਸੀਂ ਆਪਣੀ ਕੋਈ ਸਰਜ਼ਮੀਨ ਵਰਤਣ ਨਹੀਂ ਦਿਓਗੇ। ਅੱਜ ਤਾਲਿਬਾਨ ਨੇ ਜਿਹੜੇ ਇਸ ਤੋਂ ਪਹਿਲਾਂ ਮੀਟਿੰਗ ਵੀ ਹੋ ਚੁੱਕੀ ਇੰਡੀਅਨ ਐਂਬੈਸਡਰ ਨਾਲ, ਉਹਨਾਂ ਦੇ ਜਿਹੜੇ ਮੇਨ ਬੁਲਾਰੇ ਨੇ ਸੁਹੇਲ ਸ਼ਾਹੀਨ, ਉਹਨਾਂ ਨੇ ਜ਼ੂਮ ਇੰਟਰਵਿਊ ਦਿੱਤਾ BBC ਨੂੰ। ਔਰ ਜਿਹੜੀ ਗੱਲ ਉਹਨਾਂ ਨੇ ਲੰਬਾ ਚੌੜਾ ਇੰਟਰਵਿਊ ਹੈ ਪਰ ਜੋ ਉਹਨਾਂ ਨੇ ਕਸ਼ਮੀਰ ਜਾਂ ਭਾਰਤੀ ਮੁਸਲਮਾਨਾਂ ਦੇ ਹਵਾਲੇ ਨਾਲ ਕਹੀ, ਇਹ ਜ਼ਰੂਰ ਮੋਦੀ ਜਿਹੜਾ ਹੈ ਉਸ ਦੀ ਨੀਂਦ ਤਾਂ ਹਰਾਮ ਹੋਏਗੀ। ਹੋਰ ਕੀ ਹੋਏਗਾ ਇਹ ਅਸੀਂ ਨਹੀਂ ਹੁਣ ਕਹਿਣਾ, ਹੁਣ ਇੰਨਾ ਟਾਈਮ ਨਹੀਂ ਹੈ। ਮੈਂ ਦੱਸਣਾ ਸੀ ਵੀ ਨਹੀਂ ਤਾਂ ਮੋਦੀ ਕੀ ਕਹਿੰਦਾ ਹੁਣ ਆਪਣੇ ਬਾਕੀਆਂ ਨੂੰ। ਹੁਣ ਉਹਦੇ 'ਚ ਸੁਹੇਲ ਸ਼ਾਹੀਨ ਨੇ ਆਪਣੇ ਇੰਟਰਵਿਊ ਦੇ 'ਚ ਕਿਹਾ ਕਿ ਮੁਸਲਮਾਨ ਹੋਣ ਦੇ ਨਾਤੇ ਸਾਨੂੰ ਕਸ਼ਮੀਰ, ਭਾਰਤ ਜਾਂ ਕਿਸੇ ਹੋਰ ਦੇਸ਼ ਵਿੱਚ ਮੁਸਲਮਾਨਾਂ ਲਈ ਆਵਾਜ਼ ਬੁਲੰਦ ਕਰਨ ਦਾ ਵੀ ਹੱਕ ਹੈ ਕਿ ਵੀ ਇਹ ਸਾਡਾ ਰਾਈਟ ਹੈ ਕਿ ਵੀ ਅਸੀਂ ਮੁਸਲਮਾਨ ਹੈ। ਜੇ ਕਸ਼ਮੀਰੀਆਂ ਤੇ ਜ਼ੁਲਮ ਹੋ ਰਿਹਾ ਹੈ ਭਾਰਤ ਜਾਂ ਕਿਤੇ ਵੀ, ਇਹ ਸਾਡਾ ਹੱਕ ਬਣਦਾ। ਅਸੀਂ ਆਪਣੀ ਆਵਾਜ਼ ਬੁਲੰਦ ਕਰਾਂਗੇ ਅਤੇ ਕਹਾਂਗੇ ਕਿ ਮੁਸਲਮਾਨ ਤੁਹਾਡੇ ਆਪਣੇ ਲੋਕ ਹਨ, ਤੁਹਾਡੇ ਆਪਣੇ ਸਿਟੀਜ਼ਨ ਹਨ, ਉਹ ਤੁਹਾਡੇ ਕਾਨੂੰਨ ਦੇ ਅਧੀਨ ਬਰਾਬਰ ਹੈ। ਇਹ ਇੰਡੀਆ ਨੂੰ ਹੀ ਮੈਸੇਜ ਦਿੱਤਾ ਹੈ ਕਿ ਤੁਹਾਨੂੰ ਅਸੀਂ ਰਿਮਾਈਂਡ ਕਰਵਾਵਾਂਗੇ ਕਿ ਉਹ ਤੁਹਾਡੇ ਸਿਟੀਜ਼ਨ ਨੇ, ਤੁਸੀਂ ਉਹਨਾਂ ਨਾਲ ਆਪ ਅਵਲ ਤੇ ਉਹਨਾਂ ਨੂੰ ਦੋਮ ਨਹੀਂ ਬਣਾ ਸਕਦੇ, ਸੈਕੰਡ ਕਲਾਸ ਸਿਟੀਜ਼ਨ ਨਹੀਂ ਬਣਾ ਸਕਦੇ। ਔਰ ਫਿਰ ਉਹ ਇੱਕ ਸਟੈਪ ਅੱਗੇ ਗਏ। ਹੁਣ ਕਿਉਂਕਿ ਜਿਹੜੀ ਘਟਨਾ ਕਾਬਲ ਦੇ ਇੱਕ ਗੁਰਦੁਆਰਾ ਸਾਹਿਬ ਨੂੰ ਨਾਲ ਲੈ ਕੇ ਸੀ ਕਿ ਜੀ ਉੱਥੋਂ ਝੰਡਾ ਲਾ ਦਿੱਤਾ ਤਾਲਿਬਾਨ ਨੇ ਔਰ ਉਹ ਫੇਕ ਜਿਹੀ ਨਿਊਜ਼ ਕ੍ਰੀਏਟ ਕੀਤੀ। ਹਾਲਾਂਕਿ ਉਦੋਂ ਵੀ ਇਹਨਾਂ ਨੇ ਸੁਹੇਲ ਸ਼ਾਹੀਨ ਨੇ ਡਿਨਾਈ ਕੀਤਾ ਸੀ ਕਿ ਤਾਲਿਬਾਨ ਤਾਂ ਅਜੇ ਉੱਥੇ ਪਹੁੰਚੇ ਵੀ ਨਹੀਂ ਨੇ, ਪਰ ਭਾਰਤ ਨੇ ਜਿਵੇਂ ਉਹਦੇ ਤੇ ਵਾਵੇਲਾ ਕੀਤਾ ਸੀ ਉਹੀ ਉਹਨਾਂ ਦੀ ਤਲਵਾਰ ਨਾਲ ਉਹਨਾਂ ਨੇ
ਵਾਪਸੀ ਵਾਰ ਕੀਤਾ ਵਾਰ ਹੈ। ਕੀਤਾ। ਉਹਨਾਂ ਨੇ ਕਿਹਾ, ਸ਼ਾਹੀਨ ਨੇ ਕਿਹਾ ਕਿ ਪਿਛਲੇ ਦਿਨਾਂ 'ਚ ਕੋਈ ਹਫ਼ਤਾ 10 ਦਿਨ ਪਹਿਲਾਂ ਇੱਕ ਵਾਕਿਆ ਹੋਇਆ ਸੀ ਤੇ ਉਸ ਵਾਕਿਆ ਮੁਤਾਬਕ ਕਿਹਾ ਗਿਆ ਸੀ ਕਿ ਤਾਲਿਬਾਨ ਦੇ ਕਿਸੇ ਸ਼ਖਸ ਨੇ ਧਾਰਮਿਕ ਝੰਡੇ ਨੂੰ ਇੱਕ ਗੁਰਦੁਆਰੇ ਤੋਂ ਉਤਾਰਿਆ ਹੈ। ਹਾਲਾਂਕਿ ਅਸੀਂ ਬਿਲਕੁਲ ਅਕਲੀਅਤਾਂ ਦੇ ਖਿਲਾਫ ਨਹੀਂ ਹੈ, ਅਸੀਂ ਉਹਨਾਂ ਨੂੰ ਆਜ਼ਾਦੀ ਦਿੱਤੀ ਹੋਈ ਹੈ ਕਿ ਤੁਸੀਂ ਆਪਣੀਆਂ ਪਰੰਪਰਾਵਾਂ ਨੂੰ ਆਜ਼ਾਦੀ ਨਾਲ ਨਿਭਾਓ। ਇਹ ਕਾਰਾ ਸਾਡਾ ਨਹੀਂ ਸੀ, ਸਾਨੂੰ ਬਹੁਤ ਮੈਸੇਜ ਆਏ ਕਿਤੇ ਉਹਨਾਂ ਨੇ ਇਹ ਆਵਾਜ਼ ਚੁੱਕੀ ਸੀ। ਇਸੇ ਤਰ੍ਹਾਂ ਸਾਨੂੰ ਵੀ ਹੱਕ ਹੈ ਕਿ ਇੱਕ ਮੁਸਲਮਾਨ ਦੇ ਤੌਰ ਤੇ, ਚਾਹੇ ਉਹ ਕਸ਼ਮੀਰ ਵਿੱਚ ਹੋਣ, ਭਾਰਤ ਵਿੱਚ ਹੋਣ ਜਾਂ ਹੋਰ ਦੇਸ਼ਾਂ ਵਿੱਚ ਮੁਸਲਮਾਨਾਂ ਤੇ ਤਸ਼ੱਦਦ ਹੋ ਰਹੇ ਹੋਣ, ਅਸੀਂ ਉਸ ਦੀ ਆਵਾਜ਼ ਚੁੱਕਾਂਗੇ। ਜੀ ਸੋ ਉਹਨਾਂ ਨੇ ਲਾਈਨ ਕਲੀਅਰ ਕਰ ਕਰਤੀ ਦਿੱਤੀ, ਹੈ। ਜਿਹੜਾ ਇਹ ਰਿਪੀਟਡਲੀ ਇਹਨਾਂ ਨੂੰ ਸੀ ਕਿ ਜੀ ਨਹੀਂ, ਜਿਹੜਾ ਉਹ ਕੋਈ ਇੰਟਰਫੀਅਰੈਂਸ ਨਹੀਂ ਹੋਏਗੀ ਇਧਰ। ਜਦੋਂ ਇੰਟਰਫੀਅਰੈਂਸ ਕਹਿੰਦੇ ਨੇ, ਉਹਨਾਂ ਨੇ ਕਿਹਾ ਵੀ ਅਸੀਂ ਆਪਣੀ ਜ਼ਮੀਨ ਨੂੰ ਨਹੀਂ ਵਰਤਣ ਦਿਆਂਗੇ, ਪਰ ਉਹਨਾਂ ਨੇ ਕਿਹਾ ਵੀ ਸਾਡਾ ਹੱਕ ਬਣ, ਜਿਵੇਂ ਤੁਸੀਂ ਗੁਰਦੁਆਰੇ ਦੇ ਇੱਕ ਫੇਕ ਇਸ਼ੂ ਨੂੰ ਜਿਹੜਾ ਉਹ ਚੁੱਕਿਆ, ਸਾਡਾ ਵੀ ਹੱਕ ਬਣਦਾ, ਫਿਰ ਅਸੀਂ ਕਿਉਂ ਨਹੀਂ ਚੁੱਕ ਸਕਦੇ। ਸੋ ਅਸੀਂ ਹੁਣ ਭਾਰਤ ਇੰਨਾ ਫਸਿਆ ਹੋਇਆ ਸਾਰੇ, ਜੋ ਉਹਨਾਂ ਦਾ ਜਿਹੜਾ ਫੋਰਨ ਸੈਕਟਰੀ ਹੈ ਹਰਸ਼ਵਰਧਨ ਸ਼੍ਰਿੰਗਲਾ, ਉਹ ਵਾਸ਼ਿੰਗਟਨ ਪਹੁੰਚਿਆ ਔਰ ਪੂਰਾ ਨਾਲ ਉਹਦੇ ਪੂਰਾ ਇੱਕ ਡੈਲੀਗੇਸ਼ਨ ਆਇਆ ਹੋਇਆ। ਉਹਦੇ ਡੈਲੀਗੇਸ਼ਨ 'ਚ ਉਹਨਾਂ ਦਾ ਜਿਹੜਾ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਦਾ ਜੁਆਇੰਟ ਸੈਕਟਰੀ ਹੈ, ਔਰ ਇਸੇ ਤਰ੍ਹਾਂ ਡਿਫੈਂਸ ਮਿਨਿਸਟਰੀ ਦਾ ਸੋਮਨਾਥ ਘੋਸ਼ ਹੈ, ਔਰ ਇਹ ਸਾਰੇ ਨੇ। ਔਰ ਇਹ ਵੀ ਤਵੱਕੋ ਕੀਤੀ ਜਾ ਰਹੀ ਹੈ ਕਿ ਜੀ ਇਹ ਹੋਮਵਰਕ ਕਰਨ ਆਏ ਨੇ ਕਿ ਨਰਿੰਦਰ ਮੋਦੀ ਦੀ ਅਮਰੀਕਾ ਵਿਜ਼ਿਟ ਜਿਹੜੀ ਹੈ ਕਰਵਾਣੀ ਹੈ। ਹੁਣ ਹੈ ਤਾਂ ਇਹੀ ਹੈ ਕਿ ਭਾਈ ਅਲਟੀਮੇਟਲੀ ਉਹਨਾਂ ਨੇ ਦੇਖਿਆ ਕਿ ਵੀ ਸਾਰੇ ਪਾਸਿਓਂ ਤਾਂ ਕੱਟ-ਕੁੱਟ ਗਏ ਹੈ, ਹੁਣ ਸਾਹਿਬ ਨੂੰ ਹੀ ਕਹੀਏ ਕਿ ਭਾਈ ਦੇਖੋ ਇਹ ਵਾਪਸ ਤਾਲਿਬਾਨ ਵੀ ਆਏ ਨੇ ਔਰ ਹੁਣ ਉਹ ਅੱਖਾਂ ਵੀ ਦਿਖਾ ਰਹੇ ਨੇ, ਆਓ ਹਮੇ ਬਚਾਓ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੱਥ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ, ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਇਲਾਹਾਬਾਦ ਹਾਈ ਕੋਰਟ ਨੇ ਆਪਣੇ ਇੱਕ ਫੈਸਲੇ ਵਿੱਚ ਕਿਹਾ ਹੈ ਕਿ ਗਊ ਰੱਖਿਆ ਕਰਨਾ ਭਾਰਤ ਸਰਕਾਰ ਦੀ ਮੁੱਢਲੀ ਜ਼ਿੰਮੇਵਾਰੀ ਹੈ ਅਤੇ ਇਸ ਨੂੰ ਭਾਰਤੀ ਕਨਸਟੀਟਿਊਸ਼ਨ ਵਿੱਚ ਇੱਕ ਫੰਡਾਮੈਂਟਲ ਰਾਈਟ ਵਜੋਂ ਮਾਨਤਾ ਦਿੱਤੀ ਜਾਣੀ ਚਾਹੀਦੀ ਹੈ। ਗਾਂ ਨੂੰ ਰਾਸ਼ਟਰ ਮਾਤਾ ਦਾ ਦਰਜਾ ਮਿਲਣਾ ਚਾਹੀਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਭਾਰਤ ਦੀ ਮੋਦੀ ਬ੍ਰਾਂਡ ਲੀਡਰਸ਼ਿਪ ਦੀ ਗੱਲ ਕਰਦੇ ਹਾਂ, ਬਿਲਕੁਲ ਉਹਨਾਂ ਦੇ ਗੋਦੀ ਮੀਡੀਆ ਦੀ ਗੱਲ ਕਰਦੇ ਹਾਂ। ਜੇ ਅਸੀਂ ਲਾਸਟ ਇੰਸਟੀਟਿਊਸ਼ਨ ਜਿਹੜੀ ਅਦਲ ਦੀ ਹੁੰਦੀ ਹੈ, ਜਿਹੜੀ ਜੇ ਨੇਸ਼ਨ ਜਾਂ ਲੈਜਿਸਲੇਚਰ ਵਿਗੜ ਜਾਏ ਜਾਂ ਐਗਜ਼ੈਕਟਿਵ ਵਿਗੜ ਜਾਏ ਤਾਂ ਉਹਨੂੰ ਰਾਹ ਰਾਸਤੇ ਲਿਆਂਦੀ ਹੈ ਜੁਡੀਸ਼ਰੀ। ਜੇ ਉਹਨਾਂ ਦਾ ਹਾਲ ਵੀ ਦੇਖ ਲਈਏ ਕਿ ਅੱਜ ਉਹ ਕਿਵੇਂ ਹਿੰਦੂਤਵਾ ਦੇ ਰੰਗ 'ਚ ਰੰਗੇ ਹੋਏ ਨੇ ਔਰ ਬਿਲਕੁਲ ਅੱਖਾਂ ਬੰਦ ਕਰਕੇ ਜਿਹਨੂੰ ਸਟੋਨ ਏਜ ਕਹਿੰਦੇ ਨੇ ਉਸ ਦੀਆਂ ਗੱਲਾਂ ਕਰ ਰਹੇ ਨੇ, ਤੇ ਫਿਰ ਪੰਜਾਬੀ ਦਾ ਇਹ ਲਫ਼ਜ਼ ਬਿਲਕੁਲ ਠੀਕ ਟੁਕੇਗਾ
ਕਿ ਇੱਥੇ ਤਾਂ ਹੁਣ ਆਵਾ ਹੀ ਉਤਿਆ ਹੋਇਆ ਜਦੋਂ ਫਿਰ ਆਵਾ ਉਤ ਜਾਏ ਉਦੋਂ ਤੁਸੀਂ ਆਵੇ ਤੋਂ ਅੰਦਾਜ਼ਾ ਲਾ ਲਓ ਉਹ ਜਿਹੜੇ ਪੁਰਾਣਾ ਫਰਨੇਸ ਜਿਹਦੇ 'ਚ ਤੁਸੀਂ ਇੱਟਾਂ ਪਕਾਉਣ ਲਈ ਰੱਖਦੇ ਹੋ ਤੇ ਆਵਾ ਉਤਿਆ ਫਿਰ ਉੱਥੇ ਤਾਂ ਇੱਟਾਂ ਪੱਕਣੀਆਂ ਨਹੀਂ ਹੈ। ਹੁਣ ਇਲਾਹਾਬਾਦ ਹਾਈ ਕੋਰਟ ਉਹਨਾਂ ਨੇ ਇੱਕ ਕੇਸ ਦੇ ਵਿੱਚ, ਔਰ ਕੇਸ ਕੀ ਹੈ ਕਿ ਜਾਵੇਦ ਨਾਂ ਦੇ ਇੱਕ ਮੁਸਲਮਾਨ ਨੌਜਵਾਨ ਨੂੰ ਜਿਹੜਾ ਸੰਭਲ ਇਲਾਕੇ ਤੋਂ ਹੈ ਉਸ ਦੇ ਉੱਤੇ ਚਾਰਜ ਲਾਇਆ ਹੋਇਆ ਕਿ ਜੀ ਇਸ ਨੇ ਇੱਕ ਗਾਂ ਦੀ ਚੋਰੀ ਕੀਤੀ ਔਰ ਬਾਅਦ ਦੇ ਵਿੱਚ ਉਸ ਨੂੰ ਹਲਾਲ ਕੀਤਾ। ਹੁਣ ਹਾਲਾਂ ਕੋਈ ਕੇਸ ਹੈ ਨਹੀਂ, ਪਾਉਂਦਾ ਵੀ ਝੂਠੇ ਹੀ ਨੇ ਜਿਵੇਂ। ਹੁਣ ਉਹਦੀ ਜ਼ਮਾਨਤ ਦੀ ਅਰਜ਼ੀ ਲੱਗੀ ਹੋਈ ਸੀ, ਹੁਣ ਉਹਦੀ ਜ਼ਮਾਨਤ ਦੀ ਅਰਜ਼ੀ ਦੇ ਉੱਤੇ ਜਿਹੜਾ ਉਹਨੂੰ ਜ਼ਮਾਨਤ ਡਿਨਾਈ ਕੀਤੀ। ਚਲੋ ਉਹ ਤਾਂ ਕੋਰਟ ਦਾ ਪ੍ਰੈਰੋਗੇਟਿਵ ਹੈ ਕਿ ਕਿੰਨਾ ਉਹਦੇ 'ਚ, ਲੇਕਿਨ ਇਸ ਸਾਰੇ ਦੇ ਉੱਤੇ ਜਿਹੜੀਆਂ ਟਿੱਪਣੀਆਂ ਕੀਤੀਆਂ ਉਹਨਾਂ ਦੇ ਬੈਂਚ ਨੇ ਉਸ ਜ਼ਮਾਨਤ ਡਿਨਾਈ ਕਰਨ ਵੇਲੇ, ਉਹਦੇ ਤੋਂ ਤੁਸੀਂ ਉਹਨਾਂ ਦੇ ਮਾਈਂਡ ਸੈਟ ਦਾ ਅੰਦਾਜ਼ਾ ਲਾਓ ਵੀ ਕਿਵੇਂ ਇਹ ਜਿਹੜਿਆਂ ਨੇ ਪੱਥਰ ਯੁੱਗ ਦੇ ਵਿੱਚ ਬੈਠੇ ਨੇ। ਔਰ ਉਹ ਕੀ ਹੈ, ਉਹਨਾਂ ਨੇ ਕਿਹਾ ਕਿ ਵੀ ਕਾਊ ਸ਼ੁੱਡ ਬੀ ਡਿਕਲੇਅਰਡ ਦਾ ਹੁਣ ਜ਼ਮਾਨਤ ਉਹਦੀ ਡਿਨਾਈ ਕਰਤੀ, ਪਰ ਹੁਣ ਉਹਨਾਂ ਦੀਆਂ ਅੱਗੋਂ ਰਿਕਮੈਂਡੇਸ਼ਨਸ ਦੇਖੋ, ਕਾਊ ਸ਼ੁੱਡ ਬੀ ਡਿਕਲੇਅਰਡ ਦਾ ਨੈਸ਼ਨਲ ਐਨੀਮਲ and that ਗਊ ਰਕਸ਼ਾ should be included as a fundamental right of the Hindus। ਉਹਨਾਂ ਨੇ ਕਿਹਾ ਜੀ ਕਨਸਟੀਟਿਊਸ਼ਨ ਅਮੈਂਡ, ਹਾਲਾਂ ਫੰਡਾਮੈਂਟਲ ਰਾਈਟਸ ਜਿਹੜੇ ਨੇ ਉਹਦੇ ਚ ਅਮੈਂਡ ਨਹੀਂ ਹੁੰਦੇ, ਤੁਸੀਂ ਕਨਸਟੀਟਿਊਸ਼ਨਲ ਅਮੈਂਡਮੈਂਟ ਤਾਂ ਕਰ ਸਕਦੇ ਹੋ ਪਰ ਉਹ ਕਹਿੰਦਾ ਹੈ ਵੀ ਕਨਸਟੀਟਿਊਸ਼ਨ ਚ ਸ਼ਾਮਲ, ਕੋਰਟ ਕਹਿ ਰਿਹਾ, ਜਿਹੜਾ ਕੋਰਟ ਕਨਸਟੀਟਿਊਸ਼ਨ ਨੂੰ ਇੰਟਰਪ੍ਰੀਟ ਕਰਦਾ ਹੈ ਕਿ ਫੰਡਾਮੈਂਟਲ ਰਾਈਟ ਹਿੰਦੂਆਂ ਦਾ ਇਸ ਨੂੰ ਇਨਕਲੂਡ ਕਰੋ। The court made the comments along with a string of other observations noting religious and cultural significance of cows and need for cow protection while denying bail। ਚਲੋ ਡਿਨਾਈ ਤਾਂ ਹੁਣ ਉਹਨਾਂ ਦੀਆਂ ਰਿਕਮੈਂਡੇਸ਼ਨਸ ਕੀ ਨੇ, while holding the cow as a symbol of Indian culture ਕਿ ਜਿਹੜੀ ਗਾਂ ਮਾਤਾ ਹੈ ਇਹ ਸਾਡੀ ਤਹਿਜ਼ੀਬ ਦਾ ਇੱਕ ਚਿੰਨ੍ਹ ਹੈ, and talking of threats to this culture। ਉਹਨਾਂ ਨੇ ਕਿਹਾ ਜੀ ਇਸ ਕਲਚਰ ਨੂੰ ਕਿੰਨੀ ਵੱਡੀ ਥ੍ਰੈਟ ਹੈ। A bench of Justice Shekhar Kumar Yadav also warned people that they should not forget the takeover of Afghanistan by the Taliban। ਹੁਣ ਤੁਸੀਂ ਦੇਖੋ ਅਦਾਲਤ ਦੇ ਸਾਹਮਣੇ ਕੇਸ ਕੀ ਹੈ, ਤਾਲਿਬਾਨ ਦਾ ਖੌਫ ਇਹਨਾਂ ਨੂੰ ਕਿੰਨਾ ਖਾ ਰਿਹਾ ਹੈ, ਜਾਂ ਕਿਵੇਂ ਤਾਲਿਬਾਨ ਨੂੰ ਵਿੱਚ ਘੜੀਸ ਕੇ ਇਹ ਹਿੰਦੁਸਤਾਨ ਦੇ ਮੁਸਲਮਾਨਾਂ ਦਾ ਜਿਹੜਾ ਉਹ ਅੱਗੋਂ ਜਿਹੜਾ ਕਤਲੇਆਮ ਕਰਨਾ ਚਾਹੁੰਦੇ ਨੇ। ਉਹ ਕਹਿ ਰਿਹਾ ਦੇਖੋ ਜੀ ਇਹ ਕਿੰਨਾ ਖਤਰਾ ਹੋ ਗਿਆ, ਤਾਲਿਬਾਨ ਉੱਥੇ ਆ ਗਏ। ਫਿਰ the court said history was full of instances that whenever we forgot our culture, foreigners attacked us and enslaved us, and if we are not warned, we should not forget the unbridled attack on the capture of Afghanistan by Taliban। ਹੁਣ ਤੁਸੀਂ ਦੇਖ ਲਓ ਕੋਰਟ ਦੀ ਇਹਦਾ, ਅਸੀਂ ਕੋਰਟ ਦੀ ਗੱਲ ਕਰ ਰਹੇ ਹਾਂ, ਕਿਸੇ ਹਿੰਦੂ ਫੈਨੈਟਿਕ ਦਾ ਐਡੀਟੋਰੀਅਲ ਨਹੀਂ ਪੜ੍ਹ ਰਹੇ ਕਿਸੇ ਗੋਦੀ ਮੀਡੀਆ 'ਚ। ਉਹ ਕਹਿੰਦਾ ਜੀ ਜਦੋਂ ਅਸੀਂ ਭੁੱਲ ਜਾਂਦੇ ਕਲਚਰ ਉਦੋਂ ਅਟੈਕ ਹੁੰਦਾ। ਦੇਖ ਲਓ ਤਾਲਿਬਾਨ ਅਫਗਾਨਿਸਤਾਨ 'ਚ ਆ ਗਏ। ਹੁਣ ਤੁਸੀਂ ਕਿੰਨਾ ਸਾਇੰਟਿਫਿਕ ਟੈਂਪਰ ਹੈ ਇਹਨਾਂ ਦੇ ਮਾਈਂਡ ਦਾ ਉਹ ਦੇਖ ਲਓ। ਜਸਟਿਸ ਯਾਦਵ ਸੈਡ scientists believe that cow is the only animal that inhales and exhales oxygen। He invoked mythology at several points in 12-page order in Hindi। ਹਿੰਦੀ ਦੇ ਵਿੱਚ 12 ਸਫ਼ਿਆਂ ਦਾ ਦੇ ਰਿਹਾ, ਕਹਿੰਦਾ ਗਾਂ ਹੀ ਸਾਇੰਟਿਸਟ। ਕਿਹੜੇ ਸਾਇੰਟਿਸਟ? ਹਾਂ ਤੁਹਾਡਾ ਰਾਮਦੇਵ ਇੱਕ ਸਾਇੰਟਿਸਟ ਹੈਗਾ, ਇੱਕ ਉਹ ਵਾਸੂਦੇਵਾ ਉੱਥੇ ਬੈਠਾ, ਇੱਕ ਮੋਦੀ ਸਾਇੰਟਿਸਟ ਹੈ, ਅਮਿਤ ਸ਼ਾਹ ਹੈ, ਉਹ ਤਾਂ ਵੱਡੇ ਸਾਇੰਟਿਸਟ ਨੇ। ਉਹ ਕਹਿੰਦਾ ਵੀ ਸਾਇੰਟਿਸਟ ਵੀ ਕਹਿੰਦੇ ਨੇ ਕਿ ਗਾਂ ਐਸਾ ਇੱਕੋ ਇੱਕ ਐਨੀਮਲ ਹੈ ਜਿਹੜਾ ਆਕਸੀਜਨ ਇਨਹੇਲ ਕਰਦਾ ਤੇ ਆਕਸੀਜਨ ਛੱਡਦਾ। ਹਾਲਾਂ ਮਤਲਬ ਹੱਸਦੇ ਹੋਣੇ ਨੇ ਬਾਹਰ, ਜਿਹੜਾ 10ਵੀਂ ਦਾ ਵੀ ਸਾਇੰਸ ਦਾ ਸਟੂਡੈਂਟ ਹੈ ਉਹ ਵੀ ਕਹਿੰਦਾ ਹੋਣਾ ਕਿ ਫਿਰ ਤਾਂ ਤੁਹਾਨੂੰ ਬਾਹਰੋਂ ਆਕਸੀਜਨ ਕੰਟੇਨਰ ਮੰਗਣ ਦੀ ਕਾਹਦੀ ਲੋੜ ਸੀ, ਗਾਂ ਦਾ ਮੂੰਹ ਹੀ ਫਿੱਟ ਕਰ ਦੇਣਾ ਸੀ ਹਰ ਇੱਕ ਦੇ ਫੇਫੜੇ ਦੇ ਨਾਲ ਇੱਕ ਪਾਈਪ ਲਾ ਕੇ, ਕਿਉਂਕਿ ਉਹਨੇ ਤਾਂ ਇਨਹੇਲ ਐਕਸੇਲ ਦੋਨੋਂ ਜੀ ਆਕਸੀਜਨ ਛੱਡਣੀ ਹੈ। ਉਹਨਾਂ ਨੂੰ ਤੁਸੀਂ ਕਰਦੇ। ਫਿਰ ਉਹ ਕਹਿ ਰਿਹਾ the court stressed the cow was the basis of our culture ਕਿ ਸਾਡੇ ਤਹਿਜ਼ੀਬ ਦਾ ਆਧਾਰ ਹੈ, and had occupied an important place in Puranas, Shastras, Ramayana, Mahabharata, even as it pointed to the economic value of cows as the backbone of farming and other। ਉਹਨੇ ਕਿਹਾ ਜੀ ਸਾਡੇ ਇਹਨਾਂ ਸਾਰੇ ਗ੍ਰੰਥਾਂ 'ਚ ਗਾਂ ਮਾਤਾ ਹੈ, ਇਸ ਨੂੰ ਸੰਭਾਲੋ। ਔਰ ਜਸਟਿਸ ਯਾਦਵ ਕਹਿ ਰਿਹਾ ਪਾਰਲੀਮੈਂਟ ਸ਼ੁੱਡ ਬ੍ਰਿੰਗ ਇਨ ਏ ਲਾਅ to take tough action against those accused of cow slaughter। ਇਹਨਾਂ ਨੂੰ ਸਖਤ ਇਹਨਾਂ ਦੇ ਖਿਲਾਫ ਕਾਰਵਾਈ ਕਰੋ ਜਿਹੜਾ
ਕਾਊ ਸਲੌਟਰ ਕਰਦੇ ਨੇ। ਜੀ He described cows as a symbol of Hindu faith and culture and claimed that even majority of Muslims in the country were in favor of nationwide ban on cow slaughter। ਤੁਸੀਂ ਕਦੋਂ ਜਿਹੜੀ ਹੈ ਉਹ ਰਾਇਸ਼ੁਮਾਰੀ ਕਰਵਾਈ ਹੈ ਕਿ ਕੌਣ ਕੀ ਚਾਹੁੰਦਾ ਹੈ? ਉਹ ਵਿਚਾਰੇ ਡਰੇ ਹੋਏ, ਉਹਨਾਂ ਦਾ ਤੁਸੀਂ ਸਭ ਬੰਦ ਕਰ ਦਿੱਤਾ ਹੈ। ਕੱਲਾ ਖਾਣ ਦੀ ਗੱਲ ਨਹੀਂ ਹੈ, ਗਰੀਬ ਮੁਸਲਮਾਨ यूपी बिहार ਦੇ ਉਹ ਹੈ ਹੀ ਕਸਾਈ ਔਰ ਉਹ ਸਾਰੇ ਚ ਉਹਨਾਂ ਦੀ ਰੋਟੀ ਰੋਜ਼ੀ ਹੈ ਉਹ ਸਾਰੀ ਬੰਦ ਕੀਤੀ। ਔਰ ਐਂਡ ਚ ਉਹਨਾਂ ਨੇ ਕਿਹਾ while noting cow be declared national animal and cow protection be included as a fundamental right of Hindus, the court said when the faith and culture of the country suffer injury, the country becomes weak। ਹੁਣ ਗਾਂ ਮਾਤਾ ਉਹ ਭਾਵੇਂ ਕਿੰਨੇ ਐਕਸੀਡੈਂਟ ਉਹ ਕਰ ਰਹੀਆਂ ਨੇ, ਉਹਨਾਂ ਨੂੰ ਕੋਈ ਸਾਂਭਦਾ ਸੰਭਾਲਦਾ ਨਹੀਂ ਹੈ, ਉਹਨਾਂ ਨੂੰ ਲੁੱਟ ਰਹੇ ਨੇ। ਜਿਹੜੇ ਉਹਨਾਂ ਦੇ ਕਾਊ ਸ਼ੈਡਸ ਬਣਾਏ ਜਾਂਦੇ ਨੇ, ਉਹ ਇੱਕ ਦਰਵਾਜ਼ਿਓਂ ਐਂਟਰ ਕਰਦੇ ਨੇ, ਦੂਜਾ ਦਰਵਾਜ਼ਾ ਖੁੱਲਾ ਰੱਖਿਆ, ਪੈਸੇ ਉਹਦੇ ਲੈ ਜਾਂਦੇ, ਦੂਸਰੀ ਸਾਈਡ ਤੋਂ ਨਿਕਲ ਜਾਂਦੇ, ਉਹ ਕੱਢੀ ਜਾਂਦੇ ਨੇ ਉਹਨਾਂ ਨੂੰ। ਬਿਲਕੁਲ। ਲੇਕਿਨ ਇਹ ਗੱਲ ਸਾਬਤ ਕਰਦੀ ਹੈ ਕਿ ਉੱਥੇ ਅਕਲੀਅਤਾਂ ਦਾ ਕੀ ਹਾਲ ਹੈ, ਕੀ ਹੋਣ ਦਾ। ਇਹ ਜੁਡੀਸ਼ਰੀ ਹੈ ਔਰ ਕੋਈ ਨਿੱਕੇ ਮੋਟਾ ਕੋਈ ਜਿਹੜਾ ਉਹ SDM ਛੋਟਾ ਮੋਟਾ ਨਹੀਂ ਬੈਠਾ ਹੋਇਆ ਹੈ, ਇਲਾਹਾਬਾਦ ਹਾਈ ਕੋਰਟ ਉਹਨਾਂ ਦਾ ਬੈਂਚ। ਦੇਖ ਲਓ ਕੀ ਹਾਲ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ ਵਿਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕਦੋਂ ਤੱਕ, ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ? ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਐਂਡ ਵਾਲੇ ਸੈਕਸ਼ਨ ਦੇ ਵਿੱਚ ਵਿਊਅਰਸ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਤੁਹਾਡੀਆਂ ਲਿਖਤੀਆਂ ਬਾਰੇ, ਜਿਹੜੀਆਂ ਤੁਸੀਂ ਕਿ ਅਫਗਾਨਿਸਤਾਨ ਦੇ ਜਿਹੜੇ ਕਰੰਟ ਇਸ਼ੂ ਨੇ ਉਸ ਦੇ ਉੱਪਰ ਸਾਨੂੰ ਭੇਜੀਆਂ ਨੇ। ਸੋ ਨਾਲ ਹੀ ਆਪਾਂ ਗੁਰਬਾਣੀ ਵਿਚਾਰਾਂ ਦੀ ਸਾਂਝ ਤੁਹਾਡੇ ਨਾਲ ਪਾਉਣ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਜਿਵੇਂ ਕੱਲ ਅਸੀਂ ਸੈਯਦ ਅਲੀ ਸ਼ਾਹ ਗਿਲਾਨੀ ਜਿਹਨੂੰ ਟ੍ਰਿਬਿਊਟ ਦਿੱਤੀ, ਉਹਦੇ ਤੇ ਸਾਡੀਆਂ ਬਹੁਤ ਸਾਰੀਆਂ ਲਿਖਤਾਂ ਨੇ। ਮੈਂ ਸਿਰਫ ਸਿੰਬੋਲਿਕ ਇੱਕ ਲਿਖਤ ਨਵੀਦ ਆਜ਼ਮ ਜੀ ਦੀ ਸਾਨੂੰ ਆਈ ਹੈ। ਉਹਨਾਂ ਨੇ ਕਿਹਾ, ਡਾਕਟਰ ਅਮਰਜੀਤ ਸਿੰਘ ਸਾਹਿਬ, your comments about Sayyid Ali Shah Gilani are remarkable and he deserves the same. I have no words to express my sentiments on the sad demise of Gilani Sahab. The freedom movement will now take a turn that will lead to the destiny of liberty, inshallah। ਉਹਨਾਂ ਨੇ ਕਿਹਾ ਕਿ ਵੀ ਤੁਹਾਡੇ ਬਹੁਤ ਚੰਗੇ ਸੀ ਕਾਮੈਂਟ ਇਸ ਬਾਰੇ, ਔਰ ਮੇਰੇ ਕੋਲ ਅਲਫਾਜ਼ ਨਹੀਂ ਨੇ ਕਿ ਮੈਂ ਦੁੱਖ ਦਾ ਇਜ਼ਹਾਰ ਕਰ ਸਕਾਂ ਗਿਲਾਨੀ ਸਾਹਿਬ ਦੇ ਵਿਛੋੜੇ ਦਾ। ਔਰ ਉਹਨਾਂ ਨੇ ਕਿਹਾ ਵੀ ਇਸ ਚੋਂ ਹੁਣ ਜਿਹੜੀ ਹੈ ਡੈਸਟਨੀ, ਜਿਹੜੀ ਹੈ ਮੁਸਤਕਬਲ ਇਹ ਮੂਵਮੈਂਟ ਫਰੀडम ਨਿਕਲੇਗੀ। I as a Pakistani national also feel embarrassment that we could not do anything for our Kashmiri brothers and sisters. I also apologize with the souls of Kashmiri Shodas and the souls of great Gilani Sahab. I also believe that Kashmiris can't get freedom through negotiation and no one will help them in their just cause. The one and only way to achieve the goal of separate homeland is the fight against the occupation forces. The same is the message for my Sikh brothers and sisters. Rab Rakha। ਸੋ ਨਵੀਦ ਆਜ਼ਮ ਜੀ ਨੇ ਜਿੱਥੇ ਐਜ਼ ਏ ਪਾਕਿਸਤਾਨੀ ਆਪਣੀ ਹੈਲਪਲੈਸਨੈਸ ਵੀ ਦੱਸੀ ਹੈ ਕਿ ਵੀ ਅਸੀਂ ਕੋਈ ਮਦਦਗਾਰ ਸਾਬਤ ਨਹੀਂ ਹੋ ਸਕੇ, ਔਰ ਉਹ ਜਿਹੜੇ ਸ਼ਹੀਦ ਨੇ ਉਹਨਾਂ ਦੀਆਂ ਰੂਹਾਂ ਨੂੰ ਵੀ ਅਸੀਂ ਜਵਾਬਦੇਹ ਹਾਂ। ਕੁਦਰਤੀ ਇੱਕ ਫੀਲਿੰਗ ਹੈ,
ਪਰ ਉਹਨਾਂ ਨੇ ਇਹ ਵੀ ਕਿਹਾ ਕਿ ਵੀ ਅਲਟੀਮੇਟਲੀ ਆਪਣੀ ਆਜ਼ਾਦੀ ਲਈ ਖੁਦ ਹੀ ਲੜਨਾ ਪਏਗਾ। ਔਰ ਉਹਨਾਂ ਨੇ ਕਿਹਾ ਵੀ ਸਿੱਖ ਕੌਮ ਨੂੰ ਵੀ ਇਹੀ ਮੈਸੇਜ ਹੈ। ਔਰ ਮੈਂ ਸਮਝਦਾ ਵੀ ਨਵੀਦ ਆਜ਼ਮ ਜੀ ਨੇ ਠੀਕ ਫਰਮਾਇਆ। ਹਾਲਾਂ ਇਹ ਨਹੀਂ ਹੈ, ਪਾਕਿਸਤਾਨ ਨੇ ਕਸ਼ਮੀਰ ਦੇ ਮੁੱਦੇ ਦੇ ਲਈ ਜੰਗਾਂ ਵੀ ਲੜੀਆਂ ਨੇ ਔਰ ਅੱਜ ਵੀ ਜਿਹੜੀ ਭਾਵਨਾ ਲੋ, ਪਰ ਕਈ ਵਾਰ ਤੁਹਾਡੀਆਂ ਆਪਣੀਆਂ ਇਨਰ ਪ੍ਰੋਬਲਮਸ ਔਰ ਸਰਕਮਸਟੈਂਸਿਸ ਤੁਹਾਨੂੰ ਉਸ ਕਦਰ ਪੁਸ਼ ਕਰ ਦਿੰਦੇ ਨੇ ਕਿ ਤੁਸੀਂ ਆਪਣੇ ਫਿਕਰ 'ਚ ਹੀ ਪੈ ਜਾਂਦੇ ਹੋ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪਹਿਲਾ ਫਿਕਰ ਹਰ ਇੱਕ ਨੂੰ ਆਪਣਾ ਹੀ ਹੁੰਦਾ ਹੈ। ਔਰ ਇਹ ਵੀ ਦੁਨੀਆ ਦਾ ਇੱਕ ਦਸਤੂਰ ਹੈ ਜਿਹਨੂੰ 10ਵੇਂ ਪਾਤਸ਼ਾਹ ਦੇ ਹੁਕਮ 'ਚ ਅਸੀਂ ਯਾਦ ਕਰਦੇ ਹਾਂ ਕਿ ਕਉ ਕਿਸੇ ਕੋ ਰਾਜ ਨਾ ਦੇ ਹੈ ਜੋ ਲੈ ਹੈ ਨਿਜ ਬਲ ਸੇ ਲੈ। ਕੋਈ ਕਿਸੇ ਨੂੰ ਪਲੈਟਰ ਤੇ ਰੱਖ ਕੇ ਪੋਲੀਟੀਕਲ ਪਾਵਰ ਨਹੀਂ ਦਿੰਦਾ, ਤੁਹਾਨੂੰ ਉਹਨਾਂ ਆਪਣੇ ਹੱਕਾਂ ਦੇ ਲਈ ਲੜਨਾ ਪੈਂਦਾ ਹੈ। ਔਰ ਕਸ਼ਮੀਰੀਆਂ ਨੇ ਬੜੀ ਬਹਾਦਰੀ ਦੇ ਨਾਲ ਇਸ ਸਟਰਗਲ ਨੂੰ ਜਾਰੀ ਰੱਖਿਆ ਹੋਇਆ। ਪੜਾਅ ਹੁੰਦੇ ਨੇ ਸਟਰਗਲਸ ਦੇ, ਕਈ ਵਾਰ ਲੱਗਦਾ ਹੈ ਵੀ ਗੱਲ ਦਬ ਗਈ, ਪਰ ਨਹੀਂ। ਜਿੱਥੇ ਸ਼ਹੀਦਾਂ ਦਾ ਖੂਨ ਡੁੱਲਿਆ ਹੁੰਦਾ ਵਕਤ ਤਾਂ ਲੱਗ ਸਕਦਾ, ਕਈ ਵਾਰ ਵਰੇ, ਕਈ ਵਾਰ ਦਹਾਕੇ, ਕਈ ਵਾਰ ਸਦੀਆਂ ਵੀ, ਲੇਕਿਨ ਤੁਸੀਂ ਕਿਸੇ ਨੂੰ ਹਰਾ ਸਕਦੇ ਹੋ, ਹਾਰ ਮਨਾ ਨਹੀਂ ਸਕਦੇ। ਹਾਰਦੇ ਤੁਸੀਂ ਉਦੋਂ ਜਦੋਂ ਤੁਸੀਂ ਹਾਰ ਮੰਨ ਲੈਂਦੇ ਹੋ। ਮੈਂ ਅਕਸਰ ਇਹ ਆਪਣੀਆਂ ਸਪੀਚਸ 'ਚ ਵੀ ਕਹਿੰਦਾ ਕਿ ਹਾਰ ਜਾਣ ਤੇ ਹਾਰ ਮੰਨ ਲੈਣ 'ਚ ਬੜਾ ਫਰਕ ਹੁੰਦਾ। ਸੋ ਕਸ਼ਮੀਰੀ ਉਹਨਾਂ ਨੇ ਹਾਰ ਮੰਨੀ ਨਹੀਂ ਹੈ। ਔਰ ਸੈਯਦ ਅਲੀ ਸ਼ਾਹ ਗਿਲਾਨੀ ਵੀ ਉਹੀ ਇੱਕ ਚਾਨਣ ਮੁਨਾਰੇ ਵਾਂਗ ਆਜ਼ਾਦੀ ਦੀ ਇਸ ਲਹਿਰ ਦੇ ਇੱਕ ਵੱਡੇ ਥੰਮ ਨੇ ਔਰ ਉਹ ਆਉਣ ਵਾਲੀਆਂ ਜਨਰੇਸ਼ਨਾਂ ਨੂੰ ਵੀ ਮੋਟੀਵੇਟ ਕਰਦੇ ਰਹਿਣਗੇ। WhatsApp ਦੇ ਉੱਤੇ ਮੈਸੇਜ ਸਾਨੂੰ ਇੱਕ ਆਇਆ ਹੈ, ਉਹਨਾਂ ਨੇ ਲਿਖਿਆ ਚਾਚਾ ਅਮਰਜੀਤ ਜੀ ਬਹੁਤ ਖੂਬ ਭਤੀਜੇ। ਮਾਈ ਨੇਮ ਇਜ਼ ਇਮਰਾਨ ਇਕਬਾਲ ਫਰਮ ਸਮਾਲ ਵਿਲੇਜ ਸ਼ਮਸ਼ਾਬਾਦ ਇਨ ਚਕਵਾਲ ਪੰਜਾਬ ਪਾਕਿਸਤਾਨ ਚੋਂ ਸਾਡੇ ਭਤੀਜਾ ਜੀ ਇਮਰਾਨ ਇਕਬਾਲ ਲਿਖਦੇ ਨੇ, ਆਈ ਐਮ ਏ ਫਾਰਮਰ, I wish I can support your mission. I have $170 US. How can I send? Sorry, I didn't have much response. ਬੇਟਾ ਇਮਰਾਨ ਇਕਬਾਲ, ਤੁਸੀਂ ਸਾਡਾ ਦਿਲ ਜਿੱਤ ਲਿਆ। ਤੁਸੀਂ ਤੁਹਾਡੇ ਕੋਲ ਨੇ, ਇਹਨਾਂ ਦੀ ਇੱਥੇ ਹੀ ਠੀਕ ਵਰਤੋਂ ਕਰੋ। ਤੁਸੀਂ ਜਿੱਥੇ ਵੀ ਕੋਈ ਜ਼ਰੂਰਤਮੰਦ ਹੈ ਉਹਦੀ ਮਦਦ ਕਰੋ। ਤੁਸੀਂ ਚਾਹਿਆ ਸਾਡੇ ਤੱਕ ਪਹੁੰਚ ਗਏ ਔਰ ਇਹੀ ਸਾਡੇ ਲਈ ਵੱਡਾ ਸਰਮਾਇਆ ਤੁਹਾਡੀ ਚਾਹਨਾ ਕਿ ਹਜ਼ਾਰਾਂ ਮੀਲ ਦੂਰ ਬੈਠੇ ਸਾਨੂੰ ਕੋਈ ਆਪਣਾ ਚਾਚਾ ਕਹਿੰਦਾ ਸਮਝਦਾ ਔਰ ਸਾਡੇ ਮਿਸ਼ਨ ਨੂੰ ਉਹ ਸਮਝਦਾ ਹੈ। ਇੱਕ ਪੈਨੀ ਵੀ ਜਿਹੜੀ ਹੈ, ਜਿਹੜੀ ਭਾਵਨਾ ਹੁੰਦੀ ਹੈ, ਭਾਈ ਗੁਰਦਾਸ ਜੀ ਦੀ ਕੋਟ ਹੈ, ਭਾਵਨੀ ਭਗਤ ਪਾਏ ਕੌਡੀ ਅੱਗੇ ਭਾਗ ਰੱਖ ਕੇ। ਜਿਹੜੀ ਭਾਵਨਾ ਦੇ ਪਿਆਰ ਦੇ ਨਾਲ ਜਦੋਂ ਕੋਈ ਕੌਡੀ ਵੀ ਕਿਸੇ ਦੇ ਅੱਗੇ ਰੱਖਦਾ ਤੇ ਉਹ ਦਿਲ ਜਿੱਤ ਲੈਂਦਾ ਹੈ, ਜਿਹੜਾ ਜਿਸ ਨੂੰ ਦੇ ਸਾਹਮਣੇ ਉਸ ਭਾਵਨਾ ਦੇ ਨਾਲ ਆਂਦਾ। ਬਹੁਤ ਤੁਹਾਡਾ ਸ਼ੁਕਰੀਆ। ਦੂਸਰੀ ਲਿਖਤ UK ਤੋਂ ਹੈ। अस्सलाम वालेकुम, वाहिगुरु जी का खालसा, वाहिगुरु जी की फतेह। This is Sayyid Shozab Hussain from South Yorkshire, UK, originally from Lahore, Pakistan. A big fan of your program, Sacho Sach. Very commendable and big job you are doing. My heartiest affiliations for our Sikh brothers. Please accept my gratitude. Thank you. My regards to Sister Neelam Kaur ji and respectable Dr. Sahab. बहुत ਸ਼ੁਕਰੀਆ ਸੈਯਦ ਸ਼ੋਜ਼ਾਬ ਹੁਸੈਨ ਜੀ। ਲਾਹੌਰੀਆਂ ਨਾਲ ਤਾਂ ਵੈਸੇ ਹੀ ਜੱਫੀ ਪਾਉਣ ਨੂੰ ਜੀ ਕਰਦਾ ਭਾਵੇਂ ਕਿਤੇ ਮਿਲਣ, ਔਰ ਤੁਸੀਂ ਸਾਨੂੰ ਪਿਆਰ ਕਰਦੇ ਹੋ, ਬਹੁਤ ਬਹੁਤ ਸ਼ੁਕਰੀਆ। ਇੱਕ ਮੈਂ ਹੋਰ ਮੈਸੇਜ ਪੜ੍ਹਨਾ ਚਾਹੁੰਦਾ, ਫਿਰ ਮੈਂ ਅੱਜ ਦੇ ਵਿਚਾਰ ਤੇ ਜਾਵਾਂਗਾ। ਐਹਸਨ ਬੱਟ ਉਹਨਾਂ ਨੇ ਲਿਖਿਆ, ਡਾਕਟਰ ਸਾਹਿਬ, I have critically analyzed your overall comments you express on this channel and until now are very true and impressive. May Allah bless you. ਕਿ ਮੈਂ ਕ੍ਰਿਟੀਕਲੀ ਹੁੰਦਾ ਕਿ ਮੈਂ ਗਲਤੀਆਂ ਵੀ ਦੇਖਣ ਦੀ ਕੋਸ਼ਿਸ਼ ਕਰਦਾ ਔਰ ਇਹ ਜਿਹੜਾ ਜੋ ਤੁਸੀਂ ਕਹਿੰਦੇ ਹੋ ਬਿਲਕੁਲ ਠੀਕ ਔਰ ਪ੍ਰਭਾਵਸ਼ਾਲੀ ਹੁੰਦਾ। There is no any suspense, thrill or any exaggeration in your talk like others. ਕਿ ਕੋਈ ਤੁਸੀਂ ਵਿੱਚ ਵਿਚਾਲਾ ਨਹੀਂ ਰੱਖਦੇ, ਕੋਈ ਐਗਜ਼ੈਜਰੇਟ ਗੱਲ ਨੂੰ ਵਧਾ ਕੇ ਨਹੀਂ ਕਹਿੰਦੇ। If I compare your channel, of course, telling honestly, would I place it top of all than any other channels? If I compare your channel, of course, telling honestly, would place it top of all
than any other channel. Respected female anchor is very natural. ਹੁਣ ਤੁਹਾਡੀ ਤਾਰੀਫ ਦੇ ਪੁੱਲ ਨੇ ਪਹਿਲਾਂ ਤਾਂ ਉਹਨਾਂ ਨੇ ਸਾਨੂੰ ਜਿਹੜਾ So ਉਹ nice. Thank you ਸ਼ਲਾਘਾ so ਕੀਤੀ ਹੈ. much. Respected female anchor is very natural and humble and close to nature instead of overacting. ਕਿ ਵੀ ਤੁਸੀਂ Thank you so much. ਨਿਮਰਤਾ ਭਰਪੂਰ ਹੋ ਔਰ overacting ਨਹੀਂ ਕਰਦੇ. ਜੀ I urge everyone in subcontinent to watch on this channel and enlightening us with correct current affairs. ਉਹਨਾਂ ਨੇ ਸਾਰਿਆਂ ਨੂੰ ਹੀ ਇਹ ਗੁਜ਼ਾਰਿਸ਼ ਕੀਤੀ ਹੈ ਸਬ ਕੰਟੀਨੈਂਟ ਦੇ ਲੋਕਾਂ ਨੂੰ ਕਿ ਉਹ ਇਸ ਚੈਨਲ ਨੂੰ ਦੇਖਣ. ਜੀ Indian media, which is full of hate and lies against Pakistan, Islam and Muslims, may need lot to learn from this channel in order to heal up manufacturing defect of hate preach existing in their DNA cells. ਉਹਨਾਂ ਨੇ ਬੜੀ ਜਿਹੜੀ ਹੈ ਉਸ ਚੱਜੀ ਗੱਲ ਕੀਤੀ ਹੈ ਕਿ ਵੀ ਇਹ ਜਿਹੜੇ ਨੇ ਇੰਡੀਅਨ ਮੀਡੀਆ ਜਿਹਦੇ ਚ ਸਵਾਏ ਨਫ਼ਰਤ ਦੇ ਕੁਛ ਨਹੀਂ ਹੈ, ਝੂਠ ਪਾਕਿਸਤਾਨ ਬਾਰੇ, ਨਫ਼ਰਤ ਇਸਲਾਮ ਮੁਸਲਮਾਨਾਂ ਬਾਰੇ, ਉਹ ਜੇ ਇਸ ਚੈਨਲ ਨੂੰ ਦੇਖਣ ਤੇ ਘੱਟੋ ਘੱਟ ਜਿਹੜਾ ਉਹਨਾਂ ਦੇ DNA ਦਾ ਹੀ ਡਿਫੈਕਟ ਹੈ, ਮੈਨੂਫੈਕਚਰਿੰਗ ਡਿਫੈਕਟ ਹੇਟ, ਉਹ ਉਹਦੇ ਚ ਕੋਈ ਸੁਧਾਰ ਹੋਏ. ਪਾਕਿਸਤਾਨ ਨੀਡ ਨਥਿੰਗ ਟੂ ਡੂ ਅਗੇਂਸਟ ਇੰਡੀਆ. ਮੋਦੀ ਐਂਡ ਕੰਪਨੀ ਇਜ਼ ਇਨਫ ਟੂ ਹਾਰਮ ਇੰਡੀਆ ਬਾਈ ਸੈਲਫ. ਕਿ ਵੀ ਜਿਵੇਂ ਨਫ਼ਰਤ ਦੇ ਉੱਤੇ ਮਬਨੀ ਭਾਰਤ ਨੇ ਔਰ ਇਹਨਾਂ ਸਾਰਿਆਂ ਨੇ ਖੜਾ ਕੀਤਾ ਹੈ, ਇਹ ਆਪਣੀ ਕਬਰ ਆਪ ਹੀ ਖੋਦ ਰਹੇ ਨੇ. ਪਾਕਿਸਤਾਨ ਨੂੰ ਜਾਂ ਕਿਸੇ ਨੂੰ ਕੁਝ ਵੀ ਕਰਨ ਦੀ ਜ਼ਰੂਰਤ ਨਹੀਂ ਹੈ. ਸੋ ਅਸੀਂ ਜਿਹੜਾ ਐਸਨ ਭੱਟ ਸਾਹਿਬ ਜਿਹੜੇ ਸਾਡੇ ਰੈਗੂਲਰ ਵਿਊਅਰ ਨੇ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ. ਵੈਸੇ ਕੱਲ ਦੇ ਇੰਨੇ ਮੈਸੇजेस ਨੇ ਪੂਰਾ, ਬਟ ਹੁਣ ਮੈਂ ਇਸ ਨੂੰ ਇੱਥੇ ਕਲੋਜ਼ ਕਰਦਾ. ਮੈਂ ਘੜੀ ਵੱਲ ਦੇਖ ਰਿਹਾ ਔਰ ਜਿਵੇਂ ਅਸੀਂ ਭਗਤ ਕਬੀਰ ਜੀ ਦੀ 52 ਅੱਖਰੀ ਬਾਣੀ ਦੀ ਵਿਚਾਰ ਕਰਦੇ ਹਾਂ ਰੋਜ਼ਾਨਾ ਔਰ ਐਲਫਾਬੈਟ ਦੇ ਉੱਤੇ, ਇਹਦੇ 'ਚ ਮੈਂ ਇੱਕ ਗੱਲ ਨੋਟਿਸ ਕੀਤੀ ਕਿ ਜਿਹੜੇ ਐਲਫਾਬੈਟ ਅੱਜ ਅਸੀਂ ਇਹਦੀ ਤਰਤੀਬ ਉਸ ਪੀਰੀਅਡ 'ਚ ਉਵੇਂ ਨਹੀਂ ਸੀ. 52 ਅੱਖਰੀ 'ਚ ਦੀ ਤਰਤੀਬ ਜਿਹੜੀ ਹੈ ਉਹ ਡਿਫਰੈਂਟ ਹੈ ਸਾਡੇ ਲਈ. ਤਾਂ ਹੁਣ ਜਿਹੜੀ ਹੈ ਉਹ ਊੜਾ ਐੜਾ ਈੜੀ ਸੱਸਾ ਹਾਹਾ ਤੋਂ ਲੈ ਕੇ ਸ਼ਸ਼ਾ ਖਖਾ ਗੱਗਾ ਜ਼ਜ਼ਾ ਫਾਫਾ ਤੱਕ ਇੱਕ ਪੈਟਰਨ ਹੈ. ਇੱਥੇ ਉਹਨਾਂ ਦਾ ਲਫ਼ਜ਼ ਅੱਗੇ ਪਿੱਛੇ ਵੀ ਨੇ. ਜਿਵੇਂ ਅੱਜ 2 ਲਫ਼ਜ਼ ਨੇ ਵਾਵਾ, ਕੱਲ ਅਸੀਂ ਵੱਵਾ ਕੀਤਾ ਸੀ ਔਰ ਇਹਦੇ 'ਚ 52 ਅੱਖਰੀ 'ਚ ਵੱਵੇ ਤੋਂ ਇਲਾਵਾ ਵੀ ਇੱਕ ਲਫ਼ਜ਼ ਹੈ ਵਾਵਾ. ਹੁਣ ਇਹ ਅੱਜ ਵਾਵੇ ਦੇ ਨਾਲ ਹੈ ਤੇ ਵਾਵੇ ਤੋਂ ਬਾਅਦ ਸੱਸਾ ਆ ਜਾਂਦਾ ਹੈ. ਹਾਲਾਂਕਿ ਅੱਜ ਦੇ ਐਲਫਾਬੈਟ 'ਚੋਂ ਜਿਹੜਾ ਉਹ ਚੌਥਾ ਲਫ਼ਜ਼ ਹੈ ਐਲਫਾਬੈਟ ਵਾਵਾ. ਵਾਹੀ ਜਾਨੀਏ ਵਾਹ ਜਾਣੇ ਇਹੋ ਹੋਏ, ਇਹੋ ਅਰ ਉਹ ਜਬ ਮਿਲੇ ਤਬ ਮਿਲਤ ਨਾ ਜਾਣੇ ਕੋਈ. ਕਿ ਵਾਵਾ ਲਫ਼ਜ਼ ਸਾਨੂੰ ਇਹ ਯਾਦ ਕਰਵਾਉਂਦਾ ਹੈ ਵਾਹ ਹੀ ਜਾਨੀ ਹੈ ਕਿ ਉਸ ਨੂੰ ਹੀ ਜਾਣ, ਕਿ ਉਹ ਹੀ ਨਿਰੰਕਾਰ ਰੱਬ ਅਲਟੀਮੇਟ ਰੂ. ਵਾਵਾ ਇਹ ਮੈਸੇਜ ਦਿੰਦਾ ਵਾਹ ਹੀ ਜਾਨੀ ਹੈ, ਵਾਹ ਜਾਣੇ ਇਹੋ ਹੋਏ, ਕਿਉਂਕਿ ਜਿਹਦੇ ਜਾਣਨ ਦੇ ਨਾਲ ਇਹ ਜਿਹੜੀ ਸਾਡੀ ਜ਼ਿੰਦਗੀ ਆ ਉਹ ਸੰਵਰ ਜਾਂਦੀ ਹੈ, ਸਾਨੂੰ ਸੱਚ ਦੀ ਹਕੀਕਤ ਦੀ ਸਮਝ ਆ ਜਾਂਦੀ ਹੈ. ਇਹੋ ਅਰ ਉਹ ਜਬ ਮਿਲੇ, ਜਦੋਂ ਇਹ ਅਸਲੀ ਵਾਵਾ ਦਾ ਜਿਹੜਾ ਮੈਸੇਜ ਹੈ, ਜਿਹੜਾ ਸਾਰੀ ਇਸ ਕਾਇਨਾਤ ਨੂੰ ਕ੍ਰੀਏਟ ਕਰਨ ਵਾਲਾ ਹੈ, ਜਦੋਂ ਉਹ ਸਾਡੇ ਇਸ ਬੀਇੰਗ ਨਾਲ, ਸਾਡੇ ਜੁੜੇ ਨਾਲ, ਸਾਡੇ ਮਨ ਨਾਲ ਮਿਲ ਜਾਂਦਾ ਹੈ. ਇਹੋ ਅਰ ਉਹ ਜਬ ਮਿਲੇ, ਜਦੋਂ ਇਹਨਾਂ ਦਾ ਆਪਸੀ ਮੇਲ ਹੁੰਦਾ ਹੈ, ਤਬ ਮਿਲਤ ਨਾ ਜਾਣੇ ਕੋਈ. ਫਿਰ ਇਹ ਜਿਹੜੀ ਮਿਲਣੀ ਹੈ ਰੂਹ ਤੇ ਰੱਬ ਦੀ, ਇਹਨੂੰ ਕੋਈ ਵੀ ਆਪਣੇ ਲਫ਼ਜ਼ਾਂ ਦੇ ਵਿੱਚ ਬਿਆਨ ਨਹੀਂ ਕਰ ਸਕਦਾ. ਦੂਸਰਾ ਦੇਖ ਕੇ ਸਮਝ ਨਹੀਂ ਸਕਦਾ ਕਿ ਭਾਈ ਇਹ ਰੂਹ ਕਿਵੇਂ ਮਿਲੀ. ਉਹਦੇ ਲਈ ਅਸੀਂ ਕਿੰਨੇ ਅਲਫਾਜ਼ ਵਰਤਦੇ ਹਾਂ ਕਿ ਜੀ ਇਹ ਪੁੱਗਿਆ ਹੋਇਆ ਹੈ, ਬਈ ਨਹੀਂ ਇਹ ਪਹੁੰਚਿਆ ਹੋਇਆ ਹੈ, ਜਾਂ ਅਸੀਂ ਕਹਿੰਦੇ ਜੀ ਕਰਨੀ ਵਾਲਾ ਹੈ. ਹੁਣ ਇਹ ਲਫ਼ਜ਼ ਕੀ ਨੇ ਸਾਰੇ, ਕਿਉਂਕਿ ਅਸੀਂ ਉਸ ਆਨੰਦ ਨੂੰ ਤਾਂ ਉਹੀ ਮਾਣ ਰਿਹਾ ਜਿਹੜਾ ਉਸ ਵਾਹਿਗੁਰੂ ਦੇ ਨਾਲ ਇਕਮਿਕ ਹੈ. ਔਰ ਦੂਸਰਾ ਸ਼ਲੋਕ ਜਿਹੜਾ ਸੱਸੇ ਨਾਲ, ਸੱਸਾ ਸੋ ਨੀਕਾ ਕਰ ਸੁਧ ਹੋ, ਘਟ ਪਰਚਾ ਕੀ ਬਾਤ ਨਿਰੋਧ ਹੋ, ਘਟ ਪਰਚੈ ਜੋ ਉਪਜੈ ਭਾਓ, ਪੂਰ ਰਿਹਾ ਤੈਂ ਤ੍ਰਿਪਵਨ ਰਾਓ. ਹੁਣ ਨੀਕਾ ਇਹ ਭੋਜਪੁਰੀ ਜ਼ਬਾਨ ਦਾ ਲਫ਼ਜ਼ ਹੈ. ਨੀਕੀ, ਜਦੋਂ ਸੋਹਣੀ ਕੁੜੀ ਉਹ ਕਹਿੰਦੇ ਨੇ ਨੀਕੀ ਜਿਹੜਾ ਹੈ ਉਹ ਲੜਕੀ, ਇਸ ਕਿਸਮ ਦਾ ਲਫ਼ਜ਼ ਹੈ. ਗੁਰਬਾਣੀ 'ਚ ਬਹੁਤ ਸਾਰੀ ਥਾਂ ਭਗਤ ਜਨਾਂ ਨੇ, ਕਿਉਂਕਿ ਭਗਤ ਕਬੀਰ ਬਨਾਰਸ 'ਚ ਨੇ
ਔਰ ਭੋਜਪੁਰੀ ਡਾਇਲੈਕਟ ਇਸ ਦਾ ਹੈ ਕਿ ਸੱਸਾ ਸੋ ਨੀਕਾ ਕਰ ਸੋਧੋ, ਕਿ ਸੱਸਾ ਇਹ ਗੱਲ ਤੁਹਾਨੂੰ ਸਿਖਾਉਂਦਾ ਹੈ ਕਿ ਆਪਣੇ ਮਨ ਨੂੰ ਸੋਹਣਾ ਕਰਕੇ ਸਵਾਰੋ। ਨੀਕੇ ਦਾ ਮਤਲਬ ਹੈ ਸੋਹਣਾ, ਸੋਧੋ ਹੈ ਸਫਾਈ ਕਰਨੀ, ਪਿਉਰੀਫਾਈ ਕਰ, ਸ਼ੁੱਧ ਤੋਂ ਹੈ। ਅਸ਼ੁੱਧ ਇੰਪਿਓਰ ਹੈ, ਸ਼ੁੱਧ ਪਿਓਰ ਹੈ। ਸੱਸਾ ਲਫ਼ਜ਼ ਇਹ ਸਮਝਾਉਂਦਾ ਹੈ ਕਿ ਆਪਣੇ ਮਨ ਨੂੰ ਸੱਸਾ ਸੋ ਨੀਕਾ ਕਰ ਸੋਧੋ, ਘਟ ਪਰਚਾ ਕੀ ਬਾਤ ਨਿਰੋਧੋ। ਘਟ ਕੀ ਹੈ? ਦਿਲ। ਪਰਚਾ ਰੱਬ ਦੇ ਪਿਆਰ ਦਾ, ਜਿਹੜਾ ਰੂਹਾਨੀਅਤ ਦਾ, ਕਿ ਆਪਣੇ ਅੰਦਰ ਜਦੋਂ ਤੁਸੀਂ ਆਪਣੇ ਅੰਦਰ ਨੂੰ ਪਰਫੈਕਸ਼ਨ ਦੇ ਨੇੜੇ ਲੈ ਆਓਗੇ। ਪਰਚਾ ਪਾਣਾ, ਜਦੋਂ ਆਮ ਵੀ ਕਹਿਣਗੇ ਨਾ, ਕੋਈ ਮੁਸ਼ਕਲ ਚੋਂ ਲੰਘ ਰਿਹਾ ਹੁੰਦਾ ਤਾਂ ਕਹਿਣਗੇ ਵੀ ਰੱਬ ਨੇ ਬੜੇ ਕਰੜੇ ਪਰਚੇ ਪਾਏ ਨੇ। ਅਸੀਂ ਤਾਂ ਦੁਨਿਆਵੀ ਪੇਪਰਾਂ ਦੀ ਗੱਲ ਕਰਦੇ ਹਾਂ। ਜਦੋਂ ਤੁਸੀਂ ਦੁੱਖ ਚੋਂ ਲੰਘਦੇ ਹੋ, ਅਨਇੰਪਲੋਇਮੈਂਟ ਚੋਂ ਲੰਘਦੇ ਹੋ, ਬਿਮਾਰੀ ਚੋਂ ਲੰਘਦੇ ਹੋ, ਹੁਣ ਉਹ ਤੁਹਾਡੇ ਮਨ ਤੇ ਕੀ ਅਸਰ ਪਾਉਂਦਾ? ਕੀ ਤੁਸੀਂ ਡੋਲਦੇ ਹੋ? ਪਰਚੇ ਔਖੇ ਨੇ, ਪਰ ਘੱਟ ਪਰਚਾ ਕੀ ਬਾਤ ਨਿਰੋਧੋ। ਜੇ ਤਾਂ ਇਸ ਪਰਚੇ ਨੇ ਤੁਹਾਨੂੰ ਇਸ ਕਦਰ ਜੋੜ ਦਿੱਤਾ ਹੈ ਕਿ ਤੁਸੀਂ, ਤੁਹਾਡਾ ਮਾਈਂਡ ਜਿਹੜਾ ਹੈ ਉਹ ਸੁਧਰ ਜਾਂਦਾ ਹੈ ਜਾਂ ਹੋਰ ਫੇਥ ਦੇ ਵਿੱਚ ਚਲਾ ਜਾਂਦਾ ਹੈ, ਫਿਰ ਕੀ ਹੁੰਦਾ ਹੈ? ਘੱਟ ਪਰਚਾ ਜੋ ਉਪਜੈ ਭਾਓ। ਜੇ ਤੁਸੀਂ ਉਸ ਪਰਚੇ ਚੋਂ ਪਾਸ ਹੋ ਗਏ, ਉਸ ਮੁਸ਼ਕਲ ਨੂੰ ਤੁਸੀਂ ਰੱਬ ਦਾ ਹੁਕਮ ਕਰਕੇ ਜਾਤਾ, ਫਿਰ ਤੁਹਾਡੇ ਅੰਦਰ ਭਾਉ ਪੈਦਾ ਹੋਏਗਾ। ਪੰਜਾਬੀ ਦੇ ਦੋ ਲਫ਼ਜ਼ ਗੁਰਬਾਣੀ 'ਚ, ਇੱਕ ਭਾਉ ਹੈ ਫੀਅਰ, ਜਿਹਨੂੰ ਭੈ ਕਹਿੰਦੇ ਨੇ, ਇੱਕ ਭਾਉ ਹੈ ਜਿਸ ਦਾ ਮਤਲਬ ਹੈ ਪਿਆਰ। ਅਸੀਂ ਕਹਿੰਦੇ ਭਾਉ ਭਗਤੀ, ਕਿ ਪਿਆਰ, ਪ੍ਰੇਮਾ ਭਗਤੀ ਲਈ ਵੀ ਇਹ ਲਫ਼ਜ਼ ਹੈ। ਸੋ ਜਦੋਂ ਤੁਸੀਂ ਆਪਣੇ ਮਨ ਦੇ ਅੰਦਰ ਇਸ ਪਰਚੇ ਨੂੰ ਨਜਿੱਠ ਲਿਆ, ਘੱਟ ਪਰਚਾ ਜੋ ਉਪਜੈ ਭਾਉ ਪੂਰ ਰਿਹਾ, ਫਿਰ ਉਹ ਰੱਬ ਆ ਕੇ ਤੁਹਾਡੇ ਅੰਦਰ ਵਸ ਜਾਂਦਾ ਹੈ। ਤੁਹਾਨੂੰ ਇਹ ਸਮਝ ਆ ਜਾਂਦੀ ਹੈ ਕਿ ਤਹਿ ਤ੍ਰਿਭਵਨ ਰਾਓ, ਕਿ ਇਹ ਤਿੰਨੋਂ ਲੋਕਾਂ ਦਾ ਮਾਲਕ ਰੱਬ ਸਾਰੀ ਕਾਇਨਾਤ ਦੇ ਵਿੱਚ ਪੂਰ ਰਿਹਾ, ਕਿ ਰਵਿਆ ਹੋਇਆ ਹੈ, ਓਮਨੀ ਪ੍ਰੈਜ਼ੈਂਟ ਹੈ। ਉਹ ਹਰ ਪਾਸੇ ਜਿਹੜਾ ਹੈ ਉਸ ਦੀ ਮੌਜੂਦਗੀ ਹੈ। ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਆਪਣੇ ਵਿਚਾਰ ਤੇ ਆਪਣੇ ਜਿਹੜੇ ਅੱਜ ਦੇ ਵਿਚਾਰ ਦੇ ਉੱਪਰ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਆਸ ਕਰਦੇ ਹਾਂ ਸਾਡੇ ਦਰਸ਼ਕਾਂ ਨੂੰ ਜਿਹੜਾ ਅੱਜ ਦਾ ਸਾਡਾ ਪ੍ਰੋਗਰਾਮ ਹੈ ਉਹ ਪਸੰਦ ਆਇਆ ਹੋਵੇਗਾ। ਸੋ ਇੱਥੇ ਹੀ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁਕਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।